ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਸੱਚੋ ਸੱਚ ਪ੍ਰੋਗਰਾਮ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ। ਅੱਜ ਦਾ ਜਿਹੜਾ ਇਹ ਸ਼ੋਅ ਹੈ ਅਸੀਂ ਕੈਲੀਫੋਰਨੀਆ ਦੀ ਧਰਤੀ ਤੋਂ ਕਰ ਰਹੇ ਹਾਂ, ਬੇ ਏਰੀਏ ਦੇ ਵਿੱਚੋਂ। ਜਿਹੜਾ ਲੰਘਾ ਵੀਕਐਂਡ ਆ, ਯੂਬਾ ਸਿਟੀ ਦਾ ਨਗਰ ਕੀਰਤਨ ਸੀ 43ਵਾਂ ਨਗਰ ਕੀਰਤਨ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਨੂੰ ਸਮਰਪਿਤ ਹੁੰਦਾ 43 ਸਾਲ ਪਹਿਲਾਂ, ਜਦੋਂ 1978 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ। ਉਸ ਤੋਂ ਬਾਅਦ 1969 ਦੇ ਵਿੱਚ 79 ਦੇ ਵਿੱਚ ਜਿਹੜਾ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ। ਤੇ ਅੱਜ ਇਹ ਨਗਰ ਕੀਰਤਨ ਅਮਰੀਕਾ ਦਾ ਇੱਕ ਸਿੱਖਾਂ ਦੇ ਲਈ, ਸਿੱਖ ਪੋਲਿਟਿਕਸ ਦੇ ਵਿੱਚ ਹੋਵੇ ਜਾਂ ਸਿੱਖਾਂ ਦਾ ਸਭ ਤੋਂ ਵੱਡੀ ਜਿਹੜੀ ਗੈਦਰਿੰਗ ਹੁੰਦੀ ਹੈ, ਉਹ ਕੈਲੀਫੋਰਨੀਆ ਦੇ ਵਿੱਚ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਹੁੰਦੀ ਹੈ। ਸੋ 43ਵੇਂ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਅੱਜ ਅਸੀਂ ਇਹ ਸ਼ੋਅ ਲੈ ਕੇ ਇਸ ਹਫਤੇ ਦਾ ਪਹਿਲਾ ਸ਼ੋਅ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਸੋ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ। ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਜਿੱਥੇ ਯੂਬਾ ਸਿਟੀ ਦੇ ਨਗਰ ਕੀਰਤਨ ਬਾਬਤ ਵਿਚਾਰ ਕਰਾਂਗੇ। ਉੱਥੇ ਨਾਲ ਹੀ ਨਾਲ ਜਿਹੜੀਆਂ ਲੰਘੇ 3-4 ਦਿਨ ਦੀਆਂ ਐਕਟੀਵਿਟੀਜ਼ ਨੇ ਪੰਥਕ ਹਲਕਿਆਂ ਦੇ ਵਿੱਚ, ਉਹਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ, ਬਿਲਕੁਲ ਸਾਰੇ ਦੋਵੇਂ ਪੰਜਾਬਾਂ ਦਾ ਦੋਵੇਂ ਪਾਸੇ ਸਾਡੀ ਸਲਾਮ ਵੀ ਤੇ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਗੱਲਬਾਤ ਦੀ ਸ਼ੁਰੂਆਤ ਕਰੀਏ ਯੂਬਾ ਸਿਟੀ ਦੇ ਨਗਰ ਕੀਰਤਨ ਤੋਂ ਹੀ ਸ਼ੁਰੂਆਤ ਕਰਦੇ ਹਾਂ। ਕਿਵੇਂ ਤੁਸੀਂ ਮਤਲਬ ਜਦੋਂ ਓਵਰਆਲ ਤੁਸੀਂ ਸਾਰਾ ਐਨਾਲਾਈਜ਼ ਕਰਦੇ ਹੋ, 3-4 ਦਿਨ ਸਾਡੀ ਟੀਮ ਜਿਹੜੀ ਹੈ ਉਹ ਉੱਥੇ ਰਹੀ ਹੈ, ਆਤਿਸ਼ਬਾਜ਼ੀ ਹੁੰਦੀ ਹੈ ਪਹਿਲਾਂ, ਅਗਲਾ ਦਿਨ ਪੰਥਕ ਵਿਚਾਰਾਂ ਹੁੰਦੀਆਂ ਨੇ, ਪੰਥਕ ਦੀਵਾਨ ਹੁੰਦਾ ਸ਼ਾਮ ਨੂੰ, ਤੇ ਫਿਰ ਇਵੈਂਚੁਅਲੀ ਜਿਹੜਾ ਸੰਡੇ ਦਾ ਦਿਨ ਹੈ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜੀ ਸਮਾਪਤੀ ਹੈ ਉਹ ਹੁੰਦੀ ਹੈ। ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਸਿੱਖ ਗੈਦਰਿੰਗ ਕਿਹਾ ਜਾਂਦਾ ਵੀ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਹੁੰਦੀ ਹੈ। ਤੇ ਇਸ ਵਾਰ ਜਿਸ ਕਿਸਮ ਦਾ ਇਕੱਠ ਜਾਂ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਉਤਸ਼ਾਹ ਸੀ, ਉਹ ਦੇਖਣ ਵਾਲਾ ਸੀ। ਮਤਲਬ ਨੌਜਵਾਨੀ ਕਿਸ ਵੱਡੇ ਲੈਵਲ ਦੇ ਉੱਤੇ ਸ਼ਮੂਲੀਅਤ ਕੀਤੀ ਹੈ ਨੌਜਵਾਨੀ ਨੇ। ਤੇ ਨਾਲ ਹੀ ਨਾਲ ਜਦੋਂ ਅਸੀਂ ਦੇਖਦੇ ਹਾਂ ਸੰਗਤ ਦਾ ਵੀ ਜਿਹੜਾ ਸੀ ਉਹ ਇੱਕ ਹਿਸਾਬ ਨਾਲ ਹੜ ਕਿਹਾ ਜਾ ਸਕਦਾ ਆਇਆ ਹੋਇਆ ਸੀ। ਕਿਤੇ ਵੀ ਪਾਰਕਿੰਗ ਸਾਰੀ ਕੰਪਲੀਟ ਫੁੱਲ ਸੀ, ਉੱਪਰੋਂ ਓਵਰਫਲੋ ਹੋ ਰਿਹਾ ਸੀ। ਸੰਗਤ ਦੀ ਵੀ ਜਿਹੜੀ ਗੈਦਰਿੰਗ ਆ ਉਹ ਤੁਸੀਂ ਮਤਲਬ ਯੂਜੂਲੀ ਕਿਹਾ ਜਾਂਦਾ ਕਿ 1 ਲੱਖ ਦੀ ਹੈਗੀ ਹੈ। ਇਸ ਵਕਤ ਐਂ ਜਾਪਦਾ ਸੀ ਵੀ ਜਿਵੇਂ ਇਸ ਨਗਰ ਕੀਰਤਨ ਤੇ ਡਬਲ ਗੈਦਰਿੰਗ ਹੈਗੀ ਆ, ਡਬਲ ਸੰਗਤ ਹੈ। ਸੋ ਓਵਰਆਲ ਜਿਹੜੇ ਮਾਹੌਲ ਦੇ ਵਿੱਚੋਂ ਸਾਰਾ ਇਹ ਯੂਬਾ ਸਿਟੀ ਦਾ ਨਗਰ ਕੀਰਤਨ ਸਮਾਪਤ ਹੋਇਆ, ਕੀ ਤੁਸੀਂ ਦੇਖਿਆ ਇਸ ਸਾਰੇ ਪਾਰਟ ਦੇ ਵਿੱਚ ਤੇ ਕਿਵੇਂ ਐਨਾਲਾਈਜ਼ ਕਰਦੇ ਹੋ ਜਿਹੜਾ ਸਾਰਾ ਘਟਨਾਕ੍ਰਮ ਸੀ? ਦੇਖੋ, ਯੂਬਾ ਸਿਟੀ ਦੇ ਇਸ ਮਹਾਨ ਨਗਰ ਕੀਰਤਨ ਸਿਰਫ ਇਸ ਐਂਗਲ ਤੋਂ ਹੀ ਨਹੀਂ ਕਿ 1.5 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਲੇਕਿਨ ਜਿਵੇਂ ਇਹਨਾਂ ਸਾਰੇ ਦਿਨਾਂ ਦੇ ਵਿੱਚ ਔਰ ਖ਼ਾਸ ਤੌਰ ਤੇ ਨਗਰ ਕੀਰਤਨ ਦੇ ਮੌਕੇ ਖਾਲਿਸਤਾਨ ਦੀ ਸੁਰ ਔਰ ਕੌਮੀ ਕਰ ਖਾਲਿਸਤਾਨ ਦੀ ਕੱਲੀ ਤਾਂਘ ਨਹੀਂ ਜੀ, ਉਸ ਦੇ ਲਈ ਮੁਹੱਬਤ ਦਾ ਇਜ਼ਹਾਰ, ਖੁੱਲ੍ਹ ਕੇ ਬੋਲਣਾ, ਔਰ ਜਿਵੇਂ ਖਾਲਿਸਤਾਨ ਸਾਰੀ ਫਜ਼ਾ ਵਿੱਚ ਗੂੰਜ ਰਿਹਾ ਸੀ, ਇਸ ਦੀ ਗੱਲ ਵੀ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਅੱਜ ਅਸੀਂ 7 ਨਵੰਬਰ ਦੇ ਦਿਨ, ਜਦੋਂ ਕਿ ਕੈਲੀਫੋਰਨੀਆ ਦੀ ਧਰਤੀ ਤੋਂ ਹੇਵਰਡ ਦੇ ਮੁਕਾਮ ਤੋਂ ਇਹ ਪ੍ਰੋਗਰਾਮ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੀ ਫਜ਼ਾ ਦੇ ਵਿੱਚ ਉਹਨਾਂ ਦੀ ਉਸ ਧਰਤੀ ਦੇ ਉੱਤੇ 8 ਨਵੰਬਰ ਦੀਆਂ ਸੂਰਜ ਦੀਆਂ ਕਿਰਨਾਂ ਪੈ ਚੁੱਕੀਆਂ ਨੇ। ਖਾਸ ਤੌਰ ਤੇ ਨਨਕਾਣਾ ਸਾਹਿਬ ਦੀ ਪਾਕ ਧਰਤੀ, ਜਿੱਥੇ ਗੁਰੂ ਨਾਨਕ ਸਾਹਿਬ ਅੱਜ ਦੇ ਦਿਨ ਕੱਤਕ ਦੀ ਪੁੰਨਿਆ ਪ੍ਰਕਾਸ਼ਮਾਨ ਹੁੰਦੇ ਨੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਭਾਰਤ ਵਿੱਚੋਂ, ਜਿਨ੍ਹਾਂ 'ਚ ਪੰਜਾਬ, ਦਿੱਲੀ, ਜੰਮੂ ਕਸ਼ਮੀਰ ਔਰ 10 ਤੋਂ ਜ਼ਿਆਦਾ ਸੂਬਿਆਂ 'ਚ ਇੱਕ ਅੰਦਾਜ਼ੇ ਮੁਤਾਬਕ 3000 ਤੋਂ ਜ਼ਿਆਦਾ ਸਿੱਖ ਸੰਗਤਾਂ ਦੇ ਜਥੇ ਰਵਾਨਾ ਹੋਏ ਨੇ ਜੀ। ਪਾਕਿਸਤਾਨ ਦੇ ਵਿੱਚ ਵੀ ਵੱਡੀ ਗਿਣਤੀ 'ਚ, ਔਰ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਕਿ ਇਸ ਮੌਕੇ ਤੇ ਸਿੰਧ 'ਚੋਂ, ਕਰਾਚੀ ਤੋਂ ਵੀ ਸਪੈਸ਼ਲ ਟ੍ਰੇਨਸ ਚੱਲਦੀਆਂ ਨੇ। ਔਰ ਇਹ ਵੀ ਖਬਰ ਇਸ ਲਈ ਸੀ ਕਿ 2 ਦਿਨ ਪਹਿਲਾਂ ਖਬਰ ਸੀ ਕਿ ਇੱਕ ਕਰਾਚੀ ਤੋਂ ਜਿਹੜੇ ਸਿੰਧੀ ਸਿੱਖਾਂ ਦਾ ਜਥਾ ਲੈ ਕੇ ਆ ਰਹੀ ਟ੍ਰੇਨ ਸੀ, ਉਹਦੇ 3-4 ਡੱਬੇ ਜਿਹੜੇ ਨੇ ਉਹ ਟਰੈਕ ਤੋਂ ਉਤਰੇ। ਹਾਲਾਂਕਿ ਸਾਰੇ ਬਿਲਕੁਲ ਠੀਕ ਠਾਕ ਨੇ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਜਿਵੇਂ ਇਸ ਦਿਨ ਨੂੰ
ਇੱਕ ਅਹਿਮੀਅਤ ਵਜੋਂ ਦੇਖਿਆ ਜਾਂਦਾ ਹੈ। ਸਿਕਿਉਰਿਟੀ ਦੇ ਪ੍ਰਬੰਧ ਤਾਂ ਹੁੰਦੇ ਹੀ ਨੇ ਔਰ ਡਾਇਸਪੋਰਾ ਸਿੱਖਾਂ ਚੋਂ ਵੀ ਵੱਡੀ ਗਿਣਤੀ 'ਚ ਖਾਸ ਤੌਰ ਤੇ ਹੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦਾ ਦਿਨ ਸੀ, ਜਦੋਂ ਕਿ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ 2019 ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ। ਇਹਨਾਂ 3 ਸਾਲਾਂ 'ਚ ਡਾਇਸਪੋਰਾ ਸਿੱਖ ਵੀ ਵੱਡੀ ਗਿਣਤੀ 'ਚ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਧਾਮ ਨੇ ਉਹਨਾਂ ਦੇ ਦਰਸ਼ਨਾਂ ਨੂੰ ਵੀ ਜਾਂਦੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 40 ਤੋਂ 50 ਹਜ਼ਾਰ ਦੇ ਕਰੀਬ ਸਿੱਖ ਸੰਗਤਾਂ ਦਾ ਇਕੱਠ ਨਨਕਾਣਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਸੋ ਅਸੀਂ ਕੱਲ ਵੀ ਆਪਣੇ ਹੈੱਡਕੁਆਰਟਰ ਨਿਊਯਾਰਕ ਪਹੁੰਚ ਕੇ ਗੱਲਬਾਤ ਕਰਾਂਗੇ, ਪਰ ਅੱਜ ਵੀ ਅਸੀਂ ਕਿਉਂਕਿ ਜਿਹੜੇ ਸਾਊਥ ਏਸ਼ੀਆ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਵੀਰ ਭੈਣਾਂ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ ਜੀ। ਯੂਬਾ ਸਿਟੀ ਦਿਲਚਸਪੀ ਦੇ ਨਾਲ ਜੇ ਦੇਖੀਏ ਕਿ 19ਵੀਂ ਸਦੀ ਦਾ ਉਹ ਪਾਰਟ 1849 ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ ਔਰ ਜ਼ਾਹਰ ਹੈ ਕਿ ਜਦੋਂ ਅਸੀਂ ਪੋਲੀਟੀਕਲ ਪਾਵਰ ਦੇ ਆਉਣ ਜਾਂ ਜਾਣ ਦੀ ਗੱਲ ਕਰਦੇ ਹਾਂ, ਪੋਲੀਟੀਕਲ ਪਾਵਰ ਦੇ ਨਾਲ ਤੁਹਾਡੀ ਇਕਨੋਮਿਕਲ ਪ੍ਰੋਸਪੈਰਿਟੀ ਜੁੜੀ ਹੁੰਦੀ ਹੈ। ਕਿੱਥੇ ਉਹ ਪੰਜਾਬ ਦੀ ਧਰਤੀ, ਉਹ ਵਿਸ਼ਾਲ ਸਰਕਾਰੇ ਖਾਲਸਾ ਜਿੱਥੇ ਕਿ ਯੂਰਪ, ਅਮਰੀਕਾ, ਰਸ਼ੀਆ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਰਮੀ ਜਨਰਲ, ਡਾਕਟਰ ਔਰ ਉਹਨਾਂ ਦੇ ਦੂਸਰੇ ਲੋਕ ਨੌਕਰੀ ਕਰਦੇ ਸਨ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਜਿਹੜੇ ਅੰਗਰੇਜ਼ੀ ਦੇ ਵੀ ਐਕਸਪ੍ਰੈਸ਼ਨ ਹੈ ਟੂ ਗੋ ਆਊਟ ਫॉर द ਗ੍ਰੀਨ ਪੈਸਚਰ, ਔਰ ਜਿੰਨੀਆਂ ਵੀ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਿਵਲਾਈਜੇਸ਼ਨਸ ਡਿਵੈਲਪ ਹੋਈਆਂ, ਉਹਦੇ ਤੋਂ ਪਹਿਲਾਂ ਜਦੋਂ ਕਿ ਮਨੁੱਖ ਮੁੱਢਲੇ ਤੌਰ ਦੇ ਉੱਤੇ ਡੰਗਰ ਪਸ਼ੂ ਉਹਨਾਂ ਦੇ ਨਾਲ ਹੀ ਤੁਰਦਾ ਫਿਰਦਾ ਸੀ, ਜਦੋਂ ਅਕਾਲ ਪੈ ਗਿਆ, ਹਰਿਆਵਲ ਨਹੀਂ ਆ, ਨਿਕਲ ਤੁਰੇ ਇੱਕ ਪਾਸਿਓਂ ਦੂਸਰੇ, ਤੇ ਬਾਅਦ ਦੇ ਵਿੱਚ ਜਿੱਥੇ ਜਿੱਥੇ ਉਹ ਬਹਿੰਦੇ ਚਲੇ ਗਏ ਔਰ ਉਸ ਦੇ ਲਈ ਹਰਿਆਵਲ ਜ਼ਰੂਰੀ ਸੀ ਕਿਉਂਕਿ ਤੁਹਾਡੇ ਜਿਹੜਾ ਹੈ ਉਹ ਸਾਰੇ ਐਨੀਮਲਸ ਦੀ ਸਰਵਾਈਵਲ ਹੀ ਉਹਦੇ ਨਾਲ ਹੀ ਜੁੜੀ ਹੁੰਦੀ ਸੀ। ਸੋ ਜਦੋਂ ਤੁਹਾਡੇ ਰਾਜ ਸਥਾਪਿਤ ਹੋ ਜਾਂਦੇ ਨੇ ਫਿਰ ਤੁਹਾਨੂੰ ਪਰਦੇਸ ਨਹੀਂ ਜਾਣਾ ਪੈਂਦਾ। ਔਰ ਦੇਖੋ 2 ਲਫ਼ਜ਼ ਪੰਜਾਬੀ ਦੇ ਬੇਸ਼ੱਕ ਹੁਣ ਜ਼ਿਆਦਾ ਲਫ਼ਜ਼ ਦੇਸ਼ ਇਸਤੇਮਾਲ ਹੋਣਾ ਸ਼ੁਰੂ ਹੋਇਆ, ਪਰ ਜਦੋਂ ਅਸੀਂ ਦੇਸੀ ਲਫ਼ਜ਼ ਵੀ ਕਹਿੰਦੇ ਹਾਂ ਦੇਸ਼ ਤੋਂ ਹੈ, ਔਰ ਜਦੋਂ ਅਸੀਂ ਪਰਦੇਸ ਕਹਿੰਦੇ ਹਾਂ ਜ਼ਾਹਰ ਹੈ ਕਿ ਦੇਸ਼ ਤੋਂ ਨਿਕਲ ਕੇ ਪਰਦੇਸ ਜਾਣ ਦਾ ਮਤਲਬ ਹੁੰਦਾ ਸੀ ਕਮਾਈ ਦੀ ਖਾਤਰ, ਸਰਵਾਈਵਲ ਦੀ ਖਾਤਰ। ਔਰ ਜਦੋਂ ਤੱਕ ਸਿੱਖ ਰਾਜ ਸੀ ਅਸੀਂ ਇਹ ਠੀਕ ਹੈ ਕਿ ਸਿੱਖੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਔਰ ਇੱਕ ਅੰਦਾਜ਼ੇ ਮੁਤਾਬਕ 50,000 ਮੀਲ ਤੋਂ ਜ਼ਿਆਦਾ ਰਕਬੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਵੇਲੇ, ਆਪਣੇ ਸਫ਼ਰਾਂ ਵੇਲੇ ਸਿੱਖੀ ਦਾ ਮੈਸੇਜ ਦਿੱਤਾ। ਸਾਰੇ ਸਾਊਥ ਏਸ਼ੀਆ 'ਚ, ਮਿਡਲ ਈਸਟ ਤੱਕ, ਈਵਨ ਬਾਕੂ, ਅਜ਼ਰਬਾਈਜਾਨ, ਸੈਂਟਰਲ ਏਸ਼ੀਆ ਤੱਕ ਵੀ ਧਰਮਸ਼ਾਲਾਵਾਂ ਕਾਇਮ ਸੀ, ਸਿੱਖ ਤਾਂ ਸੀ। ਲੇਕਿਨ ਪੰਜਾਬ ਦੀ ਉਸ ਧਰਤੀ ਤੋਂ ਬਾਹਰ ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਇਹ ਫਿਰ 19ਵੀਂ ਸਦੀ ਦੇ ਦੂਸਰੇ ਅੱਧ 'ਚ ਸ਼ੁਰੂ ਹੁੰਦਾ ਔਰ ਉਸ ਦੇ ਵਿੱਚ ਜਿਹੜਾ ਪ੍ਰਵਾਸ ਇੱਕ ਤਾਂ ਧੱਕੇ ਨਾਲ ਬਦੋਬਦੀ ਜਲਾਵਤਨੀ, ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਅਕਸਰ ਸਾਡੀ ਅੱਜ ਵੀ ਸਾਨੂੰ ਉਹ ਤਕਲੀਫ ਦਿੰਦੀ ਹੈ ਕਿ ਕਿਵੇਂ ਮਾਂ ਪੁੱਤਰ ਨੂੰ ਵੀ ਵਿਛੋੜਿਆ ਜਾਂਦਾ ਹੈ ਔਰ ਕਿਵੇਂ ਉਹ ਵਲਾਇਤ ਦੀ ਧਰਤੀ ਦੇ ਉੱਤੇ ਉਹ ਫੋਰਸਡ ਐਕਸਪਲਸ਼ਨ ਸੀ ਉਸ ਧਰਤੀ ਤੋਂ। ਜਾਂ ਅਸੀਂ ਭਾਈ ਮਹਾਰਾਜ ਸਿੰਘ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਔਰ ਉਹਨਾਂ ਨੂੰ ਸਿੰਗਾਪੁਰ ਦੇ ਵਿੱਚ ਲਿਜਾ ਕੇ ਜਿਹੜਾ ਉੱਥੇ ਉਹਨਾਂ ਦਾ ਜਿਹੜਾ ਉਹ ਐਂਡ ਹੁੰਦਾ। ਜਾਂ ਅਸੀਂ ਬਾਬਾ ਰਾਮ ਸਿੰਘ ਨਾਮਧਾਰੀ ਦੀ ਗੱਲ ਦੇਖਦੇ ਹਾਂ ਜਿਨ੍ਹਾਂ ਨੂੰ 1860s ਦੇ ਵਿੱਚ ਰੰਗੂਨ ਬਰਮਾ ਦੇ ਵਿੱਚ ਐਂਡ ਹੁੰਦਾ। ਲੇਕਿਨ ਇਸ ਤੋਂ ਬਾਅਦ ਫਿਰ ਜਿੱਥੇ ਜਿੱਥੇ ਬ੍ਰਿਟਿਸ਼ ਕਾਲੋਨੀ ਸੀ ਉੱਥੇ ਉੱਥੇ ਸਿੱਖ ਜਿਹੜੇ ਨੇ ਔਰ ਪੰਜਾਬ ਦੀ ਧਰਤੀ ਦੇ ਲੋਕ ਜਿਨ੍ਹਾਂ 'ਚ ਉਸ ਵੇਲੇ ਮੁਸਲਮਾਨ ਵੀ ਵੱਡੀ ਗਿਣਤੀ ਦੇ ਵਿੱਚ ਸਾਂਝਾ ਪੰਜਾਬ ਸੀ। ਸੋ ਇਹ ਉਹ ਪੀਰੀਅਡ ਹੈ ਜਦੋਂ ਕਿ ਆਸਟ੍ਰੇਲੀਆ ਦੇ ਹੁਣ ਅਸੀਂ ਮਿਊਜ਼ੀਅਮਸ ਦੇ ਵਿੱਚ ਜਾਂ ਉਹਨਾਂ ਦੇ ਹੋਰ ਸਬੂਤ ਦੇਖ ਰਹੇ ਹਾਂ ਕਿ ਜਿਹੜਾ ਪ੍ਰਵਾਸ ਹੈ 19ਵੀਂ ਸਦੀ ਦੇ ਅਖੀਰ 'ਚ ਆਸਟ੍ਰੇਲੀਆ 'ਚ ਹੁੰਦਾ ਹੈ। ਉਹਦੇ ਨਾਲ ਨਾਲ ਅਸੀਂ ਇਹ ਦੇਖਦੇ ਹਾਂ ਕਿ ਕੈਨੇਡਾ ਦੀ ਧਰਤੀ ਕਾਮਾਗਾਟਾ ਮਾਰੂ ਦੇ 100 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਉਸ ਤੋਂ ਵੀ ਪਹਿਲਾਂ ਸਿੱਖ ਆਉਂਦੇ ਨੇ। ਤੇ ਅਮਰੀਕਾ 'ਚ ਕਿਉਂਕਿ ਯੂਬਾ ਸਿਟੀ ਦੀ ਗੱਲ ਕਰਨ ਤੋਂ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਸ ਖਿੱਤੇ ਦੀ ਇਹ ਜਿਹੜੀ ਸੈਂਟਰਲ ਵੈਲੀ ਹੈ ਕੈਲੀਫੋਰਨੀਆ ਦੀ ਜਿਹਦੇ 'ਚ ਯੂਬਾ ਸਿਟੀ, ਫਰੈਜ਼ਨੋ, ਟਰਲਕ, ਸੈਲਮਾ ਕੁਇਨ ਤੋਂ ਲੈ ਕੇ ਐਲ ਸੈਂਟਰੋ ਤੱਕ ਇਹਦੀ ਇਤਿਹਾਸਕ ਅਹਿਮੀਅਤ ਕੀ ਹੈ। ਔਰ ਜਦੋਂ ਅਸੀਂ ਸਿੱਖਾਂ ਦੇ ਅੱਜ ਜਾਓ ਜਲਾਲ ਦੀ ਗੱਲ ਕਰਦੇ ਹਾਂ ਜ਼ਾਹਰ ਹੈ ਨਗਰ ਕੀਰਤਨ ਲਫ਼ਜ਼ ਤਾਂ ਤਾਜ਼ਾ ਕਢਿਆ ਗਿਆ ਕੁਝ ਦਹਾਕੇ ਪਹਿਲਾਂ ਲਫ਼ਜ਼ ਜਲੂਸ ਹੁੰਦਾ ਸੀ ਔਰ ਜਲੂਸ ਲਫ਼ਜ਼ ਜਲੌ ਤੋਂ ਪੈਦਾ ਹੋਇਆ ਔਰ ਜਲੌ
ਜ਼ਾਹਰ ਹੈ ਤੁਹਾਡੀ ਤਾਮ ਝਾਮ, ਤੁਹਾਡੀ ਤਾਕਤ। ਜੀ ਸੋ ਜਲਾਓ ਤਾਂ ਪੋਲੀਟੀਕਲ ਪਾਵਰ ਵਾਲਿਆਂ ਦੇ ਕੋਲ ਹੁੰਦੇ ਨੇ ਜੀ, ਲੇਕਿਨ ਜਿਵੇਂ ਸਿੱਖਾਂ ਨੇ ਇਸ ਪ੍ਰਵਾਸ ਦੇ ਵਿੱਚ, ਜੇ ਅਸੀਂ ਨਾਰਥ ਅਮਰੀਕਾ ਦੇ ਹਵਾਲੇ ਨਾਲ ਉਸ ਸਾਰੇ ਪੀਰੀਅਡ ਦੀ ਗੱਲ ਕਰੀਏ ਤੇ ਫਿਰ ਇਹ ਫਖਰ ਹੁੰਦਾ ਹੈ ਕਿ ਗੱਲ ਕੱਲਾ ਇਹ ਨਹੀਂ ਹੈ ਕਿ ਤੁਸੀਂ ਇੱਕ ਥਾਂ ਤੇ 1.5 ਲੱਖ ਦਾ ਇਕੱਠ ਦੇਖਦੇ ਹੋ 2-3 ਹਫ਼ਤੇ, ਇੱਕ ਉਸ ਕਿਸਮ ਦਾ ਪ੍ਰਭਾਵ। ਔਰ ਜਿਹੜੇ ਕਈ ਪਹਿਲੀ ਵਾਰ ਆਏ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਦੇਖਿਆ ਹੋਇਆ, ਉਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਜਿੱਥੇ ਸਿੱਖਾਂ ਦਾ ਜਾਹੋ ਜਲਾਲ, ਕਿਉਂਕਿ ਜੇ ਤੁਸੀਂ ਇਸ ਵੈਲੀ 'ਚ ਦੇਖੋ ਕਿ ਐਗਰੀਕਲਚਰ ਬੈਲਟ, ਜਿੱਥੇ ਸਿੱਖਾਂ ਦੇ ਕੋਲ ਜ਼ਮੀਨ ਖਰੀਦਣ ਦਾ ਹੱਕ ਵੀ ਨਹੀਂ ਸੀ, ਗੋਰਿਆਂ ਦੇ ਨਾਂ ਜ਼ਮੀਨ ਹੁੰਦੀ ਸੀ, ਲੇਬਰ ਦੇ ਤੌਰ ਤੇ ਕੰਮ ਕਰਦੇ ਸੀ, ਔਰ ਮੈਕਸੀਕਨ ਔਰ ਸਿੱਖ ਪੰਜਾਬ ਦੇ ਜਿਹੜੇ ਨੇ ਉਹ ਖੇਤੀ ਕਾਮੇ ਸੀ, ਆਮ ਬੜੀ ਥੋੜੀ ਉਜਰਤ ਦੇ ਉੱਤੇ। ਉਹਦੇ 'ਚ ਵੀ ਕਿੰਨੀਆਂ ਡਿਫਿਕਲਟੀ ਸੀ, ਕੋਈ ਕਾਨੂੰਨੀ ਹੱਕ ਨਹੀਂ ਸੀ, ਕੋਈ ਜਿਹੜਾ ਈਵਨ ਨਾ ਤੁਸੀਂ ਵਿਆਹ ਦੇ ਲਈ ਆਪਣਾ ਜੀਵਨ ਸਾਥੀ ਉੱਥੋਂ ਲਿਆ ਸਕਦੇ ਸੀ, ਨਾ ਹੀ ਇੱਥੇ ਤੁਸੀਂ ਕਿਸੇ ਵਾਈਟ ਵੂਮਨ ਨਾਲ ਵਿਆਹ ਕਰ ਸਕਦੇ ਸੀ। ਜੇ ਵਾਈਟ ਵੂਮਨ ਕਰਦੀ ਸੀ ਤਾਂ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ ਜੀ। ਔਰ ਉਸ ਸਾਰੇ ਦੌਰ 'ਚ ਜੇ ਅਸੀਂ 20ਵੀਂ ਸਦੀ ਦੀ ਬਿਗਨਿੰਗ 'ਚ ਦੇਖੀਏ, 1912 ਤੱਕ ਪਹੁੰਚਦੇ ਹਾਂ, ਪਹਿਲਾ ਗੁਰਦੁਆਰਾ ਸਾਹਿਬ ਜਿਹੜਾ ਇਸ ਸਾਰੇ ਖਿੱਤੇ 'ਚ ਅਮਰੀਕਾ ਦੇ ਵਿੱਚ ਸਥਾਪਿਤ ਹੁੰਦਾ ਹੈ। ਹਾਲਾਂਕਿ ਸਭ ਤੋਂ ਪਹਿਲਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹੈ, ਪਰ 1912 ਦੇ ਵਿੱਚ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉਸ ਦੀ ਸਥਾਪਨਾ ਹੁੰਦੀ ਹੈ। ਔਰ ਇਹ ਉਹ ਪੀਰੀਅਡ ਹੈ, ਔਰ ਇਹ ਮੈਂਸ਼ਨ ਕਰਨਾ ਬੜਾ ਜ਼ਰੂਰੀ ਹੈ ਕਿ ਜਦੋਂ ਅੱਜ ਅਸੀਂ ਖਾਲਿਸਤਾਨ ਦੀ ਇਕੱਲੀ ਸਿਰਫ ਤੜਪ ਨਹੀਂ, ਖਾਲਿਸਤਾਨ ਦੀ ਹਮਾਇਤ ਇਸ ਧਰਤੀ ਤੋਂ ਦੇਖਦੇ ਹਾਂ, ਤੇ ਫਿਰ ਇਸੇ ਹੀ ਧਰਤੀ ਨੇ ਕਦੇ 1912-13 ਤੱਕ ਪਹੁੰਚਦੇ ਹਾਂ ਲਗਭਗ 8000 ਦੇ ਕਰੀਬ ਸਿੱਖ ਜਿਹੜੇ ਨੇ ਉਹ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ ਦੇ ਵਿੱਚ ਸੀ ਜੀ। ਔਰ ਉਹਨਾਂ ਚੋਂ 7000 ਦੇ ਕਰੀਬ ਸਿੱਖ ਜਿਹੜੇ ਨੇ ਉਹ ਸਭ ਕੁਝ ਛੱਡ ਛਡਾ ਕੇ ਆਪਣੇ ਵਤਨ ਨੂੰ ਅੰਗਰੇਜ਼ਾਂ ਤੋਂ, ਫਰੰਗੀਆਂ ਤੋਂ ਆਜ਼ਾਦ ਕਰਾਉਣ ਦੇ ਲਈ ਕੂਚ ਕਰਦੇ ਨੇ। ਔਰ ਉਹ ਜਿਹੜੀ ਕਿ ਗਦਰ ਮੂਵਮੈਂਟ, ਜਿਸ ਨੂੰ ਅੱਜ ਜਦੋਂ ਭਾਰਤ ਦੇ ਵਿੱਚ ਆਜ਼ਾਦੀ ਦਾ 75ਵਾਂ ਮਹੋਤਸਵ ਦੇ ਨਾਂ ਥੱਲੇ ਨੌਟੰਕੀਆਂ ਕੀਤੀਆਂ ਜਾ ਰਹੀਆਂ ਨੇ, ਤੁਹਾਨੂੰ ਕਿਤੇ ਉਹ ਨਜ਼ਰ ਨਹੀਂ ਆਏਗਾ। ਇਹ ਉਹ ਪੀਰੀਅਡ ਸੀ ਜਦੋਂ ਕਿ ਗਾਂਧੀ ਸਬਸਰਵੀਐਂਟ ਸੀ ਗੋਰਿਆਂ ਦਾ ਉੱਥੇ ਸਾਊਥ ਅਫਰੀਕਾ ਦੇ ਵਿੱਚ। ਇਹ ਸਾਰੇ ਜਿਹੜੀ ਵਿਦਨ ਵੀ ਕਾਂਗਰਸ ਜਿਹੜੀ ਇੱਕ ਗੋਰੇ ਨੇ 1885 ਚ ਯੂਰੋਜ਼ ਨੇ ਬਣਾਈ, ਉਹ ਸਾਰੇ ਡੋਮੀਨੀਅਨ ਸਟੇਟਸ ਤੇ ਮੋਰ ਰਾਈਟ ਤੇ ਵੋਟਾਂ ਦਾ ਹੱਕ ਤੇ ਇਧਰ ਉਧਰ ਇਸ ਕਿਸਮ ਦਾ ਮੰਗ ਰਹੇ ਸੀ। ਤੇ ਇਥੋਂ ਜਿਹੜੀ ਉਹ ਆਵਾਜ਼ ਸੀ ਕਿ ਰਹਿਣ ਨਾ ਦੇਵੋ ਹਿੰਦ ਚ ਰਾਜ ਫਰੰਗੀ ਦਾ, ਔਰ ਉਸ ਦੇ ਥੱਲੇ ਫੁੱਲ ਸਕੇਲ ਗਦਰ ਮਚਾਉਣ ਦੇ ਲਈ ਲਗਭਗ 13-14 ਮੁਲਕਾਂ ਚੋਂ ਸਿੱਖ, ਜਿਨ੍ਹਾਂ 'ਚ ਸ਼ੰਘਾਈ, ਸਿੰਗਾਪੁਰ, ਫਿਲੀਪੀਨਸ, ਇਹਨਾਂ ਸਾਰਿਆਂ ਚੋਂ ਵੀ ਨਿਕਲੇ ਸੀ। ਔਰ ਇੱਥੇ 8000 ਚੋਂ 7000 ਸਿੱਖ ਚਲੇ ਗਏ ਸੀ, ਕਿਉਂਕਿ ਇਹ ਉਹ ਸਪਿਰਿਟ ਸੀ। ਔਰ ਇਹੀ ਸਟਾਕਟਨ, ਇੱਥੇ ਹੀ ਕਦੇ ਪਹਿਲੀ ਪ੍ਰੈਸ ਲੱਗਦੀ ਹੈ ਗਦਰ ਗੂੰਜਾਂ ਦੇ ਨਾਂ ਥੱਲੇ, ਔਰ ਗਦਰ ਕਰਤਾਰ ਸਿੰਘ ਸਰਾਭਾ ਵਰਗੇ ਉਸ ਦੇ ਜਿਹੜੇ ਨੇ ਐਡੀਟਰ ਬਣਦੇ ਨੇ। ਔਰ ਉਹ ਜਦੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਅੰਗਰੇਜ਼ਾਂ ਦਾ, ਕਿਉਂਕਿ ਜ਼ਾਹਰ ਹੈ ਭਾਵੇਂ ਅਮਰੀਕਾ ਦੀ ਜਿਹੜੀ ਹੈ ਕੋਈ ਬ੍ਰਿਟਨ ਦੇ ਨਾਲ ਕੋਈ ਬਹੁਤ ਚੰਗੀ ਰਿਲੇਸ਼ਨਸ਼ਿਪ ਤਾਂ ਨਹੀਂ ਰਹੀ, ਅਮਰੀਕਾ ਖੁਦ ਵੀ ਬ੍ਰਿਟਨ ਦੇ ਕਬਜ਼ੇ ਚੋਂ ਆਜ਼ਾਦ ਹੋਇਆ, ਲੇਕਿਨ ਫਿਰ ਅਸੀਂ 1913-14 ਤੱਕ ਫਸਟ ਵਰਲਡ ਵਾਰ ਸ਼ੁਰੂ ਹੋ ਜਾਂਦੀ ਹੈ ਜੀ। ਔਰ ਉਹਦੇ 'ਚ ਕਾਫੀਆ ਕੱਸਿਆ ਜਾਂਦਾ, ਇੱਥੋਂ ਵਾਲਾ ਇਮੀਗ੍ਰੇਸ਼ਨ ਆਲਮੋਸਟ ਬੰਦ ਹੋ ਜਾਂਦੀ ਹੈ। ਔਰ ਇਹ ਜਿਹੜਾ ਪੀਰੀਅਡ ਹੈ 1913-14 ਤੋਂ ਲੈ ਕੇ ਫਿਰ 1960 ਤੱਕ ਆਲਮੋਸਟ ਤੁਸੀਂ ਹਾਫ ਸੈਂਚੁਰੀ ਕਹਿ ਸਕਦੇ ਹੋ। ਤੁਹਾਨੂੰ ਬਿਲਕੁਲ ਕੋਈ ਇੱਕਾ ਦੁੱਕਾ ਕੋਈ ਪੜ੍ਹਨ ਲਈ ਕਿਤੇ ਆ ਗਿਆ ਜਾਂ ਕੋਈ, ਲੇਕਿਨ ਬਿਲਕੁਲ ਤੁਹਾਨੂੰ ਜਿਹੜੇ ਨੇ ਸਖਤ ਲਾਅ ਔਰ ਜਿਹੜਾ ਉਹ ਰਹਿੰਦੇ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਮਰੀਕਾ ਦੀ ਧਰਤੀ ਤੇ ਅਸੀਂ ਮਾਰਟਨ ਲੂਥਰ ਕਿੰਗ ਜਾਂ ਮੈਲਕਮ ਐਕਸ ਜਾਂ ਸਿਵਲ ਲਿਬਰਟੀ ਮੂਵਮੈਂਟ ਦੇਖਦੇ ਹਾਂ 60s ਦੀ ਜੀ, ਇਹ ਉਹ ਪੀਰੀਅਡ ਹੈ ਕਿ ਕੱਲਾ ਇਹੀ ਨਹੀਂ ਕਿ ਕਾਲਿਆਂ ਨੂੰ ਵੋਟ ਦਾ ਹੱਕ ਮਿਲਿਆ ਜਾਂ ਉਹਨਾਂ ਦੇ ਖਿਲਾਫ ਜਿਹੜੇ ਸੈਗਰੀਗੇਸ਼ਨ ਦੇ, ਅਪਾਰਥਾਈਡ ਦੇ ਕਾਨੂੰਨ ਸੀ ਉਹ ਪਾਸੇ ਗਏ, ਇਮੀਗ੍ਰੇਸ਼ਨ ਵੀ ਇਹਦੇ ਨਾਲ ਖੁੱਲਦੀ। ਔਰ ਪਹਿਲਾ ਬੈਚ ਜਿਹੜਾ ਹੈ ਫਿਰ 60ਵੇਂ 70ਵੇਂ ਤੱਕ ਪਹੁੰਚਦੇ ਆ, ਡਾਕਟਰਸ, ਇੰਜੀਨੀਅਰ, ਇਸ ਕਿਸਮ ਦੇ ਲੋਕ ਇੱਥੇ ਆਉਂਦੇ ਨੇ। 80ਵੇਂ ਤੱਕ ਪਹੁੰਚਦੇ ਆ, ਅਸੀਂ ਦੇਖਦੇ ਹਾਂ ਜਦੋਂ ਭਾਰਤ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੁੰਦੇ ਨੇ, ਔਰ ਫਿਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਪ੍ਰਵਾਸ ਹੈ, ਪਹਿਲਾ ਜਿਹੜੇ ਬਿਗਨਿੰਗ ਸੀ 19th ਸੈਂਚੁਰੀ, ਉਹ ਜ਼ਾਹਰ ਹੈ ਫॉर ਦਾ ਗ੍ਰੀਨ ਪੈਸਚਰ ਸੀ ਕਿ ਵੀ ਤੁਸੀਂ ਆਪਣੀ ਰੋਟੀ ਰੋਜ਼ੀ ਲਈ ਕਰ ਰਹੇ ਹੋ ਜੀ। ਲੇਕਿਨ ਭਾਵੇਂ ਆਪਣੀ ਰੋਟੀ ਰੋਜ਼ੀ ਜਾਂ ਚੰਗਾ ਜੀਵਨ ਜੀਣ ਦੇ ਲਈ ਆਏ,
ਲੇਕਿਨ ਮੂਲ ਤੌਰ ਤੇ ਸਿੱਖਾਂ ਦੇ ਅੰਦਰ ਆਜ਼ਾਦੀ ਦਾ ਫਲੇਮ ਹਮੇਸ਼ਾ ਬਲਦਾ ਹੈ। ਸਿੱਖ ਖੁਦ ਮੁਖਤਾਰ ਹੈ ਔਰ ਉਹ ਚਲੇ ਜਾਂਦੇ ਨੇ ਕਿ ਵੀ ਅਸੀਂ ਆਪਣੀ ਧਰਤੀ ਦੇ ਉੱਤੇ ਜਾ ਕੇ ਆਪਣੇ ਉਸ ਥਾਂ ਨੂੰ ਆਜ਼ਾਦ ਕਰਵਾਉਣਾ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਉਹ ਸਾਰਾ ਉਹਨਾਂ ਦਾ ਐਫਰਟ ਅਲਟੀਮੇਟਲੀ ਹਿੰਦੂ ਨੈਸ਼ਨਲਿਜ਼ਮ ਦੇ ਖਾਤੇ 'ਚ ਚਲਾ ਜਾਂਦਾ। ਲੇਕਿਨ ਉਹ ਭਾਵਨਾ, ਉਹ ਸਪਿਰਿਟ ਗਦਰੀ ਬਾਬਿਆਂ ਦੀ, ਉਸ ਨੂੰ ਸਲਾਮ ਹੈ। ਜਦੋਂ ਅਸੀਂ ਇੱਥੇ ਬੈਠ ਕੇ, ਮੈਂ ਤਾਂ ਜਦੋਂ ਵੀ ਇਸ ਸੈਂਟਰਲ ਵੈਲੀ 'ਚ ਆਉਂਦਾ ਹੈ ਪਹਿਲਾਂ ਮੇਰਾ ਉਸ ਮਿੱਟੀ ਨੂੰ ਚੁੱਕ ਕੇ ਮੱਥੇ ਨੂੰ ਲਾਉਣ ਨੂੰ ਜੀ ਕਰਦਾ ਹੁੰਦਾ ਹੈ ਕਿ ਇਸ ਧਰਤੀ ਦੇ ਉੱਤੇ ਸਾਡੇ ਬਾਬਿਆਂ ਨੇ, ਸਾਡੇ ਬਜ਼ੁਰਗਾਂ ਨੇ ਕਿਸ ਕਦਰ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਜੀ। ਹੁਣ ਇਹ ਜਿਹੜਾ 80ਵਿਆਂ ਤੋਂ ਬਾਅਦ ਇਹੀ ਧਰਤੀ ਫੇਰ ਪਹਿਲੇ ਸਾਡੇ ਬਜ਼ੁਰਗਾਂ ਨੇ 1912 ਚ ਜਦੋਂ ਕਿ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦਾ ਪਹਿਲਾ ਗੁਰਦੁਆਰਾ ਬਣਿਆ, ਉਹ ਗੁਰਦੁਆਰਾ ਬਣਦਿਆਂ ਹੀ ਜਿਹੜਾ ਉਹ ਆਜ਼ਾਦੀ ਮੂਵਮੈਂਟ ਦਾ ਸੈਂਟਰ ਬਣ ਗਿਆ ਔਰ ਉਹਦੇ ਚ ਹਿੰਦੂ ਮੁਸਲਮਾਨ ਇੱਥੇ ਹੀ ਕਦੇ ਜਿਹੜੇ ਨੇ ਸਾਰੇ ਇਕੱਠੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਵੀ ਆਪਣੇ ਮੁਲਕ ਦੇ ਲਈ ਪਿਆਰ ਸੀ। ਲੇਕਿਨ ਇਤਿਹਾਸ ਪੂਰਾ ਇੱਕ ਕਲੌਕ ਘੁੰਮਦਾ ਹੈ ਔਰ 1984 ਤੋਂ ਬਾਅਦ ਉਹੀ ਸਟਾਕਟਨ ਦਾ ਗੁਰਦੁਆਰਾ ਜਿਹੜਾ ਉਹ ਹੈੱਡਕੁਆਟਰ ਬਣ ਜਾਂਦਾ ਹੈ ਖਾਲਿਸਤਾਨ ਦੀ ਮੂਵਮੈਂਟ ਦਾ। ਔਰ ਹੌਲੀ 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 ਇਹ ਸੈਂਟਰਲ ਵੈਲੀ ਜਿਹਦੇ 'ਚ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਆਲਮੋਸਟ ਹਰ ਜਿਹੜਾ ਟਾਊਨ ਹੈ ਇਸ ਵੈਲੀ ਦਾ ਉਹਦੇ 'ਚ ਆਪਣੇ ਦੋ ਕਈ ਥਾਂ ਤੇ 2 ਤੋਂ ਜ਼ਿਆਦਾ ਗੁਰਦੁਆਰੇ ਵੀ ਨੇ। ਹੁਣ ਇਹ ਇਸ ਦਾ ਪਿਛੋਕੜ ਹੈ ਔਰ ਇਹ ਜਦੋਂ ਅਸੀਂ ਇਸ ਯੂਬਾ ਸਿਟੀ ਸਿੱਖ ਡੇ ਪੈਰੇਡ ਦੀ ਗੱਲ ਕਰਦੇ ਹਾਂ ਜੀ, ਅਮਰੀਕਾ ਦੇ ਵਿੱਚ ਕੱਲਾ ਇਹੀ ਨਹੀਂ ਕਿ ਸਭ ਤੋਂ ਵੱਡਾ ਇਕੱਠ ਹੈ ਸਾਲ ਦਾ ਕੈਲੰਡਰ ਦਾ, ਲੇਕਿਨ ਇਨ ਕੰਟਰਾਸਟ ਬੇਸ਼ੱਕ ਸਰੀ ਦੇ ਵਿੱਚ ਜਿਹੜਾ ਨੰਬਰ ਦੇ ਲਿਹਾਜ਼ ਨਾਲ ਖਾਲਸਾ ਸਾਜਨਾ ਦੇ ਵਿੱਚ 4-5 ਲੱਖ ਸਿੱਖ ਇਕੱਠੇ ਹੁੰਦੇ ਨੇ, ਇੱਥੇ ਇਹ ਜਿਹੜਾ ਲੇਕਿਨ ਉਹ ਇੱਕ ਦਿਨ ਦਾ ਜਲਵਾ ਹੁੰਦਾ ਹੈ। ਇੱਥੇ ਓਵਰ ਏ ਸਪੈਨ ਆਫ ਆਲਮੋਸਟ 2-3 ਮਹੀਨੇ ਤੋਂ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ। ਸਤੰਬਰ ਦੇ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਲੜੀ ਦੀ ਸ਼ੁਰੂਆਤ ਹੁੰਦੀ ਹੈ ਔਰ ਮੈਂ ਆਪਣੇ ਗੈਰ ਸਿੱਖ ਵਿਊਅਰਸ ਨੂੰ ਦੱਸਦੇ ਹਾਂ ਕਿ ਅਖੰਡ ਦਾ ਮਤਲਬ ਹੁੰਦਾ ਅਨਇੰਟਰਪਟਡ ਔਰ ਗੁਰੂ ਗ੍ਰੰਥ ਸਾਹਿਬ ਜਿਹੜੇ ਦੇ 1430 ਅੰਗ ਅਸੀਂ ਕਹਿੰਦੇ ਹਾਂ ਇਨ ਆਨਰ, ਕਿਉਂਕਿ ਸਾਡੇ ਲਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਵੇਂ ਸਾਡੇ ਮਨਾਂ 'ਚ ਪਾਕੀਜ਼ਗੀ ਹੈ। ਪਰ ਆਮ ਲੋਕਾਂ ਦੀ ਅੰਡਰਸਟੈਂਡਿੰਗ ਲਈ ਕਿ ਪੇਜਿਸ 1430 ਪੇਜਿਸ ਨੇ ਜਿਨ੍ਹਾਂ ਨੂੰ ਜੇ ਅਨਇੰਟਰਪਟਡ ਗਾਇਆ ਪੜ੍ਹਿਆ ਜਾਏ ਤੇ 48 ਘੰਟੇ ਲੱਗਦੇ ਨੇ ਔਰ ਉਸ ਨੂੰ ਅਸੀਂ ਅਖੰਡ ਪਾਠ ਕਹਿੰਦੇ ਹਾਂ ਔਰ ਇਹ ਇੱਕ ਜਿਹੜਾ ਉਸ ਨੂੰ ਇੱਕ ਮੁਤਬਰਕ ਮੰਨਿਆ ਜਾਂਦਾ ਹੈ ਔਰ ਸਿੱਖ ਇਹਨੂੰ ਆਨਰ ਸਮਝਦੇ ਨੇ ਕਿ ਉਹ ਜਿਹੜਾ ਇਸ ਦੇ ਲਈ ਅਖੰਡ ਪਾਠ ਕਰਵਾਉਂਦੇ ਨੇ। ਸੋ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ, ਜਦੋਂ ਤੱਕ ਅਕਤੂਬਰ ਦਾ ਐਂਡ ਹੁੰਦਾ ਹੈ ਫਿਰ ਅਸੀਂ ਦੇਖਦੇ ਹਾਂ ਕਿ ਉਸ ਫਲੇਵਰ ਦੇ ਨਾਲ ਜਿਹੜਾ ਦੂਸਰਾ ਪਾਠ ਵੀ ਸ਼ੁਰੂ ਹੋ ਜਾਂਦਾ ਹੈ, ਗੁਰਬਾਣੀ, ਕੀਰਤਨ ਔਰ ਕਥਾ। ਮਤਲਬ ਇਹ ਹੈ ਕਿ ਜਿਹੜੇ ਵੀ ਪੰਜਾਬ ਤੋਂ ਖਾਸ ਤੌਰ ਤੇ ਹਰਮੰਦਰ ਸਾਹਿਬ ਜਾਂ ਦੂਸਰੇ ਇਤਿਹਾਸਕ ਗੁਰਦੁਆਰਿਆਂ ਦੇ ਜਿਹੜੇ ਸਾਡੇ ਰਾਗੀ ਨੇ ਜਿਹੜੇ ਕਿ ਮਿਊਜ਼ਿਕ ਦੇ ਉੱਤੇ ਜਿਹੜੇ ਮਿਊਜ਼ਿਕ ਤੇ ਰਾਗ ਗੁਰੂ ਗ੍ਰੰਥ ਸਾਹਿਬ, ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਮਿਊਜ਼ਿਕ ਦੇ ਉੱਤੇ ਬੇਸਡ ਹੈ, ਉਸ ਦੀ ਹਦਾਇਤ ਹੈ ਕਿ ਕਿਹੜਾ ਰਾਗ ਗਾਣੇ, 31 ਟੋਟਲ ਰਾਗ ਨੇ ਔਰ ਉਹ ਇੱਕ ਆਪਣੇ ਆਪ ਦੇ ਵਿੱਚ ਉਸ ਨੂੰ ਅਸੀਂ ਕੀਰਤਨ ਸਮਾਗਮ ਕਹਿੰਦੇ ਹਾਂ, ਉਸ ਦੀ ਸ਼ੁਰੂਆਤ ਹੋ ਜਾਂਦੀ ਹੈ ਔਰ 2 ਹਫ਼ਤੇ ਤੋਂ ਪਹਿਲਾਂ ਪਹੁੰਚਣ ਤੱਕ ਫਿਰ ਅੱਡ-ਅੱਡ ਐਕਟੀਵਿਟੀਜ਼ ਉਹ ਯੂਥ ਨਾਲ ਰਿਲੇਟਡ ਐਗਜ਼ੀਬਿਸ਼ਨ, ਪੰਜਾਬੀ ਕਮਿਊਨਿਟੀ ਸੈਂਟਰ ਹੈ ਉਸ ਦੇ ਵਿੱਚ ਡਿਸਕਸ਼ਨਸ, ਸੈਮੀਨਾਰ ਔਰ ਜਿਵੇਂ ਇੱਕ ਕਮਿਊਨਿਟੀ ਸੈਂਟਰ ਦੀ ਡਿਸਕਸ਼ਨ 'ਚ ਇਸ ਵਾਰ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰੋਮੀਨੈਂਟ ਸ਼ਾਇਰਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਯੂਨੀਵਰਸਲਿਜ਼ਮ ਦੇ ਮੈਸੇਜ ਦੇ ਉੱਤੇ ਨਜ਼ਮਾਂ ਲਿਖੀਆਂ ਨੇ, ਉਹਨਾਂ ਦਾ ਪੂਰਾ ਉਹ ਸੈਸ਼ਨ ਸੀ ਔਰ ਇਸੇ ਤਰੀਕੇ ਨਾਲ ਫਿਰ ਓਵਰਆਲ ਵੀ ਜਿਹੜਾ ਉਹ ਗੱਤਕਾ ਕੰਪੀਟੀਸ਼ਨ ਜਿਹੜਾ ਮਾਰਸ਼ਲ ਆਰਟ ਹੈ ਔਰ ਦੂਸਰਾ ਔਰ ਹਫ਼ਤਾ ਪਹਿਲਾਂ ਤੱਕ ਪਹੁੰਚਦੇ ਆ ਤਾਂ ਫਿਰ ਤੁਹਾਨੂੰ ਇਵੇਂ ਮਹਿਸੂਸ ਹੁੰਦਾ ਹੈ ਕਿ 4 ਚਫੇਰੇ ਫਜ਼ਾ ਦੇ ਵਿੱਚ ਕੌਮੀ ਰੰਗ, ਸਿੱਖੀ ਪਿਆਰ ਉਹ ਤਾਂ ਨਜ਼ਰ ਆਉਂਦਾ ਹੀ ਹੈ ਔਰ ਕਲੋਜ਼ ਪਹੁੰਚਦੇ ਆ ਜਿਵੇਂ ਤੁਸੀਂ ਦੱਸਿਆ ਕਿ ਵੀ ਇੱਕ ਦਿਨ ਪਹਿਲਾਂ ਜਿਹੜਾ ਜੇ ਕਿਉਂਕਿ ਇਹ ਵੀ ਇਹਨਾਂ ਨੇ ਫਿਕਸ ਕੀਤਾ ਹੋਇਆ ਕਿ ਜਿਹੜਾ ਵੀ ਨਵੰਬਰ ਦਾ ਪਹਿਲਾ ਐਤਵਾਰ ਹੋਏਗਾ ਉਸ ਦਿਨ ਇਹ ਜਲੂਸ ਜਾਂ ਜਲੌ ਹੁੰਦਾ। ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਕਿ ਜ਼ਾਹਰ ਹੈ ਮੀਰੀ ਔਰ ਪੀਰੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦਾ ਔਰ ਜਿਵੇਂ ਅਸੀਂ ਇਹ ਦੱਸਾਂਗੇ ਕਿ ਵੀ ਇਹ ਗੁਰਗੱਦੀ ਦਿਵਸ ਹੈ ਜਿਹਦੀ ਕੀ ਅਹਿਮੀਅਤ ਹੈ ਔਰ ਦੂਸਰੇ ਪਾਸੇ ਮੀਰੀ, ਨਿਸ਼ਾਨ ਸਾਹਿਬ, ਸਿੱਖ ਫਲੈਗ,
ਜਿਹੜਾ ਸਾਡੀ ਸੋਵਰਨਿਟੀ ਦਾ ਪ੍ਰਤੀਕ ਔਰ ਉਹਨੂੰ ਵੀ ਪੂਰੇ ਉਸੇ ਹੀ ਜਾਓ ਜਲਾਲ ਦੇ ਨਾਲ ਅਨਫਰਲ ਕੀਤਾ ਜਾਂਦਾ ਹੈ। ਪੁਰਾਣਾ ਜਿਹੜਾ ਲੱਗਾ ਹੁੰਦਾ ਉਹਨੂੰ ਡਾਊਨ ਕਰਕੇ ਉਸ ਦਾ ਕੱਪੜਾ ਬਦਲਿਆ ਜਾਂਦਾ ਹੈ। ਸੋ ਇਹ ਇੱਕ ਦਿਨ ਪਹਿਲਾਂ ਹੁੰਦਾ ਹੈ ਨਗਰ ਕੀਰਤਨ ਤੋਂ, ਉਸ ਤੋਂ ਇੱਕ ਦਿਨ ਪਹਿਲਾਂ ਆਤਿਸ਼ਬਾਜ਼ੀ ਹੁੰਦੀ ਹੈ ਔਰ ਫਿਰ ਜਿਹੜਾ ਫਾਈਨਲ ਡੇ ਹੈ ਜਿਵੇਂ ਉਸ ਦੇ ਵਿੱਚ ਅੱਡ ਫਲੋਟਸ ਹੁੰਦੇ ਨੇ ਔਰ ਅਸੀਂ ਸਾਡੀ ਟੀਮ ਜਿਹੜੀ ਕਿ ਵੀਰਵਾਰ ਥਰਸਡੇ ਅਸੀਂ ਇਸ ਧਰਤੀ ਤੇ ਪਹੁੰਚ ਗਏ ਸੀ ਯੂਬਾ ਸਿਟੀ ਦੀ, ਉਹਦੇ ਨਾਲ ਜਿਹੜੀ ਹੈ ਲਾਈਵ ਪ੍ਰੋਗਰਾਮ ਤਿੰਨੋਂ ਹੀ ਜਿਹੜੇ ਨੇ ਫਰਾਈਡੇ ਸੈਟਰਡੇ ਸੰਡੇ ਅਸੀਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਉਹਦੇ ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ, ਪਰ ਇਹ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ 13 ਅਪ੍ਰੈਲ 1978 ਦਾ ਜਿਹੜਾ ਅੰਮ੍ਰਿਤਸਰ ਦਾ ਸਾਕਾ ਜਿਹੜਾ ਵਰਤਾਇਆ ਜਾਂਦਾ ਹੈ, ਜਿਸ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਜਿਨ੍ਹਾਂ ਨੇ ਇਸ ਕਿਸਮ ਦੇ ਸਾਰੇ ਲੋਕ ਖੜੇ ਕੀਤੇ ਔਰ ਉਸ ਦੀ ਇਹ ਸਮਝਦੇ ਆ ਕਿ ਭਾਈ ਸਿੱਖਾਂ ਦਾ ਇੱਕ ਤਬਕਾ ਜਿਹਦਾ ਅਜੇ ਵੀ ਉਹਦਾ ਹਿੱਸਾ ਇੱਕ ਜਿਹੜਾ ਉਹ ਅਨਅਵੇਅਰ ਹੈ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਉਹਨਾਂ ਨੇ ਆਪਣਾ ਇਸ ਧਰਤੀ ਦਾ ਸਫ਼ਰ ਮੁਕੰਮਲ ਕੀਤਾ ਤੇ ਉਹਨਾਂ ਨੇ ਜਿਹੜਾ ਫਾਈਨਲ ਹਦਾਇਤ ਆਪਣੀ ਕੌਮ ਨੂੰ ਆਪਣੀ ਉਮਤ ਨੂੰ ਦਿੱਤੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਤੋਂ ਔਨਵਰਡਸ ਕੋਈ ਵੀ ਫਿਜ਼ੀਕਲ ਫਾਰਮ ਦੇ ਵਿੱਚ ਗੁਰੂ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਐਜ਼ ਐਨ ਇਟਰਨਲ ਗੁਰੂ, ਔਰ ਇਹਨੂੰ ਅਸੀਂ ਸ਼ਬਦ ਗੁਰੂ ਵੀ ਕਹਿੰਦੇ ਹਾਂ ਕਿਉਂਕਿ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ 'ਚ ਰੱਬ ਦੀ ਇਬਾਦਤ, ਰੱਬ ਦੀ ਸਿਫਤ ਸਲਾਹ, ਰੱਬ ਦੇ ਗੁਣ ਗਾਇਨ ਕੀਤੇ ਹੋਏ ਨੇ ਔਰ ਇਹਨਾਂ ਦੇ ਰਾਹੀਂ ਜਿਹੜਾ ਅਸੀਂ ਆਪਣੇ ਅਕਾਲ ਪੁਰਖ ਦੇ ਨਾਲ, ਰੱਬ ਦੇ ਨਾਲ ਆਪਣੀਆਂ ਸਾਂਝਾਂ ਪਾਉਂਦੇ ਹਾਂ ਔਰ ਦੁਨਿਆਵੀ ਸੈਕੂਲਰ ਵਰਲਡ ਦੇ ਵਿੱਚ ਅਗਵਾਈ ਲੈਣ ਦੇ ਲਈ ਜਿਹੜਾ 10ਵੇਂ ਪਾਤਸ਼ਾਹ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਕਿ ਵਰਲਡਲੀ ਜਿਹੜੇ ਮੈਸੇਜ ਨੇ ਉਹਨੂੰ ਗੁਰੂ ਪੰਥ ਦੇ ਨਾਲ ਅਸੀਂ ਜਿਹੜਾ ਉਹ ਡਿਫਾਈਨ ਕਰਦੇ। ਸੋ ਇਹ ਕਨਸੈਪਟ ਗੁਰੂ ਗ੍ਰੰਥ, ਗੁਰੂ ਪੰਥ, ਜਿਨ੍ਹਾਂ ਦੋ ਪਿਲਰਸ ਦੇ ਉੱਤੇ ਸਿੱਖੀ ਖੜੀ ਹੈ ਔਰ ਇਹ ਜਿਹੜੇ ਇੱਥੋਂ ਦੇ ਸਿਆਣੇ ਲੋਕ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਬਹੁਤ ਸਾਰੀਆਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ, 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਜਾਂ ਅੰਮ੍ਰਿਤਸਰ ਜਾਂ ਦੂਸਰੀਆਂ ਥਾਵਾਂ ਤੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਜਾਂ ਕੁਝ ਥਾਵਾਂ ਤੇ ਦਿੱਲੀ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਉੱਤੇ ਨਗਰ ਕੀਰਤਨ ਜਲੂਸ ਹੁੰਦੇ ਨੇ ਔਰ ਲੇਕਿਨ ਇਸ ਗੱਲ ਤੇ ਫੋਕਸ ਕਰਨਾ, ਕੌਮ ਤੱਕ ਇਹ ਮੈਸੇਜ ਆਣਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ ਹੈ। ਸੋ ਉਹਨਾਂ ਨੇ ਇਹ ਫਿਕਸ ਕੀਤਾ ਕਿਉਂਕਿ ਅਕਤੂਬਰ ਦੇ ਆਲਮੋਸਟ ਲਾਸਟ ਵੀਕ ਦੇ ਵਿੱਚ ਉਹ ਦੋਵੇਂ ਦਿਨ ਹੁੰਦੇ ਨੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ ਔਰ ਫਿਰ 2 ਦਿਨ ਬਾਅਦ ਉਹ ਜੋਤੀ ਜੋਤ ਸਮਾਏ। ਸੋ ਇਹਨਾਂ ਨੇ ਨਵੰਬਰ ਦਾ ਪਹਿਲਾ ਹਫਤਾ ਔਰ ਪਹਿਲਾ ਸੰਡੇ ਰੱਖਿਆ, ਕੋਈ ਵੀ ਡੇਟ ਆਏ ਔਰ ਇਹ 43 ਸਾਲਾਂ ਤੋਂ ਐਤਕੀ 43ਵਾਂ ਸੀ ਔਰ ਜੋ ਇਸ ਵਾਰ ਜਾਹੋ ਜਲਾਲ ਸੀ। ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਵੀ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਹੋ ਰਹੀਆਂ ਨੇ, ਉਸ ਦਾ ਅਸੀਂ ਜ਼ਿਕਰ ਕਰਾਂਗੇ, ਡਿਸਕਸ ਕਰਾਂਗੇ। ਪਰ ਇਹ ਜਿਵੇਂ ਗੁਰਬਾਣੀ ਦੇ ਵਿੱਚ ਇੱਕ ਥਾਂ ਫਰਮਾਨ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਔਰ ਜਦੋਂ ਤੁਸੀਂ ਇਸ ਕਿਸਮ ਦੇ ਮਾਹੌਲ 'ਚ ਹੁੰਦੇ ਹੋ, ਹਾਲਾਂ ਅਸੀਂ ਲਗਾਤਾਰਤਾ ਨਾਲ ਹੁਣ ਤਾਂ ਸਾਡੇ ਸਾਲ ਦੇ ਕੈਲੰਡਰ 'ਚ ਕਿੰਨੇ ਨਗਰ ਕੀਰਤਨ ਹੁੰਦੇ ਨੇ ਜਿਨ੍ਹਾਂ 'ਚ ਅਸੀਂ ਪਾਰਟਿਸਿਪੇਟ ਕਰਦੇ ਹਾਂ, ਪਰ ਮੈਂ ਆਪਣੀਆਂ ਅੱਖਾਂ 'ਚੋਂ ਅਥਰੂ ਨਹੀਂ ਰੋਕ ਸਕਦਾ। ਵਲਵਲੇ, ਜਜ਼ਬੇ ਔਰ ਇਹ ਗੁਰੂ ਦੀ ਵਡਿਆਈ ਦੇ ਨਾਲ ਜੁੜਿਆ ਹੋਇਆ ਹੁੰਦਾ ਕਿ ਭਾਈ ਜਦੋਂ ਅਸੀਂ ਪਰਸੀਕਿਊਸ਼ਨ ਦੇ ਦੌਰ 'ਚੋਂ ਵੀ ਲੰਘੇ ਇਹਨਾਂ 4 ਸਦੀਆਂ ਦੇ ਵਿੱਚ 4 ਸਾਮਰਾਜਾਂ ਦੇ ਨਾਲ, ਤੇ ਫਿਰ ਵੀ ਸਿੱਖ ਦੀ ਇਹੀ ਤਮੰਨਾ ਸੀ, ਇਹੀ ਉਹਦੀ ਚਾਹਤ ਸੀ, ਇਹੀ ਉਸ ਦਾ ਬੋਲ ਸੀ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਕਿ ਇਵੇਂ ਹੀ ਸਾਡੇ ਦੀਵਾਨ ਉਸੇ ਹੀ ਜਿਹੜਾ ਸ਼ਾਨੋ ਸ਼ੌਕਤ ਦੇ ਨਾਲ, ਸ਼ਰਧਾ ਪਿਆਰ ਨਾਲ ਸਜਦੇ ਰਹਿਣ ਔਰ ਸਾਡੇ ਗੁਰੂ ਦੇ ਨਿਸ਼ਾਨ, ਸਾਡੀ ਮੀਰੀ ਔਰ ਸਾਡੀ ਪੀਰੀ, ਇਹ ਜਿਹੜਾ ਉਹ ਜੁਗਾਂ ਜੁਗਾਂਤਰਾਂ ਤੱਕ ਇਟਰਨਲ ਰਹੇ। ਸੋ ਇਹ ਇੱਕ ਫੀਲਿੰਗ ਸੀ ਔਰ ਬਾਕੀ ਮੈਂ ਸਮਝਦਾ ਵੀ ਬਹੁਤ ਕੁਝ ਜਿਹੜਾ ਸਾਡੇ ਵਿਊਅਰਸ ਨੇ ਦੇਖਿਆ, ਜਿਨ੍ਹਾਂ ਨੇ ਨਹੀਂ ਦੇਖਿਆ ਉਹ YouTube, Facebook ਤੇ ਨਾਲ ਦੀ ਨਾਲ ਜਦੋਂ ਤੁਸੀਂ ਲਾਈਵ ਕਰਦੇ ਹੋ ਅਪਲੋਡ ਹੋ ਜਾਂਦਾ ਹੈ, ਉਸ ਆਨੰਦ ਨੂੰ ਅੱਜ ਵੀ ਮਾਣ ਸਕਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬੜਾ ਤੁਸੀਂ ਖੂਬਸੂਰਤੀ ਦੇ ਨਾਲ ਜਿਵੇਂ ਇੱਕ ਪਿਛੋਕੜ ਦੱਸਿਆ ਇਤਿਹਾਸਕ ਪੱਖ ਤੋਂ, ਕਿਵੇਂ ਸਿੱਖ ਇੱਥੇ ਆਏ ਜਾਂ ਇਹ ਸਾਰੀ
ਸੈਂਟਰਲ ਵੈਲੀ ਦੇ ਵਿੱਚ ਜਿਹੜਾ ਇੱਕ ਇਤਿਹਾਸਕ ਪੱਖ ਹੈ ਪਿਛਲੇ 100 ਸਾਲ ਤੋਂ ਕਿਵੇਂ ਦੀ ਸਟਰਗਲ ਦੇ ਵਿੱਚੋਂ ਅਸੀਂ ਲੰਘੇ ਹਾਂ, ਮੈਂ ਸਮਝਦਾ ਉਹ ਸਾਡੇ ਦਰਸ਼ਕਾਂ ਲਈ ਜਾਂ ਅਦਰਵਾਈਜ਼ ਵੀ ਸਾਡੇ ਲਈ ਇੱਕ ਐਡੀਸ਼ਨਲ ਪਾਰਟ ਹੈ ਜਾਂ ਸਿੱਖਣ ਵਾਲੀ ਜਾਂ ਵਾਚਣ ਵਾਲੀ ਗੱਲ ਹੈ। ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਖੜੇ ਹਾਂ, ਅਸੀਂ ਯੂਬਾ ਸਿਟੀ ਦੀ ਗੱਲ ਕਰਦੇ ਹਾਂ, ਤੁਸੀਂ ਸਟਾਕਟਨ ਦਾ ਜ਼ਿਕਰ ਕੀਤਾ, ਪਹਿਲਾ ਗੁਰਦੁਆਰਾ ਸਾਹਿਬ 1912 ਦੇ ਵਿੱਚ ਐਸਟੈਬਲਿਸ਼ ਹੁੰਦਾ ਇਸ ਧਰਤੀ ਦੇ ਉੱਤੇ। ਫਿਰ ਇੱਦਾਂ ਹੀ ਜਦੋਂ ਅਸੀਂ ਈਸਟ ਕੋਸਟ 'ਤੇ ਦੇਖਦੇ ਹਾਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਉੱਥੇ ਵਿਸਾਖੀ ਖਾਲਸਾ ਸਾਜਣਾ ਦਿਵਸ ਮੌਕੇ ਵੱਡਾ ਜਿਹੜਾ ਨਗਰ ਕੀਰਤਨ ਹੈ ਉਹ ਨਿਕਲਦਾ। ਮਤਲਬ ਇੱਕ ਤੇ ਹੈਗਾ ਧਾਰਮਿਕ ਪਾਰਟ, ਧਾਰਮਿਕ ਦੇ ਪਾਰਟ ਦੇ ਨਾਲ ਨਾਲ ਜਦੋਂ ਅਸੀਂ ਮੀਰੀ ਤੇ ਪੀਰੀ ਦੀ ਗੱਲ ਕਰਦੇ ਹਾਂ, ਜਿਹੜੀ ਪੋਲੀਟੀਕਲ ਸਾਈਡ ਹੈ ਉਹਦੇ ਤੇ ਵੀ ਅਸੀਂ ਵਿਚਾਰ ਚਰਚਾ ਜਿਹੜੀ ਹੈ ਉਹ ਮੈਂ ਮਤਲਬ ਕਹਿ ਲਓ ਸਵਾਲ ਦੇ ਰੂਪ ਦੇ ਵਿੱਚ ਉਹ ਹੈਗਾ ਪਾਰਟ ਵੀ, ਇਹਦੇ ਤੇ ਵੀ ਅਸੀਂ ਡਿਸਕਸ ਕਰੀਏ। ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਜਦੋਂ ਅਸੀਂ ਪੋਲੀਟੀਕਲ ਸਾਈਡ ਦੀ ਗੱਲ ਕਰਦੇ ਹਾਂ ਤੇ 1978 ਤੋਂ ਜਦੋਂ ਤੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ, ਕਈ ਉਹਦੇ 'ਚ ਉਤਾਰ ਚੜਾਅ ਆਉਂਦੇ ਆ। 84 ਦਾ ਦੌਰ ਸੀ, ਉਹ ਤੋਂ ਬਾਅਦ ਸਿੱਖ ਸੰਘਰਸ਼ ਦਾ ਦੌਰ ਸੀ, ਜਦੋਂ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਕੀਤੀ ਜਾਂਦੀ ਰਹੀ ਹੈ। ਫਿਰ ਇੱਕ ਅਜਿਹਾ ਸਮਾਂ ਆਇਆ, ਈਵਨ ਸਾਡੇ ਦਰਸ਼ਕ ਜਾਂ ਕੁਝ ਦਰਸ਼ਕਾਂ ਨੇ ਜਦੋਂ ਅਸੀਂ ਲਾਈਵ ਇੰਟਰਵਿਊਜ਼ ਵੀ ਕੀਤੇ, ਉਹਦੇ ਵਿੱਚ ਵੀ ਇੱਕ ਦੋ ਬੰਦਿਆਂ ਨੇ ਮੈਂਸ਼ਨ ਕੀਤਾ ਕਿ ਇੱਕ ਟਾਈਮ ਸੀ ਜਦੋਂ ਇਸ ਨਗਰ ਕੀਰਤਨ ਦੇ ਵਿੱਚ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਕਾਫੀ ਹੱਦ ਤੱਕ ਜਿਹੜਾ ਉਹਦਾ ਕਹਿ ਲਓ ਸੁਰ ਹੈ ਉਹ ਕਾਫੀ ਨੀਵੀਂ ਹੋ ਗਈ ਸੀ, ਬਹੁਤ ਛੋਟੇ ਲੈਵਲ ਦੇ ਉੱਤੇ ਹੁੰਦੀ ਸੀ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਝੰਡੇ ਖਾਲਿਸਤਾਨ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਨਗਰ ਕੀਰਤਨ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਅੰਦਰ ਹੋਵੇ ਬਾਹਰ ਹੋਵੇ, ਉਹਨਾਂ ਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੋਵੇ ਜਾਂ ਜਿੰਨੇ ਸਾਰੇ ਫਲੋਟ ਹੈਗੇ ਆ, ਉਹਦੇ ਵਿੱਚ ਜਿਹੜਾ ਇੱਕ ਐਂਬੀਐਂਸ ਬਣਦਾ ਜਾਂ ਜਿਹੜੀ ਇੱਕ ਭਾਵਨਾ ਬਣਦੀ ਉਹ ਬਾਗੀਆਨਾ ਸੁਰ ਤੁਸੀਂ ਕਹਿ ਸਕਦੇ ਹੋ ਵੀ ਖਾਲਿਸਤਾਨ ਦੀ ਜਿਹੜੀ ਆ ਉਹ ਕੋਈ ਵੀ ਬੰਦਾ ਜਿਹੜਾ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਉਸ ਨੂੰ ਇਨਕਾਰ ਨਹੀਂ ਕਰ ਸਕਦਾ। ਸੋ ਇਹ ਇੱਕ ਪੋਲੀਟੀਕਲ ਸਟੇਟਮੈਂਟ ਹੈ ਜਦੋਂ ਇਕੱਠ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ ਜਿਹੜੀ ਸਟੇਟ ਨੂੰ ਜਾਂਦੀ ਹੈ। ਮਤਲਬ ਇੱਕ ਇੱਥੇ ਇਹ ਗੱਲ ਬਣਦੀ ਹੈ ਵੀ ਇਸ ਦੇ ਵਿੱਚ ਤੁਸੀਂ ਅੱਜ ਕੌਮ ਨੂੰ ਕਿੱਥੇ ਖੜਿਆ ਮਹਿਸੂਸ ਕਰਦੇ ਹੋ। ਆਫ ਕੋਰਸ ਮਤਲਬ ਉਹ ਇੱਕ ਸੈਂਟੀਮੈਂਟ ਹੈ, ਪਰ ਕਿਤੇ ਨਾ ਕਿਤੇ ਦੂਜੀ ਸਾਈਡ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਸਾਡੇ ਆਗੂ ਨੇ, ਭਾਵੇਂ ਉਹ ਗੁਰਦੁਆਰਾ ਸਾਹਿਬਾਨਾਂ ਦੀਆਂ ਮੈਨੇਜਮੈਂਟ ਕਮੇਟੀਜ਼ ਹੋਣ ਜਾਂ ਸਾਡੇ ਜਥੇਬੰਦੀਆਂ ਦੇ ਮੋਹਤਬਰ ਹੋਣ, ਕਿਤੇ ਨਾ ਕਿਤੇ ਉਹਨਾਂ ਦਾ ਰੁਝਾਨ ਜਿਹੜਾ ਹੁੰਦਾ ਉਹ ਪ੍ਰੋ ਸਟੇਟ ਦੇਖਣ ਦੇ ਵਿੱਚ ਮਿਲਦਾ। ਵੀ ਇਹ ਇੱਕ ਡਿਸਕਨੈਕਟ ਲੱਗਦਾ ਵੀ ਜਿਹੜਾ ਲੋਕਾਂ ਦਾ ਸੈਂਟੀਮੈਂਟ ਹੈ, ਸੰਗਤ ਦਾ ਸੈਂਟੀਮੈਂਟ ਹੈ, ਉਹ ਇੱਕ ਡਿਫਰੈਂਟ ਲੈਵਲ ਦੇ ਉੱਤੇ ਖੜਾ, ਤੇ ਜਿਹੜੇ ਸਾਡੇ ਆਗੂ ਨੇ ਮੋਹਤਬਰ ਨੇ ਉਹਨਾਂ ਦਾ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹ ਡਿਫਰੈਂਟ ਲੈਵਲ ਦੇ ਉੱਤੇ ਖੜੀਆਂ ਨੇ। ਦੇਖੋ ਤੁਸੀਂ ਬੜਾ ਦਿਲਚਸਪ ਸਵਾਲ ਪੁੱਛਿਆ ਹੈ ਔਰ ਗੱਲ ਕਿਉਂਕਿ ਅਸੀਂ ਕਾਮਾਗਾਟਾ ਮਾਰੂ ਦੀ ਕੀਤੀ ਉਸ ਦੌਰ ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਨੂੰ ਕੈਨੇਡਾ ਤੋਂ ਵਾਪਸ ਤੋਰ ਦਿੱਤਾ ਜਾਂਦਾ ਹੈ, ਜੋ ਵੀ ਸ਼ਰਤਾਂ ਮਨਾ ਕੇ ਕੁਛ ਉਹਨਾਂ ਦੀਆਂ ਮੰਨੀਆਂ ਗਈਆਂ ਕੁਛ ਹਕੂਮਤ ਦੀ, ਔਰ ਉਸ ਨੇ ਵਾਪਸ ਜਾ ਕੇ ਬਜ ਘਾਟ ਜਿਹੜਾ ਕਲਕੱਤੇ ਦੇ ਵਿੱਚ ਜਿਹੜੀ ਹੈ ਪੋਰਟ ਹੈ ਉਸ ਦੇ ਉੱਤੇ ਉਤਰਨਾ ਸੀ। ਔਰ ਬ੍ਰਿਟਿਸ਼ ਜਿਹੜੇ ਸਮਝਦੇ ਸੀ ਕਿ ਭਾਈ ਇਹਨਾਂ 'ਚ ਜਿਹੜੇ ਲੋਕ ਆਏ ਨੇ ਉਹ ਬਹੁਤੇ ਬਾਗੀਆਨਾ ਸੁਰਦੇ ਨੇ, ਔਰ ਉਹਨਾਂ ਨੇ ਉੱਥੇ ਉਹਨਾਂ ਨੂੰ ਜਿਉਂ ਹੀ ਜਹਾਜ਼ ਬਜ ਘਾਟ ਦੇ ਕੰਢੇ ਤੇ ਲੱਗਾ, ਉਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਕਰਕੇ ਜਿਹੜਾ ਇਹ ਕਿਹਾ ਜੀ ਗੱਡੀ ਬੰਦ ਹੋ ਕੇ ਇੱਥੋਂ ਹੀ ਸਿੱਧੀ ਜਿਹੜੀ ਜਾਏਗੀ। ਉਹਨਾਂ ਨੇ ਕਿਹਾ ਵੀ ਨਹੀਂ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਅਸੀਂ ਕਲਕੱਤੇ ਦੇ ਵਿੱਚ ਹਿਸਟੋਰੀਕਲ ਗੁਰਦੁਆਰੇ ਨੇ, ਗੁਰਦੁਆਰਾ ਬਾਗ ਮਾੜੀ, ਬੜੀ ਸੰਗਤ, ਛੋਟੀ ਸੰਗਤ, ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੇ, ਕਿ ਭਾਈ ਅਸੀਂ ਉੱਥੇ ਲੈ ਕੇ ਜਾਣਾ ਹੈ ਮਹਾਰਾਜ ਦਾ ਸਰੂਪ, ਔਰ ਉਸ ਤੋਂ ਬਾਅਦ ਜਿੱਥੇ ਵੀ ਤੁਸੀਂ ਸਾਨੂੰ ਭੇਜੋਗੇ ਪਿੰਡਾਂ 'ਚ ਛੱਡੋਗੇ ਅਸੀਂ ਜਾਵਾਂਗੇ। ਲੇਕਿਨ ਬ੍ਰਿਟਿਸ਼ ਦਾ ਸਬਕ ਸਿਖਾਉਣਾ ਚਾਹੁੰਦੇ ਸੀ। ਬਜ ਘਾਟ ਦੇ ਕੰਢੇ ਤੇ ਗੋਲੀ ਚਲਾਈ ਜਾਂਦੀ ਹੈ, ਦਰਜਨਾਂ ਸਿੰਘ ਸ਼ਹੀਦ ਹੁੰਦੇ ਨੇ, ਕੁਛ ਉੱਥੋਂ ਐਸਕੇਪ ਕਰਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਪੀਰੀਅਡ 'ਚ ਜਿਹੜੀ ਕਲਕੱਤੇ ਦੇ ਗੁਰਦੁਆਰਿਆਂ ਦੀ ਮੈਨੇਜਮੈਂਟ ਹੈ ਉਹ ਵੀ ਅੰਗਰੇਜ਼ੀ ਸਾਮਰਾਜ ਦੀ ਸਿਫਤ ਕਰਦੇ ਆ, ਉਹਨਾਂ ਨੂੰ ਦੋਸ਼ੀ ਠਹਿਰਾਉਂਦੀ ਹੈ ਕਿ ਜੀ ਇਹ ਅਸੀਂ ਤਾਂ ਬਹੁਤ ਖੁਸ਼ ਹਾਂ। ਹਾਲਾਂਕਿ ਮੈਂ ਇਹ ਵੀ ਪੜ੍ਹਿਆ, ਕਿਤੇ ਦੇਖਣ ਦਾ ਮੌਕਾ ਤਾਂ ਨਹੀਂ ਬਣਿਆ, ਵੀ ਉਸ ਵੇਲੇ ਜਿਹੜੇ ਅਕਾਲ ਤਖਤ ਤੇ ਕਾਬਜ਼ ਪੁਜਾਰੀ ਟੋਲਾ ਸੀ ਉਹਨਾਂ ਵੱਲੋਂ ਵੀ ਅੰਗਰੇਜ਼ਾਂ ਦੇ ਹੱਕ 'ਚ ਜਿਹੜਾ ਉਹ ਫਤਵਾ ਦਿੱਤਾ ਗਿਆ ਜਾਂ ਉਹਨਾਂ ਨੇ ਜਿਹੜਾ ਉਹ ਹੁਕਮਨਾਮਾ ਜਾਂ ਜੋ ਵੀ ਉਹਨਾਂ ਦਾ ਲਫ਼ਜ਼ ਹੋਏਗਾ ਉਸ ਪੀਰੀਅਡ 'ਚੋਂ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਸਿੱਖ ਹੀ ਨਹੀਂ ਹੈਗੇ ਜਿਹੜੇ ਕਰ ਰਹੇ ਨੇ। ਸੋ ਮੈਨੂੰ ਇਹ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹ ਤਾਂ ਅਸੀਂ ਪਿਛਲੇ 1988 ਤੋਂ ਜਦੋਂ ਤੋਂ ਮੇਰਾ ਸਫ਼ਰ ਇੱਥੇ ਸ਼ੁਰੂ ਹੁੰਦਾ 1991 ਤੋਂ ਇਨ ਪਾਰਟਿਕੂਲਰ ਅਸੀਂ ਗੁਰਦੁਆਰਾ ਮੈਨੇਜਮੈਂਟਾਂ ਦਾ ਹਾਲ ਦੇਖਦੇ ਹਾਂ। ਇਕੱਲਾ ਇਹੀ ਨਹੀਂ ਹੁੰਦਾ ਕਿ ਭਾਈ ਉਹ ਕਿਵੇਂ
ਆਨੇ ਬਹਾਨੇ ਕੋਈ ਹਨੇਰੇ ਜਾ ਕੇ ਇੰਡੀਅਨ ਕੌਂਸਲੇਟ ਦੇ ਹਾਜ਼ਰੀ ਲਵਾਉਂਦਾ, ਕੋਈ ਸਵੇਰੇ ਲਵਾਉਂਦਾ। ਪਰ ਈਵਨ ਗੁਰਦੁਆਰਿਆਂ 'ਚ ਵੀ ਮੁੱਖ ਦੀਵਾਨਾਂ ਦੇ ਮੌਕੇ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਲਿਸਤਾਨ ਦੇ ਫੈਕਟਰ ਨੂੰ ਜਿਹੜਾ ਹੈ ਉਹ ਡਿਲੂਟ ਕਰਕੇ ਰੱਖਿਆ ਜਾਏ। ਇਸ ਲਈ ਉਹ ਪ੍ਰਾਈਮ ਅਸਾਰ ਹੈ, ਗੁਰਬਾਣੀ, ਕੀਰਤਨ, ਕਥਾ, ਇਹ ਤਾਂ ਸਾਡਾ ਪਾਰਟ ਹੈ। ਅਲਟੀਮੇਟਲੀ ਰਾਜ ਭਾਗ ਵੀ ਅਸੀਂ ਇਸ ਲਈ ਲੈਣਾ ਹੈ, ਮੀਰੀ ਦਾ ਤਾਂ ਰੋਲ ਹੀ ਇਸ ਲਈ ਹੈ ਕਿ ਸਾਡੀ ਪੀੜ੍ਹੀ ਕਾਇਮ ਰਹੇ। ਪਰ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਵੀ ਐਨ ਡਿਲੇ ਕਰਦੇ ਜਾਓ ਤਾਂ ਕਿ ਜਦੋਂ ਐਵੇਂ ਢਾਈ ਟੋਟ ਨੂੰ ਰਹਿ ਜਾਣ ਫਿਰ ਤੁਸੀਂ ਕੋਈ ਜਿਹੜਾ ਕੌਮੀ ਸਪੀਕਰ ਹੈ ਜਾਂ ਕੋਈ ਗੱਲ ਕਰਨ ਵਾਲਾ ਹੈ ਉਹਨੂੰ ਤੁਸੀਂ ਪਲੇਟਫਾਰਮ ਪ੍ਰੋਵਾਈਡ ਕਰੋ। ਬਹੁਤਿਆਂ ਦਾ ਇਹ ਐਟੀਚਿਊਡ ਰਿਹਾ। ਔਰ ਇਹਦੇ 'ਚ ਈਵਨ ਮੈਨੂੰ ਇਹ ਕਹਿਣ 'ਚ ਕੋਈ ਗਰੇਜ਼ ਨਹੀਂ ਹੈ ਕਿ ਜਿਨ੍ਹਾਂ ਨੂੰ ਅਸੀਂ ਖਾਲਿਸਤਾਨੀ ਐਕਟਿਵਿਸਟ ਦੇ ਤੌਰ ਤੇ ਜਿਨ੍ਹਾਂ ਗੁਰਦੁਆਰਿਆਂ 'ਚ ਕਦੇ ਸੇਵਾ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਜਾਂ ਜਿਹਦੇ 'ਚ ਖਾਲਿਸਤਾਨੀ ਪੱਖੀ ਤਰ੍ਹਾਂ ਨੇ ਉਹਨਾਂ ਨੂੰ ਪਾਵਰ ਦਿੱਤੀ, ਵਾਂਸ ਉਹ ਆਏ ਉਹਨਾਂ ਦਾ ਐਟੀਚਿਊਡ ਵੀ ਉਵੇਂ ਹੀ। ਔਰ ਮੈਂ ਇਹਦੀ ਉਦਾਹਰਣ ਇਹ ਦਿੰਦਾ ਹੁੰਦਾ ਕਿ ਜਿਵੇਂ ਅਕਾਲੀਆਂ ਦਾ ਹੁਣ ਇਹੀ ਅਕਾਲੀ ਦਲ 1920 'ਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਗੱਡੀਆਂ ਦੇ ਸਾਹਮਣੇ ਵੀ ਲੰਮੇ ਪੈਂਦੇ ਨੇ, ਗੁਰੂ ਕੇ ਬਾਗ 'ਚ ਡਾਂਗਾ ਵੀ ਖਾਂਦੇ ਨੇ, ਕਾਲੇ ਪਾਣੀ ਦੇ ਤੋਂ ਪਹਿਲਾਂ ਈਵਨ ਦੂਰ ਦੁਰਾਡੇ ਅਟਕ ਤੱਕ ਦੀਆਂ ਜੇਲ੍ਹਾਂ ਤੱਕ ਪਹੁੰਚਦੇ ਨੇ। ਲੇਕਿਨ ਉਹਨਾਂ ਹੀ ਅਕਾਲੀਆਂ ਦੇ ਕੋਲ ਜਦੋਂ ਪਾਵਰ ਆਂਦੀ ਹੈ ਗੁਰਦੁਆਰਿਆਂ ਸ਼੍ਰੋਮਣੀ ਕਮੇਟੀ ਵਕਤ ਪਾ ਕੇ, ਅਸੀਂ ਦੇਖਦੇ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲਈ ਜਾਂ ਜਿਹੜੇ 80s ਦੇ ਵਿੱਚ ਫਿਰ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਨੌਜਵਾਨ ਸੀ ਉਹਨਾਂ ਪ੍ਰਤੀ ਉਹਨਾਂ ਦਾ ਕੀ ਐਟੀਚਿਊਡ ਸੀ, ਅਕਾਲੀ ਦਲ ਜਿਹੜਾ ਉਹਨੇ ਕੀ ਰੋਲ ਅਦਾ ਕੀਤਾ। ਸੋ ਮੈਨੂੰ ਲੱਗਦਾ ਕਿ ਬਾਈ ਐਂਡ ਲਾਰਜ ਇਹ ਵੀ ਜਿਹੜਾ ਜਦੋਂ ਪਲੇਟੋ ਦੇ ਮੈਂ ਇਹ ਲਫ਼ਜ਼ ਦੁਹਰਾਉਂਦਾ ਹੈ ਕਿ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਪਰਖਣਾ ਤੇ ਉਹਨੂੰ ਤੁਸੀਂ ਪਾਵਰ ਦਿਓ ਔਰ ਫਿਰ ਉਹਦੀ ਅਸਲੀਅਤ ਬਾਹਰ ਆਉਂਦੀ ਹੈ। ਔਰ ਇਹ ਵੀ ਕਿਸੇ ਹੋਰ ਸਿਆਣੇ ਨੇ ਕਿਹਾ ਇਹ ਨਹੀਂ ਕਿ ਬੰਦਾ ਬਦਲ ਜਾਂਦਾ ਹੈ, ਐਕਚੁਅਲੀ ਉਹਦੀ ਜਿਹੜੀ ਰਿਐਲਿਟੀ ਹੈ ਉਹ ਬਾਹਰ ਆਉਂਦੀ ਹੈ। ਸੋ ਇਹ ਐਟੀਚਿਊਡ ਬਹੁਤ ਸਾਰੀਆਂ ਥਾਵਾਂ ਤੇ ਇੱਥੇ ਦੇਖਣ 'ਚ ਆਇਆ ਔਰ ਇਹ ਵੀ ਈਵਨ ਸਾਹਮਣੇ ਆਇਆ। ਹੁਣ ਤਾਂ ਅਨਫੋਰਚੂਨੇਟ ਹੈ ਪਾਰਟ ਜਦੋਂ ਮੈਂ ਹੁਣ ਇਹ ਗੱਲ ਕਰ ਰਿਹਾ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦੇ ਉੱਤੇ ਵੀ ਬੇਮਤਲਬ ਕੋਈ ਖੰਡਨ ਲਾਈਨ ਜਾਂ ਦੂਜੀ ਨਾ ਕੀਤਾ ਜਾਏ ਜਾਂ ਨੈਗੇਟਿਵਿਟੀ ਨਾ ਕੀਤੀ ਜਾਏ। ਪਰ ਹੁਣ ਜੇ ਉਸੇ ਯੂਬਾ ਸਿਟੀ ਜਿੱਥੇ 1.5 ਲੱਖ ਸਿੱਖਾਂ ਨੇ ਖਲੋ ਕੇ ਖਾਲਿਸਤਾਨ ਦੇ ਹੱਕ 'ਚ ਮੈਂਡੇਟ ਦਿੱਤਾ ਔਰ ਸਾਰੇ ਦਿਨਾਂ 'ਚ ਹੁਣ ਉੱਥੇ ਜੇ ਦੀਵਾਨ ਹੁੰਦਾ ਸੈਚਰਡੇ ਨਾਈਟ ਦਾ, ਕਿਸ ਅੰਦਾਜ਼ 'ਚ ਉਸ ਕਿਸਮ ਦਾ ਮੀਡੀਆ ਜਿਨ੍ਹਾਂ ਨੂੰ ਲਿਆ ਕੇ ਪ੍ਰਮੋਟ ਕੀਤਾ ਗਿਆ, ਜਿਹੜੇ ਸਿੱਧੇ ਤੌਰ ਦੇ ਉੱਤੇ ਜਿਹੜੇ ਨੇ ਉਹ ਐਮਬੈਸੀ ਦੇ ਨਾਲ ਜੁੜੇ ਹੋਏ ਲੋਕ ਨੇ ਔਰ ਜਿਨ੍ਹਾਂ ਨੇ ਐਨ ਜਦੋਂ ਕਿ ਖਾਲਿਸਤਾਨ ਦੀ ਐਕਟੀਵਿਟੀ ਵਾਲੀ ਜਿਹੜੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਉਹਨਾਂ ਦੇ ਲਾਈਵ ਸ਼ੋਅ ਆਫ ਹੋ ਜਾਂਦੇ ਨੇ। ਉਨਿਆਂ ਕਰੀ ਲੈ ਜਾਂਦਾ ਹੈ ਕਿ ਤੁਸੀਂ ਆਪਣਿਆਂ ਨੂੰ ਹੀ ਸੁਣਾਓ, ਜਿਹੜੇ ਬੈਠੇ ਹੋਏ ਨੇ, ਜਿਹੜੇ ਬੈਠੇ ਨੇ ਉਹ ਤੋਂ ਪਹਿਲਾਂ ਹੀ ਪੰਥ ਪ੍ਰਸਤ ਨੇ, ਖਾਲਿਸਤਾਨੀ ਨੇ। ਔਰ ਤੁਸੀਂ ਜਿਹੜੀ ਗੱਲ ਇੱਕ ਹੋਰ ਵੀ ਅਨਫੋਰਚੂਨੇਟ ਸਾਹਮਣੇ ਆਈ ਕਿ ਭਾਈ ਕੁਝ ਪਿਕਚਰ ਸਾਹਮਣੇ ਆਈਆਂ ਨੇ ਕਿ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਬੰਦੇ ਕੁਝ ਦਿਨ ਕਦੋਂ ਹੈ 2 ਦਿਨ ਪਹਿਲਾਂ 3 ਦਿਨ ਪਹਿਲਾਂ ਇੰਡੀਅਨ ਕੌਂਸਲੇਟ ਔਰ ਉਹਦੇ ਨਾਲ ਦੇ ਜਿਹੜੇ ਨੇ ਉਹ ਗੁਰਦੁਆਰੇ 'ਚ ਉਹਨਾਂ ਨੂੰ ਜਿਹੜਾ ਉਹ ਆਨਰ ਕੀਤਾ ਜਾ ਰਿਹਾ, ਉਹ ਤਸਵੀਰਾਂ ਸਾਹਮਣੇ ਆਈਆਂ ਨੇ। ਹੁਣ ਤੁਸੀਂ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਕਿ ਇੱਕ ਪਾਸੇ ਤਾਂ 1.5 ਲੱਖ ਸਿੱਖ ਜਿਹੜਾ ਕੈਲੀਫੋਰਨੀਆ ਤੋਂ ਨਹੀਂ, ਇਹ ਇਸ ਵੇਲੇ 43 ਸਾਲਾਂ 'ਚ ਇਹ ਇਵੈਂਟ ਤਾਂ ਬਹੁਤ ਵੱਡੀ ਇਵੈਂਟ ਬਣ ਗਈ ਹੈ ਇੰਟਰਨੈਸ਼ਨਲੀ। ਅਸੀਂ TV84 ਦੀ ਟੀਮ ਇੰਟਰਵਿਊ ਕਰ ਰਹੀ ਸੀ, ਫਿਰੋਜ਼ਪੁਰ ਤੋਂ ਇੱਕ ਸੱਜਣ ਕਹਿੰਦੇ ਅਸੀਂ ਤਾਂ ਆਏ ਇਸ ਨਗਰ ਕੀਰਤਨ ਲਈ ਹੈ। ਯੂਰਪ ਦੇ ਕਿੰਨੇ ਮੁਲਕਾਂ 'ਚੋਂ, ਕੈਨੇਡਾ 'ਚੋਂ ਤਾਂ ਬਹੁਤ ਵੱਡੀ ਗਿਣਤੀ 'ਚ ਹੁੰਦੇ ਨੇ, ਅਮਰੀਕਾ ਦੀਆਂ ਸਾਰੀਆਂ ਸਟੇਟਾਂ ਤੋਂ ਹੁੰਦੇ ਨੇ ਔਰ ਉਹ ਤਾਂ ਇਸ ਸਾਰੇ 'ਚੋਂ ਕੋਈ ਵੀ ਹਾਲਾਂ ਇਹ ਯਤਨ ਹੁੰਦਾ ਹੈ ਹਮੇਸ਼ਾ, ਜਿਵੇਂ ਮੈਂ ਕਿਹਾ ਮੈਨੇਜਮੈਂਟਾਂ ਦਾ ਵੀ ਔਰ ਦੂਸਰਿਆਂ, ਲੇਕਿਨ ਇਹਦੇ ਬਾਵਜੂਦ ਜਿੰਨੇ ਖਾਲਿਸਤਾਨ ਦੇ ਝੰਡੇ ਔਰ ਜਿਸ ਕਿਸਮ ਦੀ ਆਵਾਜ਼ ਸਾਰੇ ਪਾਸੇ ਸੀ ਔਰ 3 ਜਨਰੇਸ਼ਨ, ਬਜ਼ੁਰਗ ਵੀ, ਨੌਜਵਾਨ ਵੀ, ਬੱਚੇ ਵੀ। ਲੇਕਿਨ ਜੇ ਤੁਹਾਨੂੰ ਮੈਨੇਜਮੈਂਟ ਨਜ਼ਰ ਆਉਂਦਾ ਹੈ ਕਿ ਭਾਈ ਉਹ ਤਾਂ ਕਿਤੇ ਹੋਰ ਪਾਸੇ ਖਲੋਤੇ ਨੇ, ਫਿਰ ਇਹ ਸ਼ਰਮ ਦੀ ਗੱਲ ਤਾਂ ਹੈ ਹੀ ਹੈ। ਔਰ ਮੈਂ ਸਮਝਦਾ ਕਿ ਵੀ ਇਹ ਉਹੀ ਰੋਲ ਅਦਾ ਕਰ ਰਹੇ ਨੇ ਜੋ ਬਜਬਜ ਘਾਟ ਦੇ ਕੰਢੇ ਦੇ ਉੱਤੇ ਸ਼ਹੀਦ ਸਿੱਖ ਹੋਏ ਨੇ ਤੇ ਕਮੇਟੀਆਂ ਉਹਨਾਂ ਦੀਆਂ ਉਹ ਅੰਗਰੇਜ਼ਾਂ ਦੀ ਸਿਫਤ ਕਰ ਰਹੀਆਂ ਨੇ, ਉਹਨਾਂ ਬਾਗੀਆਂ ਨੂੰ ਗਲਤ ਕਹਿ ਰਹੀਆਂ ਨੇ, ਜਾਂ ਅਕਾਲ ਤਖਤ ਦਾ ਪੁਜਾਰੀ ਲਾਣਾ ਜੋ ਕਰ ਰਿਹਾ। ਸੋ ਇਹ ਅਫਸੋਸ ਦੀ ਗੱਲ ਹੈ। ਪਰ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਇਸ ਕਿਸਮ ਦੇ ਲੋਕ ਕੋਈ ਨਿੱਜੀ ਮੁਫਾਦਾਂ ਦੇ ਲਈ ਕਿਸੇ ਦੇ ਹੋਰ ਸਿਰ ਤੇ ਕੇਸ ਪਏ ਹੋਣਗੇ,
ਉਹਨਾਂ ਨੇ ਜਿਹੜਾ ਉਹਨਾਂ ਦੀ ਮਰੋੜੀ ਹੁੰਦੀ ਹੈ ਢਿਬਰੀ ਹਕੂਮਤ ਨੇ, ਤੇ ਕੁਝ ਜਿਹੜੇ ਨੇ ਉਹਨਾਂ ਦੇ ਜਿਹੜਾ ਮੋਨੀਟਰੀ ਮਫਾਦ ਜੁੜੇ ਹੋਣਗੇ। ਲੇਕਿਨ ਇਹ ਜਿਹੜਾ ਇੱਕ ਦੁਖਦ ਪਾਰਟ ਹੈ, ਔਰ ਇਹ ਅਫਸੋਸ ਦੇ ਨਾਲ ਹੀ ਮੈਂ ਇਹ ਗੱਲ ਕਰ ਰਿਹਾ, ਲੇਕਿਨ ਮੈਂ ਸਮਝਦਾ ਵੀ ਇਸ ਕਿਸਮ ਦੇ ਲੋਕ ਐਕਸਪੋਜ਼ ਹੋਣੇ ਚਾਹੀਦੇ ਨੇ। ਇਨਫ ਇਜ਼ ਇਨਫ। ਇਹ 38 ਸਾਲ ਜੂਨ 84 ਤੋਂ ਲੈ ਕੇ ਹੁਣ ਤੱਕ ਜਿਹੜੇ ਇਸ ਕਿਸਮ ਦੇ ਲੋਕ ਨੇ, ਇਹਨਾਂ ਨੂੰ ਜਿਹੜਾ ਕੋਈ ਸਪੇਸ ਨਹੀਂ ਮਿਲਣਾ ਚਾਹੀਦਾ ਪੰਥਕ ਅਦਾਰਿਆਂ ਦੇ ਵਿੱਚ। ਜੀ ਡਾਕਟਰ ਸਾਹਿਬ, ਇੱਥੇ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜਿਵੇਂ ਬੜੀ ਦੁਖਦ ਉਹ ਹੈਗੀ ਹੈ ਜਿਹੜੀ ਸਿਚੁਏਸ਼ਨ, ਜਾਂ ਅਦਰਵਾਈਜ਼ ਤੁਸੀਂ ਗੱਲ ਕਰਦੇ ਹੋ ਵੀ ਸੰਗਤ ਦਾ ਜਿਹੜਾ ਪੱਖ ਹੈਗਾ ਉਹ ਇੱਕ ਡਿਫਰੈਂਟ ਰੌਂ ਦੇ ਵਿੱਚ ਦੇਖਣ ਨੂੰ ਮਿਲਦਾ, ਪਰ ਜਿਹੜੀਆਂ ਮੈਨੇਜਮੈਂਟਸ ਨੇ ਗੁਰਦੁਆਰਾ ਸਾਹਿਬਾਨਾਂ ਦੀਆਂ ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਉਹ ਡਿਫਰੈਂਟ ਹੁੰਦੀਆਂ ਨੇ। ਪਰ ਸਵਾਲ ਇੱਥੇ ਫਿਰ ਇਹ ਉੱਠਦਾ ਵੀ ਕੀ ਇਹ ਤੁਸੀਂ ਮਤਲਬ ਜਦੋਂ ਪਿਛੋਕੜ ਦਾ ਜ਼ਿਕਰ ਕੀਤਾ ਕਾਮਾਗਾਟਾ ਮਾਰੂ ਤੋਂ ਲੈ ਕੇ ਹੁਣ ਤੱਕ, ਮਤਲਬ ਇਹ 100 ਸਾਲ ਤੋਂ ਉੱਪਰ ਦਾ ਸਮਾਂ ਬਣ ਜਾਂਦਾ, ਵੀ ਇਹ ਇਤਿਹਾਸਕ ਪੱਖ ਨੂੰ ਦੇਖਦਿਆਂ ਹੋਇਆ ਵੀ ਇਹੀ ਮੰਨ ਲਿਆ ਜਾਵੇ ਵੀ ਇਹ ਰੀਤ ਜਿਹੜੀ ਹੈ ਇਹ ਇਦਾਂ ਹੀ ਚੱਲਦੀ ਰਹਿਣੀ ਹੈ, ਜਾਂ ਇਹਦਾ ਕੋਈ ਤੋੜ, ਕੋਈ ਇਲਾਜ ਵੀ ਹੁੰਦਾ? ਦੇਖੋ, ਜੇ ਤੁਸੀਂ ਈਵਨ ਚਲੋ ਅਸੀਂ ਤਾਂ ਮੈਨੇਜਮੈਂਟਾਂ ਦੇ ਹਵਾਲੇ ਨਾਲ ਹੀ ਗੱਲ ਕੀਤੀ, ਕੁੱਲ ਮਿਲਾ ਕੇ ਦੇਖੋ ਕਿ ਜਿਹੜੇ ਬ੍ਰਿਟਿਸ਼ ਰਾਜ ਦੇ ਵਿੱਚ ਰਾਏ ਬਹਾਦਰ, ਖਾਨ ਬਹਾਦਰ, ਸਰ ਦਾ ਖਿਤਾਬ ਲੈਣ ਵਾਲੇ, ਅੰਗਰੇਜ਼ਾਂ ਨਾਲ ਰਲ ਕੇ ਜਗੀਰਾਂ ਲੈਣ ਵਾਲੇ, ਤੇ ਦੂਜੇ ਪਾਸੇ ਕਾਮਨ ਕਿਰਤੀ ਸਿੱਖ ਫਾਂਸੀਆਂ ਦੇ ਰੱਸਿਆਂ ਤੇ ਝੂਲਣ ਵਾਲੇ, ਅੱਜ ਵੀ ਤੁਸੀਂ ਕਾਲਾ ਪਾਣੀ ਜੇਲ੍ਹ ਦੇ ਵਿੱਚ ਜਾ ਕੇ ਲਿਸਟ ਦੇਖੋ ਕਿਵੇਂ ਸਾਰੀਆਂ ਉਮਰਾਂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਗਾਲੀਆਂ। ਪਰ ਤੁਸੀਂ ਪੋਸਟ 47 ਦੇਖੋ, ਉਹੀ ਰਾਏ ਬਹਾਦਰ, ਸਰਦਾਰ ਬਹਾਦਰ ਤੇ ਖਾਨ ਬਹਾਦਰਾਂ ਦੇ ਪੁੱਤਰ ਧੀਆਂ, ਉਹਨਾਂ ਨੇ ਜਿਹੜਾ ਉਹ MP MLA ਬਣ ਗਏ, ਵਜ਼ੀਰ ਬਣ ਗਏ, ਉਹ ਜਿਹੜੇ ਨੇ ਵੱਡੇ ਦੇਸ਼ ਭਗਤ ਬਣ ਗਿਆ। ਪਟਿਆਲੇ ਦਾ ਬਦ ਕਲਾਮ, ਬਦ ਇਮਾਨ ਔਰ ਬਦ ਕਿਰਦਾਰ ਕੈਪਟਨ ਅਮਰਿੰਦਰ, ਤੁਸੀਂ ਇਹਦੇ ਪੁਰਖਿਆਂ ਦਾ ਦੇਖ ਲਓ ਕਿ ਭਾਈ ਕੀ ਇਹਨਾਂ ਦੀ ਮਿਸਲ ਨੇ 18ਵੀਂ ਸਦੀ ਦੇ ਵਿੱਚ ਕਿਵੇਂ ਕਦੇ ਅਬਦਾਲੀ ਨਾਲ ਰਲ ਗਏ, ਕਦੇ ਮੁਗਲਾਂ ਨਾਲ। ਰਾਜੇ ਦਾ ਖਿਤਾਬ ਆਲਾ ਸਿੰਘ ਨੂੰ ਅਬਦਾਲੀ ਨੇ ਦਿੱਤਾ ਸੀ, ਉਹਨਾਂ ਦੇ ਨਾਲ ਖਲੋਤੇ ਰਹੇ। ਅੰਗਰੇਜ਼ ਜਿਹੜੇ ਨੇ ਉਹਨਾਂ ਨਾਲ ਰਲ ਕੇ ਸਿੱਖ ਰਾਜ ਖਤਮ ਕਰਵਾਉਣ ਦੇ ਵਿੱਚ ਇਹਨਾਂ ਦਾ ਰੋਲ, ਜੋ ਇਹਨਾਂ ਨੇ ਐਂਗਲੋ ਸਿੱਖ ਵਾਰਸ ਵੇਲੇ ਰੋਲ ਅਦਾ ਕੀਤਾ। ਔਰ ਫਿਰ ਉਹੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਈਵਨ ਜਦੋਂ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕਰਕੇ ਔਰ ਆਪਣੀਆਂ ਰਿਆਸਤਾਂ ਅੰਗਰੇਜ਼ ਪ੍ਰੋਟੈਕਟੋਰੇਟ ਦੇ ਥੱਲੇ ਲਿਆਂਦੀਆਂ, ਉਹਨਾਂ ਦੇ ਛਤਰ ਛਾਇਆ ਥੱਲੇ ਆਏ, ਸਿੱਖ ਰਾਜ ਦੀਆਂ ਹੱਦਾਂ ਆ ਕੇ ਸਤਲੁਜ ਤੱਕ ਰੁਕ ਗਈਆਂ। ਔਰ ਫਿਰ ਉਹਨਾਂ 98 ਸਾਲਾਂ 'ਚ ਜਦੋਂ 1849 ਤੋਂ ਬਾਅਦ ਇਹਨਾਂ ਦਾ ਐਟੀਟਿਊਡ ਕੀ ਸੀ, ਹਰ ਫਰੀडम ਸਟਰਗਲ ਦੇ ਅਗੇਂਸਟ ਭੁਗਤੇ। ਔਰ 1947 'ਚ ਪਿਛਲੇ ਦਿਨਾਂ 'ਚ ਇਸ ਬਦ ਅਖਲਾਕ ਆਦਮੀ ਨੇ ਇੱਕ ਪਿਕਚਰ ਟਵੀਟ ਕੀਤੀ ਹੋਈ ਸੀ ਕਿ ਜੀ ਮੇਰਾ ਪਿਓ ਯਾਦਵਿੰਦਰ ਸਿੰਘ ਸਭ ਤੋਂ ਪਹਿਲਾ ਸੀ ਜਿਹਨੇ ਆਪਣੀ ਸਟੇਟ ਇੰਡੀਅਨ ਯੂਨੀਅਨ 'ਚ ਜਿਹੜੀ ਹੈ ਉਹ ਮਰਜ ਕੀਤੀ ਸੀ, ਔਰ ਉਹਨੂੰ ਉਹ ਪਟੇਲ ਜਿਹੜਾ ਸਹੁੰ ਚੁਕਾ ਰਿਹਾ। ਔਰ ਇਹੀ ਜਿਹੜਾ ਕਪਤਾਨ ਹੈ ਇਸ ਨੂੰ 2 ਟਰਮ ਚੀਫ ਮਿਨਿਸਟਰ ਰਹਿੰਦਾ। ਇਹੀ ਹਾਲ ਜੇ ਤੁਸੀਂ ਬਾਦਲ ਦੇ ਖਾਨਦਾਨੀ ਪੀਰੀਅਡ 'ਚੋਂ ਦੇਖੋ, ਇਹ ਤਰਨਤਾਰਨ ਦੇ ਨੇੜੇ ਇਹਨਾਂ ਦਾ ਪਿੰਡ ਢਿੱਲੋਂ ਫੈਮਿਲੀ, ਔਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹਨਾਂ ਦੇ ਪੁਰਖਿਆਂ ਨੇ ਗੱਦਾਰੀ ਜਦੋਂ ਸਿੱਖ ਰਾਜ ਚੱਲ ਰਿਹਾ ਸੀ ਤੇ ਉੱਥੋਂ ਦੌੜ ਕੇ ਆ ਕੇ ਇਹ ਜਿਹੜਾ ਬਾਦਲ ਪਿੰਡ ਹੁਣ ਫਰੀਦਕੋਟ 'ਚ ਇੱਥੇ ਬੈਠੇ, ਔਰ ਇਹਨਾਂ ਦਾ ਅੰਗਰੇਜ਼ੀ ਰਾਜ ਵੇਲੇ ਕੀ ਰੋਲ ਰਿਹਾ ਇਹ ਸਾਹਮਣੇ ਦੇਖਿਆ ਜਾ ਸਕਦਾ ਕਿ ਕਿਵੇਂ ਅੱਧੀ ਸਦੀ ਤੋਂ ਇਹ ਟੱਬਰ ਜਿਹੜਾ ਆ ਕੇ ਸਿਰ ਦੇ ਉੱਤੇ ਬੈਠ ਗਿਆ। ਔਰ ਤੁਸੀਂ ਬਹੁਤ ਸਾਰਿਆਂ ਦਾ ਇਹਦੇ ਉਲਟ ਤੁਸੀਂ ਦੇਖੋਗੇ ਵੀ ਕਦੇ ਕੋਈ ਖਬਰ ਹੋਏਗੀ ਕਿ ਊਧਮ ਸਿੰਘ ਦੇ ਟੱਬਰ ਦਾ ਵਿਚਾਰਾ ਕਿੱਥੇ ਮਜ਼ਦੂਰੀ ਕਰ ਰਿਹਾ ਹੈ, ਦੂਸਰਿਆਂ ਦੇ ਟੱਬਰ ਦਾ ਕੀ ਕਰ ਰਿਹਾ ਹੈ, ਸ਼ਹੀਦਾਂ ਦੇ ਇਹ ਮੈਂ ਸਮਝਦਾ ਵੀ ਇਸ ਪੱਖੋਂ ਜਿਹੜੀ ਸਾਡੀ ਕਲੈਕਟਿਵ ਕੱਲੀ ਵਿਜ਼ਨ ਦੀ ਗੱਲ ਨਹੀਂ ਹੈ, ਜਿਹੜੀ ਸਾਡੀ ਮੁੱਖ ਧਾਰਾ ਲੋਕ ਨੇ ਇਹ ਉਹਨਾਂ ਦਾ ਕਸੂਰ ਹੈ ਕਿ ਜਿਨ੍ਹਾਂ ਨੂੰ ਪਰਖਿਆ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਗੱਦਾਰੀ ਦਾ ਖੂਨ ਹੈ, ਜਿਨ੍ਹਾਂ ਨੇ ਧਰੋਹ ਕੀਤਾ ਹੈ। ਔਰ ਅਕਸਰ ਜਿਹੜਾ ਇੱਕ ਅੰਗਰੇਜ਼ੀ ਦਾ ਫਰੇਜ਼ ਮੈਂ ਇਸਤੇਮਾਲ ਕਰਦਾ ਹੁੰਦਾ ਕਿ once you fool me shame on you, twice you fool me shame on me। ਜੇ ਦੂਜੀ ਵਾਰ ਅਸੀਂ ਖਤਾ ਖਾਂਦੇ ਹਾਂ ਸੋ ਮੈਂ ਸਮਝਦਾ ਵੀ ਇਹ ਪਤਾ ਨਹੀਂ, ਜਾਂ ਤਾਂ ਪੰਜਾਬ ਦੀ ਜਿਹੜੀ ਲੰਬਾ ਵਕਤ ਹਮਲਾਵਰ ਹਜ਼ਾਰਾਂ ਸਾਲਾਂ ਤੋਂ ਉੱਥੇ ਰਹੇ, ਉੱਥੇ ਜਿੱਥੇ ਇੱਕ ਪਾਸੇ ਕੌਮ ਲਈ ਮਰ ਮਿਟਣ ਵਾਲਿਆਂ ਦੀ ਲੰਬੀ ਲਾਈਨ ਹੈ, ਉੱਥੇ ਇਸ ਕਿਸਮ ਦੇ ਖੁਸ਼ਾਮਦੀ ਲੋਕ ਕਿ ਜਿਹੜਾ ਵੀ ਰਜੀਮ ਆਇਆ ਉਸ ਦੇ ਹੀ ਜਿਹੜਾ ਲਾਇਲ ਬਣ ਜਾਣਾ ਤਾਂ ਕਿ ਤੁਸੀਂ ਆਪਣੇ ਜਿਹੜੇ ਮੁਫਾਦ ਨੇ ਉਹਨਾਂ ਨੂੰ ਸੁਰੱਖਿਅਤ ਰੱਖ ਸਕੋ। ਇਸ ਤੋਂ ਇਲਾਵਾ ਤਾਂ ਮੇਰੇ ਕੋਲ ਹੋਰ ਕੋਈ ਐਕਸਪਲੇਨੇਸ਼ਨ ਨਹੀਂ ਹੈ।
ਜੀ ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਜਿਹੜੀ ਸਿਆਸੀ ਫਿਜ਼ਾ ਹੈਗੀ ਹੈ ਜਾਂ ਪੰਥਕ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਦੇਖਦੇ ਹਾਂ ਤੇ ਇੱਕ ਉਹਦੇ ਵਿੱਚ ਚਰਨਿੰਗ ਹੁੰਦੀ ਨਜ਼ਰ ਆ ਰਹੀ ਹੈ, ਜਾਂ ਉਹਦੇ 'ਚ ਉੱਪਰ ਥੱਲੀ ਜਿਹੜੀਆਂ ਐਕਟੀਵਿਟੀਜ਼ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ, ਜਿਹਦੇ ਵਿੱਚ ਪਿਛਲੇ ਸਾਰੇ ਹਫ਼ਤਿਆਂ ਦੇ ਵਿੱਚ ਉਹਨਾਂ ਐਕਟੀਵਿਟੀਜ਼ ਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਿਕਰ ਵੀ ਕੀਤਾ। ਤੇ ਓਵਰਆਲ ਇਸ ਸਾਰੇ ਪਾਰਟ ਦੇ ਵਿੱਚ ਜਦੋਂ ਜੋ ਚੱਲ ਰਿਹਾ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮਤਲਬ ਇਹ ਗੱਲ ਕਿਸ ਪਾਸੇ ਨੂੰ ਜਾ ਰਹੀ ਹੈ? ਖਾਸ ਤੌਰ ਤੇ ਹੁਣ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰਦੀ ਹੈ, ਜਿਹੜਾ ਇੱਕ ਹਿੰਦੂ ਜਿਹੜੇ ਐਕਟਿਵਿਸਟ ਕਹਿ ਲਓ ਜਾਂ ਕੱਟੜਪੰਥੀ ਜਥੇਬੰਦੀ ਨਾਲ ਸੰਬੰਧਿਤ ਇੱਕ ਨਫ਼ਰਤ ਦਾ ਵਣਜਾਰਾ ਉਸ ਹਿਸਾਬ ਨਾਲ ਤੁਸੀਂ ਉਹਨੂੰ ਪੁੱਟ ਕਰ ਸਕਦੇ ਹੋ। ਤੇ ਜਿਹੜਾ ਉਹ ਘਟਨਾਕ੍ਰਮ ਵਾਪਰਦਾ ਉਹਦੇ ਤੋਂ ਬਾਅਦ ਜਿਵੇਂ ਹੁਣ ਇੱਕ ਕ੍ਰੈਕਡਾਊਨ ਜਾਂ ਇੱਕ ਤਿੱਖੀ ਅੱਖ ਪ੍ਰਸ਼ਾਸਨ ਵੱਲੋਂ, ਪੁਲਿਸ ਡਿਪਾਰਟਮੈਂਟ ਵੱਲੋਂ ਜਾਂ CID ਵੱਲੋਂ ਉਹਨਾਂ ਵੱਲੋਂ ਰੱਖੀ ਜਾ ਰਹੀ ਹੈ, ਜਾਂ ਜਿਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਤੋਂ ਇੰਜ ਲੱਗ ਰਿਹਾ ਵੀ ਇੱਕ ਐਂਟੀ ਸਿੱਖ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ। ਸੋ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਇੱਕ ਪਾਸੇ ਪੰਥਕ ਐਕਟਿਵਿਜ਼ਮ ਦੇ ਵਿੱਚ ਉਭਾਰ ਹੈ ਤੇ ਨਾਲ ਹੀ ਨਾਲ ਮਤਲਬ ਇੱਕ ਐਂਟੀ ਸਿੱਖ ਨੈਰੇਟਿਵ ਵੀ ਬਿਲਡ ਕੀਤਾ ਜਾ ਰਿਹਾ ਹੈ, ਮਤਲਬ ਇਹ ਕਲੈਸ਼ ਕਰਾਉਣ ਦੀ ਲਾਈਨ ਹੈ ਜਾਂ ਇਹ ਗੱਲ ਕਿਸ ਪਾਸੇ ਜਾਊਗੀ? ਦੇਖੋ, ਇੱਕ ਲੈਫਟਿਸਟ ਲਾਈਨ ਦੇ ਸਕਾਲਰ ਦਾ ਮੈਂ ਪਿਛਲੇ ਦਿਨਾਂ 'ਚ ਕਿਤੇ ਐਨਾਲਿਸਿਸ ਦੇਖ ਰਿਹਾ ਸੀ। ਉਹ ਪੰਜਾਬ ਦੀ ਲਗਭਗ ਪੌਣੇ 200 ਸਾਲ ਦੀ ਹਿਸਟਰੀ ਪੋਸਟ ਬ੍ਰਿਟਿਸ਼ ਪੀਰੀਅਡ ਦੀ ਗੱਲ ਕਰਦੇ हैं। ਉਹ ਇਹ ਕਹਿੰਦਾ ਹੈ ਕਿ ਜੀ ਇਹ ਪੰਜਾਬ ਦੀ ਧਰਤੀ ਐਸੀ ਧਰਤੀ ਹੈ ਜਿੱਥੇ ਹਰ 30 ਸਾਲ ਬਾਅਦ ਜਿਹੜਾ ਹੈ ਉਹ ਚੈਲੰਜ ਦੀ ਲਾਈਨ ਨਿਕਲਦੀ ਹੈ, ਨੋ ਮੈਟਰ ਉਹਨੂੰ ਕੌਣ ਕਿੰਨਾ ਰੂਥਲੈਸਲੀ ਦਬਾ ਦੇ। ਸੋ ਉਸਨੇ ਜਿਹੜਾ ਭਾਈ ਮਹਾਰਾਜ ਸਿੰਘ ਜਾਂ ਕੂਕਾ ਲਹਿਰ ਦੀ ਗੱਲ ਕਰਦੇ ਆ, ਫਿਰ ਉਹ ਗਦਰ ਲਹਿਰ, ਫਿਰ ਗਦਰ ਲਹਿਰ ਤੋਂ ਬਾਅਦ 10-15-20 ਸਾਲ ਚੁੱਪਚਾਂ ਫਿਰ ਭਗਤ ਸਿੰਘ ਔਰ ਉਹਨਾਂ ਦੀ ਲਹਿਰ, ਫਿਰ ਦੂਸਰੇ ਦਾ ਜ਼ਿਕਰ ਕਰਦੇ ਆ ਪੋਸਟ 47 ਵੀ ਉਹਨੇ ਨਕਸਲਾਈਟ ਲਹਿਰ ਦੀ ਗੱਲ ਕੀਤੀ ਕਿ ਇਹ 60-70 ਚ ਆਂਦਾ, ਲੇਟ 60 ਫਿਰ ਉਹਨੇ ਕਿਹਾ ਜੀ 80s ਤੱਕ ਪਹੁੰਚਦੇ ਆ, ਉਹ ਇੱਕ ਡਿਫਰੈਂਟ ਚੈਲੰਜ ਦੇ ਰੂਪ ਚ ਆਂਦਾ ਹੈ ਖਾਲਿਸਤਾਨੀ ਲਹਿਰ ਚ। ਫਿਰ ਉਹਨੇ ਕਿਹਾ ਵੀ 20 ਸਾਲ ਇੱਕ ਤੋਂ ਬਾਅਦ ਇੱਕ 10 ਸਾਲ ਖੜੋਤ ਆਈ ਔਰ ਫਿਰ ਇਹ ਆਈ। ਚਲੋ, ਕਿਉਂਕਿ ਲੈਫਟਿਸਟ ਜਿਹੜੇ ਨੇ ਉਹਨਾਂ ਨੇ ਤਾਂ ਆਪਣੇ ਹੀ ਉਸ ਐਂਗਲ ਤੋਂ ਦੇਖਦੇ ਨੇ, ਪਰ ਮੈਂ ਇਹ ਸਮਝਦਾ ਵੀ ਜੇ ਅਸੀਂ ਲਗਭਗ 550 ਸਾਲ ਪਹਿਲਾਂ ਦਾ ਪੰਜਾਬ ਦੇਖੀਏ, ਉਸ ਦੀ ਗੱਲ ਨਾ ਵੀ ਕਰੀਏ ਜੀ, 550 ਸਾਲ 'ਚ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਔਰ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਨਾਲ ਵੀ ਜਿਹੜਾ ਹੈ ਉਹ ਗੱਲ ਕਰ ਰਹੇ ਹਾਂ, ਟੱਚ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਖਮੀਰ ਦੇ ਵਿੱਚ ਚੈਲੰਜ, ਵੰਗਾਰ ਦੇ ਬੀਜ ਬੜੇ ਡੂੰਘੇ ਪਾ ਦਿੱਤੇ। ਔਰ ਜਦੋਂ ਅਸੀਂ ਵੰਗਾਰ ਦੇਖਦੇ ਹਾਂ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਉਸੇ ਰੂਪ ਦੇ ਵਿੱਚ ਮੌਜੂਦ ਹੈ, ਕੋਈ ਉਹਦੇ 'ਚ ਰਲਾ ਨਹੀਂ ਹੋਇਆ, ਉਹ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਛੱਡ ਜਾਓ। ਇਹ ਚੈਲੰਜ ਹੈ ਔਰ ਇਹ ਵੀ ਆਪਣੀ ਉਮਤ ਨੂੰ, ਆਪਣੇ ਫਾਲੋਅਰਸ ਨੂੰ, ਕਿਉਂਕਿ ਸਿੱਖ ਦੀ ਜ਼ਿੰਦਗੀ ਸੱਚ ਨਾਲ ਜੁੜੀ ਹੋਈ ਹੈ, ਉਹ ਸੱਚ ਦਾ ਵਣਜਾਰ ਹੈ, ਰੱਬ ਅਲਟੀਮੇਟ ਟਰੂਥ ਹੈ। ਇਸਲਾਮ ਦੇ ਵਿੱਚ ਵੀ ਜਦੋਂ ਹੱਕ ਦੀ ਗੱਲ ਕਹੀ ਜਾਂਦੀ ਹੈ ਤੇ ਹੱਕ ਸਿਰਫ ਰਾਈਟਸ ਨਾਲ ਜੁੜੀ, ਰੱਬ ਹੱਕ ਹੈ, ਰੱਬ ਸੱਚ ਹੈ, ਰੱਬ ਅਦਲ ਹੈ। ਇਹਦੇ ਲਈ ਅਸੀਂ ਲਫ਼ਜ਼ ਕਈ ਵਾਰੀ ਸੱਚ, ਹੱਕ, ਇਨਸਾਫ ਇਸਤੇਮਾਲ ਕਰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਉਸ ਐਮਨਾਬਾਦ ਸ਼ਹਿਰ ਜਿੱਥੇ ਕਿ ਬਾਬਰ ਹਮਲਾਵਰ ਹੁੰਦਾ 1526 ਚ, ਉਹਦੇ ਜ਼ੁਲਮਾਂ ਨੂੰ ਵੰਗਾਰਦੇ ਆ ਉਸ ਦੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲ, ਕਿ ਸੱਚ ਉਦੋਂ ਕਹਿਣਾ ਜਦੋਂ ਸੱਚ ਕਹਿਣ ਦਾ ਵੇਲਾ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਸਾਰਾ ਸਫ਼ਰ ਸਿੱਖੀ ਦਾ, ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ, ਉਹਨਾਂ ਦੇ ਪ੍ਰਿੰਸੀਪਲਸ, ਉਹਨਾਂ ਦੇ ਅਸੂਲਾਂ, ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਖੜੀਆਂ ਨੇ। ਔਰ ਇਸ ਨੂੰ ਜੇ ਅਸੀਂ ਉੱਥੋਂ ਘੁੰਮ ਕੇ 1980 ਤੱਕ ਲੈ ਆਈਏ, ਔਰ ਜੇ ਇਹਦਾ ਮੈਂ ਸਿੱਖ ਪਰਸਪੈਕਟਿਵ ਬਿਆਨ ਕਰਨਾ ਹੋਏ ਕਿ ਇਹ ਜਿੱਥੇ ਗੁਰੂ ਦੀ ਰਹਿਮਤ ਦੇ ਨਾਲ ਉਸ ਧਰਤੀ ਦਾ ਖਮੀਰ ਬਦਲਿਆ, ਵੰਗਾਰ ਔਰ ਚੈਲੰਜ ਦੀ ਗੱਲ ਆਈ, ਉੱਥੇ ਫਿਰ ਜਿਹੜੇ ਇਸ ਦੇ ਉੱਤੇ ਖਲੋਣ ਵਾਲੇ ਨੇ ਉਹਨਾਂ ਦੇ ਉੱਤੇ ਗੁਰੂ ਦੀ ਰਹਿਮਤ ਦਾ ਹੱਥ ਵੀ ਟਿਕਦਾ ਹੈ, ਜਿਸ ਨੂੰ ਅਸੀਂ ਗੁਰੂ ਦੀ ਕਲਾ ਕਹਿੰਦੇ ਹਾਂ। ਹਾਕਮ 18ਵੀਂ ਸਦੀ 'ਚ ਵੀ ਇਹੀ ਸੀ, ਉਹ ਸਮਝਦੇ ਸੀ ਕਿ ਅਸੀਂ ਸਿਰਾਂ ਦੇ ਮੁੱਲ ਰੱਖੇ, ਮਾਰਤੇ, ਮੁਕਾ ਦਿੱਤੇ, ਕੁਝ ਖਰੀਦ ਲਏ, ਕੁਝ ਮਿਲਵਰਤਨੀਆਂ ਬਣ ਗਏ। ਅੰਗਰੇਜ਼ ਵੀ ਇਹੀ ਸਮਝਦੇ ਸੀ।
ਔਰ ਇਹੀ ਭਰਮ ਜਿਹੜਾ ਹੈ ਭਾਰਤ ਦੇ ਜਿਹੜੇ ਨੇ ਰੂਲਰ ਵੀ 75 ਸਾਲਾਂ ਦੇ ਵਿੱਚ ਪਾਲਦੇ ਰਹੇ। ਔਰ ਜੂਨ 84 ਦੇ ਹਮਲੇ ਦਾ ਕੀ ਮਕਸਦ ਸੀ? ਟੋਟਲ ਵਾਰ। ਮਾਰ ਤਾਂ ਪਹਿਲਾਂ ਵੀ 37 ਸਾਲ 47 ਤੋਂ 84 ਤੱਕ ਕਿਹੜੇ ਫੁੱਲ ਪਾਏ ਹੋਏ ਸੀ ਉਹਨਾਂ ਨੇ ਪੰਜਾਬੀ ਸੂਬਾ ਮੋਰਚਾ ਉਸ ਵੇਲੇ ਵੀ ਜਿਹੜਾ ਉਹ ਬਾਗੀ ਔਰ ਸਿੱਖਾਂ ਨੂੰ ਗਦਾਰ ਟ੍ਰੇਟਰ ਕਹਿ ਕੇ ਜੇਲ੍ਹਾਂ ਦੇ ਵਿੱਚ ਤੁੰਨਿਆ, ਗੋਲੀਆਂ ਵੀ ਜੇਲ੍ਹਾਂ ਦੇ ਵਿੱਚ ਚਲਾਈਆਂ। 10 ਸਾਲ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਸ਼ਹੀਦ ਕੀਤਾ। ਇਹ ਸਾਡਾ ਇਤਿਹਾਸ ਹੈ। ਲੇਕਿਨ ਉਹਨਾਂ ਨੇ ਫਾਈਨਲੀ ਜਿਹੜਾ ਹੈ ਉਹ ਫਾਈਨਲ ਸੋਲਿਊਸ਼ਨ ਇਹਨਾਂ ਨੇ ਕੱਢਿਆ ਸੀ ਦਿੱਲੀ ਦੇ ਹਾਕਮਾਂ ਨੇ, ਜਦੋਂ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਫੁੱਲ ਸਕੇਲ ਹਮਲਾ ਕੀਤਾ। ਔਰ ਅਗਲੇ 10 ਸਾਲ ਇੱਕ ਤੋਂ ਬਾਅਦ ਇੱਕ ਆਪਰੇਸ਼ਨ। ਹੁਣ ਇਸ ਵਰੇ 'ਚ ਨਵੰਬਰ ਦਾ, ਕਿਉਂਕਿ ਇਹਨਾਂ ਦਿਨਾਂ 'ਚ ਅਸੀਂ ਗੱਲ ਕਰ ਰਹੇ ਹਾਂ 38 ਸਾਲ ਸਿੱਖ ਨਸਲਕੁਸ਼ੀ ਨੂੰ ਹੋ ਗਏ ਨੇ। ਔਰ ਹੁਣ ਚਰਚਾ ਹੋ ਰਹੀ ਹੈ ਆਪਰੇਸ਼ਨ ਸ਼ਾਂਤੀ ਦੀ। ਔਰ ਕਿੰਨਿਆਂ ਨੇ ਇਸ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਕਿਵੇਂ ਇੰਦਰਾ ਗਾਂਧੀ ਨੇ ਫਾਈਨਲੀ ਨਵੰਬਰ 8 ਵਾਲੇ ਦਿਨ, ਕਿਉਂਕਿ ਇਹਨਾਂ ਦਿਨਾਂ 'ਚ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਉਦੋਂ 2084 'ਚ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਔਰ ਉਹਨਾਂ ਨੇ ਭਾਰਤ ਭਰ ਦੇ ਗੁਰਦੁਆਰਿਆਂ 'ਚ ਹਮਲਾ ਕਰਕੇ ਜਿਹੜਾ ਉਹ ਸਿੱਖਾਂ ਨੂੰ ਦੀ ਨਸਲਕੁਸ਼ੀ ਕਰਨੀ ਸੀ। ਔਰ ਇਹ ਪ੍ਰੀਐਂਪਟ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ਨੇ ਮਾਨਤਾ ਬਣਾਇਆ ਹੋਇਆ ਸੀ, ਪਰ ਪ੍ਰੀਐਂਪਟ ਕਰਨ ਪਿੱਛੇ ਵੀ ਇਹ ਇੱਕ ਰੀਜ਼ਨ ਹੈ। ਹੁਣ ਇਹਦੇ ਬਾਵਜੂਦ ਕਿ ਉਹਨਾਂ ਨੇ ਆਲਮੋਸਟ 84 ਤੋਂ 94 ਤੱਕ ਕੰਪਲੀਟ ਦੌਰ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਦੇ ਨਾਂ ਥੱਲੇ ਕੀਤਾ। ਔਰ ਫਿਰ ਪੰਜਾਬ 'ਚ ਉਹਨਾਂ ਨੇ ਡਰੱਗਸ ਲਿਆ ਕੇ ਸੁੱਟੀਆਂ, ਜਿਹੜਾ ਅਗਲੇ 10 ਸਾਲ ਅਸੀਂ ਉਸ ਦਾ ਪਾਰਟ ਦੇਖਦੇ ਹਾਂ। ਹੁਣ ਜਿਹੜੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੈ, ਜਾਂ ਜਿਹੜੇ ਲੋਕ ਇਸ ਸਾਰੀ ਗੁਰੂ ਦੀ ਕਲਾ ਜਾਂ ਉਹ ਸਿੱਖੀ ਦਾ ਫੈਕਟਰ ਜਾਂ ਸਿੱਖ ਇਤਿਹਾਸ ਦੀਆਂ ਉਹਨਾਂ ਜਿਹੜੀਆਂ ਖੂਬਸੂਰਤੀਆਂ ਨੇ, ਜਿਨ੍ਹਾਂ ਦੇ ਉੱਤੇ ਗੁਰੂ ਦਾ ਪਿਆਰ ਜਿਹੜਾ ਉਹ ਆ ਕੇ ਪ੍ਰਕਾਸ਼ਮਾਨ ਹੁੰਦਾ ਹੈ, ਉਹਨੂੰ ਨਹੀਂ ਸਮਝਦੇ। ਉਹ ਇਹਨੂੰ ਨਹੀਂ ਸਮਝ ਸਕਦੇ ਕਿ ਵੀ ਆਲ ਆਫ ਅ ਸਡਨ ਕੀ ਹੋਇਆ ਕਿ ਵੀ ਇੱਕ ਮੁੰਡਾ ਜਿਹੜਾ 6 ਮਹੀਨੇ ਪਹਿਲਾਂ ਤੱਕ ਜਿਹਦੇ ਸਿਰ ਤੇ ਕੇਸ ਨਹੀਂ ਸੀ, ਆਮ ਕਿਸਮ ਦਾ 27-28 ਸਾਲਾਂ ਦਾ ਮੁੰਡਾ, ਉਹ ਆਉਂਦਾ ਪੰਜਾਬ ਦੇ ਵਿੱਚ। ਇਹ ਕੀ ਹੋ ਗਿਆ? ਹੁਣ ਇਹ ਹੈ ਕਿ ਧਰਤੀ ਦਾ ਖਮੀਰ ਤਾਂ ਗੁਰੂਆਂ ਨੇ ਬਦਲਿਆ ਹੋਇਆ। ਉਸ ਧਰਤੀ ਦੇ ਉੱਤੇ ਯੋਧਿਆਂ, ਸ਼ਹੀਦਾਂ ਨੇ, ਬਲਕਾਰ ਯੋਧਿਆਂ ਨੇ ਉਹ ਆਪਣਾ ਖੂਨ ਦੇ ਕੇ ਉੱਥੋਂ ਹਮੇਸ਼ਾ ਸਿਰਾਂ ਦੀ ਫਸਲ ਪੈਦਾ ਹੋਣੀ ਹੈ। ਔਰ ਇਸ ਸਭ ਦੇ ਚੱਲਦੇ ਜਦੋਂ ਗੁਰੂ ਵੱਲ ਮੂੰਹ ਕਰਨ ਦੀ ਲਾਈਨ ਆਉਂਦੀ ਹੈ, ਅਨੰਦਪੁਰ ਸਾਹਿਬ, ਅੰਮ੍ਰਿਤਸਰ, ਅੰਮ੍ਰਿਤ ਛਕਣ ਦੀ ਗੱਲ, ਸਿੱਖੀ ਦੇ ਪ੍ਰਾਈਡ ਦੀ ਗੱਲ, ਔਰ ਸੋਸ਼ਲ ਮੀਡੀਆ ਨੇ ਥੋੜਾ ਉਸ ਨੂੰ ਸੌਖਾ ਕਰ ਦਿੱਤਾ ਹੈ, ਕਿਉਂਕਿ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਉਹਨਾਂ ਤੱਕ ਵੀ ਗੱਲ ਪਹੁੰਚ। ਡਾਕਟਰ ਸਾਹਿਬ, ਇਹਦੇ ਵਿੱਚ ਫਿਰ ਜੇ ਇਹ ਚੀਜ਼ ਅੱਗੇ ਉਸੇ ਹਿਸਾਬ ਨਾਲ ਚੱਲਦੀ ਹੈ, ਜਿਵੇਂ ਤੁਸੀਂ ਬਿਗਨਿੰਗ ਦੇ ਵਿੱਚ 30 ਸਾਲ ਦਾ ਵੀ ਜ਼ਿਕਰ ਕੀਤਾ ਵੀ ਇੱਕ ਸਮਾਂ ਆਉਂਦਾ ਉਤਾਰ ਚੜਾਅ ਦੇ ਵਿੱਚ, ਜੇ ਇਹਨੂੰ ਅਸੀਂ ਉਸ ਨਜ਼ਰੀਏ ਤੋਂ ਦੇਖੀਏ ਤੇ ਜਿਹੜੀ ਇਹ ਸਿਚੁਏਸ਼ਨ ਬਣ ਰਹੀ ਹੈ, ਮਤਲਬ ਇਹ ਦੋਵੇਂ ਪਾਸਿਓਂ ਹੀ ਖਤਰਨਾਕ ਨਜ਼ਰ ਆਉਂਦੀ ਹੈ। ਜਦੋਂ ਅਸੀਂ ਇੱਧਰਲੇ ਇੱਕ ਪਾਸਿਓਂ ਦੇਖਦੇ ਹਾਂ ਤੇ ਇਹ ਹੈ ਵੀ ਠੀਕ ਹੈ, ਐਕਟਿਵਿਜ਼ਮ ਜਿਹੜਾ ਆ ਉਹ ਪੰਥਕ ਪੋਲੀਟਿਕਸ ਹੈ, ਉਹਦੇ ਵਿੱਚ ਇੱਕ ਨਵੀਂ ਉਹਨੂੰ ਦਿਸ਼ਾ ਮਿਲਦੀ ਨਜ਼ਰ ਆ ਰਹੀ ਹੈ। ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਵਿੱਚ ਜਾਗਰੂਕਤਾ ਨਜ਼ਰ ਆ ਰਹੀ ਹੈ। ਪਰ ਐਟ ਦ ਸੇਮ ਟਾਈਮ ਜਿਹੜਾ ਇੱਕ ਨੈਗੇਟਿਵ ਪ੍ਰੋਪੇਗੈਂਡਾ ਆ ਜਾਂ ਐਂਟੀ ਸਿੱਖ ਨੈਰੇਟਿਵ ਹੈ ਉਹ ਬਿਲਡ ਕੀਤਾ ਜਾ ਰਿਹਾ। ਸੋ ਇਹ ਗੱਲ ਜਿਹੜੀ ਆ ਉਹ ਕਲੈਸ਼ ਵੱਲ ਨੂੰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਸੋ ਇਹ ਕੀ ਮਤਲਬ ਇਸ ਕਲੈਸ਼ ਦੇ ਵਿੱਚੋਂ ਕੁਝ ਚੰਗਾ ਨਿਕਲ ਸਕਦਾ ਹੈ, ਮਤਲਬ ਇਹਦੀ ਉਮੀਦ ਕੀਤੀ ਜਾ ਸਕਦੀ ਹੈ। ਤੇ ਜਿਹੜਾ ਇਹਦਾ ਦੂਜਾ ਪੱਖ ਹੈ, ਹੁਣ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹੀ ਜਿਹੜਾ ਨਰਿੰਦਰ ਮੋਦੀ ਨੇ ਉਹ ਰਾਧਾ ਸਵਾਮੀ ਡੇਰੇ ਦੇ ਮੁਖੀ ਨੂੰ ਆ ਕੇ ਮਿਲਦੇ ਆ, ਸੌਦਾ ਸਾਧ ਨੂੰ ਪੈਰੋਲ ਦਿੱਤੀ ਜਾਂਦੀ ਹੈ। ਜਿਹੜਾ ਇੱਕ ਡੇਰਾਵਾਦ ਦਾ ਜਿਹਦਾ ਜ਼ਿਕਰ ਵੀ ਅਸੀਂ ਕਰਕੇ ਹਟੇ ਹਾਂ ਪਹਿਲਾਂ, ਉਹਨੂੰ ਵੀ ਇੱਕ ਨਵੇਂ ਸਿਰੇ ਤੋਂ ਜਿਹੜੀ ਹੈ ਉਹਨੂੰ ਉਭਾਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਦੇਖਣ ਦੇ ਵਿੱਚ ਆ ਰਹੀ ਹੈ। ਸੋ ਪੋਲਰਾਈਜੇਸ਼ਨ ਇੱਕ ਵੱਖਰੇ ਕਿਸਮ ਦੀ ਕੀਤੀ ਜਾ ਰਹੀ ਹੈ। ਉੱਥੇ ਹੀ ਫਿਰ ਜਿਹੜੀ ਪੰਜਾਬ ਦੀ ਪੋਲੀਟਿਕਸ ਹੈਗੀ ਹੈ, ਜਾਂ ਜੇ ਸਿੱਖ ਪੋਲੀਟਿਕਸ ਦੀ ਗੱਲ ਕਰਨੀ ਹੋਵੇ, ਐਸਜੀਪੀਸੀ ਦੇ ਉੱਤੇ ਇੱਕ ਵੱਖਰੇ ਕਿਸਮ ਦਾ ਅਟੈਕ ਨਜ਼ਰ ਆ ਰਿਹਾ। ਹੁਣ ਉਹਨੂੰ ਅਕਾਲੀ ਦਲ ਬਾਦਲ ਦਾ ਵਿਦਨ ਜਿਹੜਾ ਉਹਨਾਂ ਦਾ ਸਰਕਲ ਹੈ ਉਸ ਦੇ ਕ੍ਰਾਈਸਿਸ ਵਜੋਂ ਵੀ ਦੇਖਿਆ ਜਾ ਸਕਦਾ, ਤੇ ਐਸਜੀਪੀਸੀ ਅਕਾਲ ਤਖਤ ਦੀ ਜਿਹੜੀ ਇੰਸਟੀਚਿਊਟ ਹੈਗੀ ਆ ਸਿੱਖਾਂ ਦੀ, ਉਹਨੂੰ ਢਾਹ ਲਾਉਣ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ਉਹ ਬੀਬੀ ਜਗੀਰ ਕੌਰ ਦੀ ਬਿਆਨਬਾਜ਼ੀ ਹੋਏ, ਪਹਿਲਾਂ ਉਹਨਾਂ ਨੂੰ ਸਸਪੈਂਡ ਕਰਨਾ ਹੋਏ, ਫਿਰ ਉਹਨਾਂ ਨੂੰ ਕੰਪਲੀਟਲੀ ਪਾਸੇ ਕਰ ਦੇਣ ਦੀ ਲਾਈਨ ਹੋਏ, ਇਹ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਨੇ, ਮਤਲਬ ਇਹ ਕਿਸ ਡਾਇਰੈਕਸ਼ਨ ਵੱਲ ਜਾ ਰਹੀਆਂ ਨੇ। ਜੇ ਇਹ ਗੱਲ ਅੱਗੇ ਇੱਕ ਭੰਬਲ ਭੂਸੇ ਦੀ ਲਾਈਨ ਵੀ ਹੈਗੀ ਆ, ਤੇ ਨਾਲ ਹੀ ਨਾਲ ਕਲੈਸ਼ ਦੇ ਲਈ ਵੀ ਪੂਰਾ ਥਾਂ ਆ, ਇਹਦੇ ਵਿੱਚੋਂ ਕੁਝ ਚੰਗਾ ਕੀ ਉਸਾਰਿਆ ਜਾ ਸਕਦਾ ਹੈ ਜਾਂ ਨਿਕਲ ਸਕਦਾ? ਦੇਖੋ, ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਕਿ ਵੀ ਜਿਹੜੀ ਜੂਨ 84 ਦੇ ਪਹਿਲੇ ਹਫ਼ਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਠੋਸੀ ਗਈ, ਭਰਪਾ ਕੀਤੀ ਗਈ,
ਇਹਨਾਂ 38 ਸਾਲਾਂ 'ਚ ਉਹ ਇੱਕ ਜਾਂ ਦੂਸਰੀ ਫਾਰਮ ਦੇ ਵਿੱਚ ਜਾਰੀ ਹੈ। ਕਰੰਟ ਪੀਰੀਅਡ 'ਚ ਕਿਉਂਕਿ ਪਹਿਲੇ ਪੀਰੀਅਡ 'ਚ ਉਹਨਾਂ ਦੇ ਲਈ ਇਹ ਸੀ ਕਿ ਬਾਦਲ ਅਕਾਲੀ ਦਲ ਨੂੰ ਐਜ਼ ਏ ਪ੍ਰੋਕਸੀ ਇਸਤੇਮਾਲ ਕਰਕੇ ਉਹ ਸਿੱਖ ਸੈਂਟੀਮੈਂਟਸ ਨੂੰ ਦਬਾਉਣ ਦੇ ਲਈ ਬਾਦਲਾਂ ਦਾ ਕਾਰਡ ਪਲੇ ਕਰ ਰਹੇ ਸੀ। ਉਹ ਖੇਡ ਉਹਨਾਂ ਦੀ ਖੇਡ ਰਹੇ ਸੀ, ਸਿੱਖਾਂ ਦੇ ਵਿੱਚ ਉਹਨਾਂ ਦਾ ਪੰਥਕ ਲਬਾਦਾ ਸੀ। ਲੇਕਿਨ ਕਿਸਾਨ ਮੂਵਮੈਂਟ ਦੇ ਚੱਲਦੇ ਆ ਜਦੋਂ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਅਵੇਅਰਨੈਸ ਦੀ ਲਾਈਨ ਆਈ, ਬਾਦਲ ਇਰਰੈਲੇਵੈਂਟ ਹੁੰਦੇ ਚਲੇ ਗਏ ਤੇ ਜਿਵੇਂ ਹਰ ਜਿਹੜਾ ਹਾਕਮ ਹੁੰਦਾ ਹੈ, ਜਿਹੜਾ ਵਰਤਦਾ ਹੈ ਲੋਕਾਂ ਨੂੰ, ਉਹਨਾਂ ਨੂੰ ਨਜ਼ਰ ਆ ਜਦੋਂ ਇਹ ਆਉਣਾ ਸ਼ੁਰੂ ਹੋਏ ਕਿ ਇਹ ਹੁਣ ਕੋਈ ਯੂਜ਼ਫੁਲ ਨਹੀਂ ਰਹੇ, ਉਹ ਉਹਨੂੰ ਡੰਪ ਕਰ ਦਿੰਦਾ। ਸੋ ਉਹਨਾਂ ਨੇ ਬਾਦਲ ਦਲ ਨੂੰ ਦੇ ਵਰਚੁਅਲੀ ਕਿਕਡ ਦੈਮ ਆਊਟ। ਔਰ 50 ਸਾਲਾਂ ਤੋਂ ਜਿਸ ਬਾਦਲ ਨੇ ਅਨਕੰਡੀਸ਼ਨਲ ਸਿੱਖ ਕੌਮ ਨੂੰ RSS ਦੀ ਝੋਲੀ 'ਚ ਪਾਇਆ ਹੋਇਆ ਸੀ, ਉਹ ਬਾਦਲ ਜਿਹੜੇ ਨੇ ਉਹਨਾਂ ਨੂੰ ਇਰਰੈਲੇਵੈਂਟ ਬਣਾ ਦਿੱਤਾ ਗਿਆ। ਔਰ ਉਸ ਦਾ ਅਸੀਂ ਨਤੀਜਾ ਦੇਖਦੇ ਹਾਂ ਕਿ ਅਸੈਂਬਲੀ ਚੋਣਾਂ ਵੇਲੇ 3 ਸੀਟਾਂ ਦੇ ਉੱਤੇ ਸਿਮਟ ਕੇ ਬਾਦਲ ਦਲ ਰਹਿ ਜਾਂਦਾ ਹੈ। ਦੂਸਰਾ ਪਾਰਟ, ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਜਿਵੇਂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਵੀ BJP ਤਾਂ ਝੱਗ ਹੈ, ਅਸਲੀ ਕਾਫੀ RSS ਹੈ। ਔਰ RSS ਦਾ ਜੇ ਅਸੀਂ ਨਜ਼ਰੀਆ 100 ਸਾਲ ਤੋਂ ਹੀ ਦੇਖੀਏ ਉਹਨਾਂ ਦੀ ਫਾਊਂਡੇਸ਼ਨ ਤੋਂ, ਉਹ ਬੜਾ ਕਲੀਅਰਲੀ ਹਿੰਦੁਸਤਾਨ ਰਿਹਾ। ਔਰ ਉਹਦੇ 'ਚ ਬੋਧੀਆਂ, ਜੈਨੀਆਂ ਔਰ ਸਿੱਖਾਂ ਨੂੰ ਉਹਨਾਂ ਨੇ ਹਮੇਸ਼ਾ ਹੀ ਡੈਥ ਕਿਸ ਨਾਲ ਮਾਰਿਆ, ਹਿੰਦੂਤਵਾ ਦਾ ਹਿੱਸਾ ਦੱਸ ਕੇ। ਜਿਹੜੀ ਸਿੱਖਾਂ ਦੀ ਵੰਗਾਰ ਹੈ ਮੀਰੀ ਦੀ ਪ੍ਰਾਪਤੀ ਦੇ ਲਈ, ਔਰ ਸਿੱਖ ਇੱਕ ਅੱਡ ਕੌਮ ਦਾ ਕਾਨਸੈਪਟ ਜਿਹੜਾ ਸ਼੍ਰੋਮਣੀ ਕਮੇਟੀ ਰਾਹੀਂ ਵੀ ਐਸਟੈਬਲਿਸ਼ ਹੋਇਆ, ਲੀਗਲੀ ਅਕਾਲੀ ਦਲ ਰਾਹੀਂ ਵੀ ਹੋਇਆ। ਜ਼ਾਹਰ ਹੈ ਸਾਡਾ ਪਲੇਟਫਾਰਮ ਇੱਕ ਵੱਡਾ ਪਲੇਟਫਾਰਮ ਹੈ ਸ਼੍ਰੋਮਣੀ ਕਮੇਟੀ ਦਾ, ਔਰ 100 ਸਾਲ ਦੀ ਉਹਦੀ ਹਿਸਟਰੀ ਹੈ ਕਿ ਉਹਦੀ ਇੱਕ ਲੀਗਲ ਸਟੇਟਸ ਹੈ। ਕਮਜ਼ੋਰੀਆਂ ਦੇ ਬਾਵਜੂਦ ਹੁਣ ਤਾਈਆਂ ਉਹਨੂੰ ਗੁਰਦੁਆਰਾ ਐਕਟ ਸੈਂਟਰ ਨੇ ਬਣਾਇਆ, ਜਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰੀਜ਼ਾਈਡ ਕਰਦਾ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਅਦ ਜਿਹੜੇ ਮੈਂਬਰਾਂ ਦੀ ਸਵੀਰਿੰਗ ਇਨ ਸੈਰੇਮਨੀ, ਇਹਨੂੰ ਜੇ ਪਿੱਛੇ ਵੀ ਛੱਡ ਦਈਏ, ਅੱਜ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਦਲ ਬੇਸ਼ੱਕ RSS ਦੇ ਕੋਲ ਵਿਕੇ ਹੋਏ ਸੀ, ਪਰ ਉਸੇ ਹੀ ਅਕਾਲ ਤਖਤ ਤੋਂ 2003-04 ਦੇ ਵਿੱਚ ਹੁਕਮਨਾਮਾ ਜਾਰੀ ਹੁੰਦਾ ਹੈ ਕਿ RSS ਐਂਟੀ ਸਿੱਖ ਜਮਾਤ ਹੈ ਔਰ ਇਹਨਾਂ ਨਾਲ ਕੋਆਪਰੇਟ ਨਾ ਕੀਤਾ ਜਾਏ। ਇਹੀ ਕਾਰਨ ਸੀ ਕਿ ਜਿਹੜਾ ਉਹ ਇੱਕ ਵੱਡਾ ਡਰਾਮਾ 2008 ਦੇ ਵਿੱਚ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਿਵਸ ਦੇ ਮੌਕੇ ਤੇ ਜਿੱਥੇ 300 ਸਾਲਾ ਉਸ ਯਾਦ ਨੂੰ ਮਨਾਇਆ ਜਾਣਾ ਸੀ ਕਿ ਜੀ ਤਖਤ ਹਜ਼ੂਰ ਸਾਹਿਬ ਤੋਂ RSS ਨੇ ਰਾਸ਼ਟਰੀ ਸਿੱਖ ਸੰਗਤ ਉਹਨਾਂ ਨੇ ਫਾਊਂਡ ਕੀਤੀ ਸੀ ਕਿ ਜੀ ਅਸੀਂ ਜਲੂਸ ਕੱਢਣਾ, ਪਰ ਕਿਉਂਕਿ ਆਲਰੇਡੀ ਹੁਕਮਨਾਮਾ ਇਸ ਦੇ ਉੱਤੇ ਐਗਜ਼ਿਸਟ ਕਰਦਾ ਸੀ, RSS ਵਾਸ ਸਟਾਪਡ ਇਨ ਦਾ ਟਰੈਕਸ, ਉਹਨਾਂ ਦਾ ਨਹੀਂ। ਔਰ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਸੰਤ ਸਮਾਜ ਬਣਾ ਕੇ ਜਿਹੜਾ RSS ਨੇ ਬੈਕ ਕੀਤਾ, ਜਿਨ੍ਹਾਂ ਨੂੰ 2003 ਦੇ ਵਿੱਚ ਜਿਹੜਾ ਸਿੱਖ ਪਛਾਣ ਦਾ ਅੱਡ ਕੈਲੰਡਰ ਨਾਨਕਸ਼ਾਹੀ ਹੈ ਉਹਨੂੰ 2010 ਤੱਕ ਪਹੁੰਚਦੇ ਆ ਉਹ ਵਾਪਸ ਹਿੰਦੂਕਰਨ ਉਹਦਾ ਕਰ ਦਿੰਦੇ ਨੇ। ਸੋ ਇਹ ਯਤਨ ਔਰ ਇਹ ਗੱਲ ਪਿਛਲੇ ਦਿਨਾਂ 'ਚ ਐਕਟਿੰਗ ਜਥੇਦਾਰ ਜਿਹੜਾ ਅਕਾਲ ਤਖਤ ਦਾ ਕੁਝ ਸਮਾਂ ਰਿਹਾ, ਪੱਕਾ ਜਥੇਦਾਰ ਕੇਸਗੜ੍ਹ ਸਾਹਿਬ ਦਾ ਪ੍ਰੋਫੈਸਰ ਮਨਜੀਤ ਸਿੰਘ, ਉਹਨੇ ਚੰਡੀਗੜ੍ਹ ਦੇ ਵਿੱਚ ਸਿੰਘ ਸਭਾ ਮੂਵਮੈਂਟ ਜਿਨ੍ਹਾਂ ਦੀ 150 ਸਾਲਾ ਸ਼ਤਾਬਦੀ ਚੱਲ ਰਹੀ ਹੈ, 1.5 ਸੈਂਚਰੀ ਉਹਦੀ ਯਾਦ, ਉਹਦੇ 'ਚ ਉਹਨੇ ਚੰਡੀਗੜ੍ਹ ਦੇ ਸਮਾਗਮ 'ਚ ਕਿਹਾ ਕਿ 1999 ਵੇਲੇ ਜਦੋਂ ਮੈਂ ਉਹਨਾਂ ਨੂੰ ਅਲਾਉ ਨਹੀਂ ਕੀਤਾ ਬਾਦਲਾਂ ਦੇ ਕਹਿਣ ਦੇ ਬਾਵਜੂਦ ਕਿ RSS ਦਾ 1500 ਦਾ ਜਿਹੜਾ ਨਿੱਕਰਧਾਰੀ ਕੰਟਿੰਜੈਂਟ ਹੈ ਉਹ ਉਹਦੇ 'ਚ ਮੂਹਰੇ ਮਾਰਚ ਕਰਨਾ ਚਾਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੇ, ਪਰ ਉਹਨਾਂ ਨੂੰ ਪਿੱਛੇ ਥਾਂ ਦਿੱਤੀ ਗਈ। ਉਹਨੇ ਕਿਹਾ ਜੀ ਜਾਣ ਲੱਗਿਓ, ਕਹਿ ਕੇ ਗਏ कि जत्थेदार जी फिक्र मत कीजिए, एक दिन श्रोमणी कमेटी का प्रधान भी हमारा होगा और अकाल तख्त का जत्थेदार भी हमारा होगा। और जे तुसी इनू देखो भी हजूर साहब कमेटी पटना साहब उन्हां दे पहला ही कंट्रोल च सन, दिल्ली कमेटी जिहड़ी श्रोमणी कमेटी तो बाद दूसरी पावरफुल बॉडी है मनजिंदर सिरसे राही जिहड़ा उहदे ते बिल्कुल बीजेपी का कब्जा हो गया। और श्रोमणी कमेटी ਲਈ ਆ ਜਿਹੜੀ ਸਾਰੀ ਗੇਮ ਹੈ, ਤੁਸੀਂ ਬੀਬੀ ਜਗੀਰ ਕੌਰ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਤੁਸੀਂ ਢੀਂਡਸੇ ਕਿਨੇ ਖੜੇ ਕੀਤੇ, ਉਹਨੂੰ ਪਦਮ ਭੂਸ਼ਣ ਕਿਨੇ ਦਿੱਤਾ, ਔਰ ਇਹ ਸਾਰੇ ਦਾ ਹੀ ਇਸ ਗੇਮ ਦਾ ਹਿੱਸਾ ਹੈ। ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ, ਕੱਲ 8 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਚੁਣੀ ਜਾਣੀ। ਇੱਕ ਤਾਂ ਚੋਣਾਂ ਓਵਰਆਲ ਹੁੰਦੀਆਂ ਨੇ, ਲੇਕਿਨ ਹਰ ਸਾਲ ਉਹਨਾਂ ਦਾ ਪ੍ਰੈਜ਼ੀਡੈਂਟ ਔਰ ਸੈਕਟਰੀ ਐਗਜ਼ੈਕਟਿਵ ਚੁਣੀ ਜਾਂਦੀ ਹੈ। और उस दे लई इन्हें जगीर कौर ने अपनी दावेदारी जताई और ऑफ इट्स ओन नहीं दावेदारी हुई, हुण तां फैक्ट सामने ने कि इकबाल सिंह लालपुरा
ਜਿਹਨੂੰ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ, ਪਰ ਇੱਕੋ ਵੇਲੇ ਉਹ ਬੀਜੇਪੀ ਪਾਰਲੀਮੈਂਟਰੀ ਗਰੁੱਪ ਦਾ ਮੈਂਬਰ ਵੀ ਹੈ। ਉਹਨੇ ਇਹ ਸਾਰੀ ਖੇਡ ਖੇਡੀ, ਜਗੀਰ ਕੌਰ ਦੇ ਨਾਲ ਰਾਬਤਾ ਕੀਤਾ ਉਹ ਸਾਰੇ ਦੇ, ਔਰ ਕੱਲ੍ਹ ਇਹ ਪਤਾ ਲੱਗੇਗਾ ਕਿ ਭਾਈ ਉਹ RSS ਆਪਣੇ ਮਿਸ਼ਨ 'ਚ ਕਿੰਨਾ ਕੁ ਕਾਮਯਾਬ ਹੁੰਦਾ ਹੈ। ਹਾਲਾਂ ਬਾਦਲਾਂ ਨੇ ਉਹਨਾਂ ਦਾ ਆਪਣਾ ਸਾਰਾ ਜਿਹੜਾ ਦੌਰ ਹੈ ਉਹ ਸ਼ੱਕੀ ਪੀਰੀਅਡ ਹੀ ਰਿਹਾ ਜਾਂ ਉਹ ਨੈਗੇਟਿਵਿਟੀ ਵਾਲਾ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਫੌਰਨ ਇਸ ਖਤਰੇ ਨੂੰ ਭਾਂਪਿਆ। ਪਹਿਲਾਂ ਉਹਨੂੰ ਸਸਪੈਂਡ ਕੀਤਾ 48 ਘੰਟੇ ਲਈ, ਫਿਰ ਉਹਨੂੰ ਐਕਸਪੈਲ ਕੀਤਾ, ਔਰ ਉਹਨਾਂ ਨੇ ਆਲਰੇਡੀ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਆਪਣਾ ਕੈਂਡੀਡੇਟ ਐਲਾਨਿਆ। ਪਰ ਇਹ ਨਹੀਂ ਹੈ ਸਵਾਲ ਕਿ ਵੀ ਉਹ ਜਿੱਤਦੀ ਹੈ ਕਿ ਨਹੀਂ ਜਿੱਤਦੀ, ਪਰ ਅਸੀਂ ਇਹ ਦੇਖਦੇ ਹਾਂ ਵੀ ਕੱਢੀ ਉਹਨਾਂ ਨੇ ਸੰਨ ਹੀ ਨਹੀਂ ਲਾ ਲਈ, ਉਹ ਆਲਮੋਸਟ ਵਿੱਚ ਵੜ ਗਏ ਨੇ। ਕਿਉਂਕਿ ਜੇ ਈਵਨ ਐਗਜ਼ੈਕਟਿਵ ਦੀ ਚੋਣ ਵੇਲੇ ਉਹਨਾਂ ਦੀ ਐਕਟੀਵਿਟੀ ਇਸ ਲੈਵਲ ਤੇ ਹੈ ਜੀ, ਤੇ ਡਿਊ ਨੇ ਸ਼੍ਰੋਮਣੀ ਕਮੇਟੀ ਚੋਣਾਂ ਆਲਰੇਡੀ 7 ਸਾਲ ਤੋਂ ਜ਼ਿਆਦਾ ਹੋ ਗਏ, ਉਸ ਪੀਰੀਅਡ ਦੇ ਵਿੱਚ ਉਹ ਕੀ ਕਰਨਗੇ, ਫਿਰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਆਲਰੇਡੀ RSS ਆਪਣੇ ਗੋਲ ਦੇ ਕਰੀਬ ਆ ਚੁੱਕਾ ਹੈ। ਜੀ ਡਾਕਟਰ ਸਾਹਿਬ, ਹੁਣ ਮਤਲਬ ਅਸੀਂ ਸਾਰਾ ਜਿਹੜਾ ਫੋਕਸ ਹੈ ਆ ਕੇ ਉਹ ਨੈਰੇਟਿਵ ਬਿਲਡਿੰਗ ਦੇ ਉੱਤੇ ਖੜਾ ਹੋ ਜਾਂਦਾ ਹੈ। ਮਤਲਬ ਹੁਣ ਅਸੀਂ ਵੀ ਜਾਂ ਜਦੋਂ ਅਸੀਂ ਤੁਹਾਡਾ ਮੈਂ ਇੱਕ ਪਾਰਟ ਜਿਹੜਾ ਨਹੀਂ ਜਿਹਨੂੰ ਮੈਂ ਟੱਚ ਕੀਤਾ ਕਿ ਇਸ ਸਾਰੇ ਚੋਂ ਅਸੀਂ ਸਾਡੇ ਲਈ ਕਿਵੇਂ ਰਹੇਗਾ। ਦੇਖੋ ਸਾਡੇ ਕੋਲ ਚੋਇਸ ਕੀ ਹੈ, ਹੋਰ ਇੱਕ ਤਾਂ ਇਹ ਹੈ ਕਿ ਵੀ ਅਸੀਂ ਗੋਡੇ ਟੇਕ ਕੇ ਕਹੀਏ ਜੀ ਠੀਕ ਹੈ ਅਸੀਂ ਹਿੰਦੂਤਵਾ ਦਾ ਹਿੱਸਾ ਹੈ, ਔਰ ਜਿਵੇਂ 20 ਕਰੋੜ ਭਾਰਤ ਦੇ ਮੁਸਲਮਾਨਾਂ ਨੇ ਆਲਮੋਸਟ ਸਰੈਂਡਰ ਕੀਤਾ ਹੋਇਆ, ਤੇ ਦੂਸਰਾ ਇਹ ਹੈ ਕਿ ਵੀ ਅਸੀਂ ਸਿਆਣਪ ਦੇ ਨਾਲ ਸਟ੍ਰੈਟਜੀ ਦੇ ਨਾਲ ਚੈਲੰਜ ਕੀਤਾ ਹੈ, ਕਰਾਂਗੇ ਵੀ ਔਰ ਲੜਾਂਗੇ ਵੀ, ਉਹਦੇ 'ਚ ਕੋਈ ਨਹੀਂ ਹੈ ਦੋ ਰਾਵਾਂ। ਔਰ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਧਿਰਾਂ ਨੇ ਪੰਥਕ, ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸਟਰੈਂਥਨ ਕਰੀਏ, ਮਜ਼ਬੂਤ ਕਰੀਏ। ਬਾਹਰ ਸਾਨੂੰ ਇੱਕ ਜ਼ੋਰਦਾਰ ਲੌਬੀ ਕਰਨ ਦੀ ਲੋੜ ਹੈ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ RSS ਦੀ ਇਨਫਿਲਟ੍ਰੇਸ਼ਨ ਸਿੱਖ ਸਫਾਨ 'ਚ ਹੈ ਜਾਂ ਪੰਜਾਬ 'ਚੋਂ ਸਿੱਖ ਨਸਲਕੁਸ਼ੀ ਲਈ ਮਾਹੌਲ ਤਿਆਰ ਕਰ ਰਹੇ ਨੇ। ਜਿਸ ਲੈਵਲ ਦੇ ਉੱਤੇ ਉਹਨਾਂ ਦੀ ਇਨਫਿਲਟ੍ਰੇਸ਼ਨ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਹੈ, UK ਦੇ ਵਿੱਚ ਰਿਸ਼ੀ ਸੂਨਕ ਦਾ ਪ੍ਰਧਾਨ ਮੰਤਰੀ ਬਣਨਾ, ਔਰ ਉਹੀ ਪ੍ਰੀਤੀ ਪਟੇਲ ਜਿਹਨੇ ਕਿ ਬਿਲਕੁਲ RSS ਦੀ ਸ਼ੋ ਗਰਲ ਹੈ, ਕੈਨੇਡਾ ਦੇ ਨਾਲ ਜਿਸ ਲੈਵਲ ਦਾ ਡਿਪਲੋਮੈਟਿਕ ਕਨਫਰੰਟੇਸ਼ਨ ਦਾ ਮਾਹੌਲ ਇੰਡੀਆ ਨੇ ਸਿਰਫ ਇਸ ਦੇ ਉੱਤੇ ਕਿ ਜੀ ਪੀਸਫੁਲੀ ਸਿੱਖ ਆਪਣੀਆਂ ਵੋਟਾਂ ਪਾਉਂਦੇ ਨੇ, ਜਿਹੜਾ ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ ਹੈ, UN ਚਾਰਟਰ ਹੈ। ਸੋ ਇਸ ਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ ਕਿ ਸਾਨੂੰ ਇੱਥੇ ਇੱਕ ਜ਼ੋਰਦਾਰ ਲੌਬੀ ਕਰਨੀ ਪਏਗੀ, ਸਿਸਟਮ ਨੂੰ ਦੱਸਣਾ ਹੋਏਗਾ ਕਿ ਭਾਈ ਅਸੀਂ ਕਿਵੇਂ ਇੱਕ ਹੋਰ ਨਸਲਕੁਸ਼ੀ ਦੇ ਦਹਾਨੇ ਦੇ ਵਿੱਚ ਖੜੇ ਹੈ। ਵੀ ਦੁਨੀਆ ਨੇ ਤਾਂ ਹੋਲੋਕਾਸਟ ਤੋਂ ਬਾਅਦ ਕਿਹਾ ਨੈਵਰ ਅਗੇਨ, ਫਿਰ ਇਹਦੇ ਬਾਵਜੂਦ ਉਹ ਰਵਾਂਡਨ ਨਸਲਕੁਸ਼ੀ, ਉਹ ਬੋਸਨੀਅਨ, ਉਹ ਇਥੋਪੀਆ ਦੇ ਵਿੱਚ ਕੀ ਹੁੰਦਾ ਹੈ, ਕੋਈ ਭੁੱਖ ਦੇ ਹਵਾਲੇ ਨਾਲ ਹੈ, ਕੋਈ ਅਦਰਵਾਈਜ਼ ਹੈ, ਉਹ ਯਜ਼ਦੀਜ਼ ਨਾਲ ਕੀ ਹੁੰਦਾ ਹੈ, ਦੂਜਿਆਂ ਨਾਲ ਕੀ ਹੁੰਦਾ ਹੈ। ਸੋ ਸਾਨੂੰ ਇਸ ਵੇਲੇ ਜਿਹੜੀ ਵੱਡੀ ਟੇਕ ਹੈ, ਪੰਜਾਬ ਦੇ ਸਿੱਖ ਵੀ ਜੇ ਹੌਸਲੇ ਨਾਲ ਛਾਤੀ ਤਾਣ ਕੇ ਗੱਲ ਕਰਦੇ ਨੇ ਤੇ ਉਹਨਾਂ ਦੀ ਵੱਡੀ ਟੇਕ ਡਾਇਸਪੋਰਾ ਸਿੱਖਾਂ ਤੇ ਹੈ। ਔਰ ਕਿਸਾਨ ਮੂਵਮੈਂਟ ਦੀ ਵਿਕਟਰੀ 13 ਮਹੀਨੇ ਦੀ ਉਸ ਸਾਰੀ ਸਟਰਗਲ ਤੋਂ ਬਾਅਦ ਉਸ ਡਾਇਸਪੋਰਾ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ। ਔਰ ਸਿੱਖ ਕੌਮ ਦੀ ਪਛਾਣ, ਮੈਂ ਕੱਲ ਵੀ ਆਪਣੇ ਐਡਰੈਸ ਦੇ ਵਿੱਚ ਕਿਹਾ ਸੀ ਕਿ 5 ਮੁਲਕਾਂ ਦੇ ਹੈੱਡ ਆਫ ਦਾ ਸਟੇਟਸ ਨੇ ਇਸ ਵਾਰ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਦੇ ਮੌਕੇ ਸਿੱਖ ਕੌਮ ਨੂੰ ਵਧਾਈ ਦਿੱਤੀ, ਜਿਨ੍ਹਾਂ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਸ਼ਾਮਲ ਹੈ। ਸੋ ਅਸੀਂ ਆਲਰੇਡੀ ਸਾਡੀ ਇੱਕ ਪਾਵਰਫੁਲ ਹੋਂਦ ਹੈ, ਔਰ ਅਸੀਂ ਬਾਹਰ ਜਿੱਥੇ ਆਪਣੀ ਆਵਾਜ਼ ਇੱਥੋਂ ਦੇ ਲਾਅ ਮੇਕਰਸ, ਡਿਸੀਜਨ ਮੇਕਰਸ, ਓਪੀਨੀਅਨ ਮੇਕਰਸ ਤੱਕ ਪਹੁੰਚਾਉਂਦੇ ਹੈ, ਉੱਥੇ ਪੰਜਾਬ 'ਚ ਵੀ ਆਪਣੀਆਂ ਧਿਰਾਂ ਨੂੰ ਗਾਈਡ ਵੀ ਕਰੀਏ ਕਿ ਭਾਈ ਕੋਈ ਵੀ ਹੁਣ ਇਹ ਵੇਲਾ ਇਸ ਕਿਸਮ ਦਾ ਹੈ, ਇਹ ਸਾਡੀ ਹੁਣ ਫਾਈਨਲ ਬੈਟਲ ਹੈ ਜੀ। ਔਰ ਇਸ ਫਾਈਨਲ ਬੈਟਲ ਨੇ ਸਾਡੀ ਡੈਸਟਨੀ, ਸਾਡੇ ਬੱਚਿਆਂ ਦੀ, ਉਹਨਾਂ ਦੇ ਬੱਚਿਆਂ ਦੀ ਡੈਸਟਨੀ ਨੂੰ ਡਿਸਾਈਡ ਕਰਨਾ ਹੈ ਕਿ ਕੀ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੁੰਦੇ ਅਲਟੀਮੇਟਲੀ ਥਰਡ ਕਲਾਸ ਤੇ ਪਹੁੰਚ ਕੇ ਭਾਰਤ ਦੇ ਇਸ ਹਿੰਦੂ ਤਵੀ ਸਮੁੰਦਰ ਦੇ ਵਿੱਚ ਗਰਕ ਹੋਣਾ ਜਾਂ ਅਸੀਂ ਆਨ ਅਣਖ ਦੇ ਨਾਲ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਸਾਡਾ ਬਰਥ ਰਾਈਟ ਹੈ ਉਸ ਨੂੰ ਕ੍ਰੀਏਟ ਕਰਨਾ ਹੈ। ਸੋ ਇਹਦੇ 'ਚ ਅਵੇਅਰਨੈਸ, ਅਲਰਟਨੈਸ, ਸਟ੍ਰੈਟਜੀ, ਵਿਉਂਤਬੰਦੀ ਔਰ ਜ਼ਾਹਰ ਹੈ ਕਿ ਆਪਸੀ ਡਿਫਰੈਂਸਿਸ ਨੂੰ ਸਿੰਕ ਖਤਮ ਕਰਕੇ ਆਪਸ ਨੂੰ ਉਹਨਾਂ ਨੂੰ ਜਿਹੜਾ ਉਹ ਬੈਕ ਬਰਨਰ ਤੇ ਰੱਖ ਕੇ ਜੇ ਕੋਈ ਈਵਨ ਜੈਨੂਅਨ ਵੀ ਹੋਣ। ਇਸ ਵੇਲੇ ਸਾਡਾ ਇਹੀ, ਮੈਂ ਅਕਸਰ ਅੱਜ ਕੱਲ੍ਹ ਮੇਰੇ ਲਬਾਂ ਤੇ ਇਹੀ ਬੋਲ ਹੁੰਦੇ ਨੇ,
ਸਰ ਜੱਸਾ ਸਿੰਘ ਆਹਲੂਵਾਲੀਆ ਦੀ ਜਿਹੜੀ ਕਾਲ ਵੱਡੇ ਘੱਲੂਘਾਰੇ ਵੇਲੇ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਧੜੇਬਾਜ਼ੀਆਂ, ਪਾਰਟੀ ਡਿਵੀਜ਼ਨਸ, ਕੋਈ ਹੋਰ ਪਰਸਨੈਲਿਟੀ ਕਲੈਸ਼ਸ, ਕੋਈ ਰਿਲੀਜੀਅਸ ਇਸ਼ੂਜ਼, ਮਰਿਆਦਾ ਦੇ ਕੋਈ ਹੋਰ, ਇਸ ਕਿਸਮ ਚੋਂ ਨਿਕਲ ਕੇ ਅਸੀਂ ਫੋਕਸ ਕਰੀਏ। ਔਰ ਦੁਨੀਆ ਸਾਡੇ ਵੱਲ ਦੇਖ ਰਹੀ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੀ ਪਛਾਣ ਹਰ ਲੈਵਲ ਦੇ ਉੱਤੇ, ਉਹ ਮਿਲੀਟੈਰਲੀ ਹੋਏ। ਅਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਸੀ ਕਿ ਕਿਵੇਂ ਉਹਨਾਂ ਨੇ ਸਿੱਖ ਯੂਨਿਟ ਆਪਣੀ ਆਰਮੀ ਦੇ ਵਿੱਚ ਲਿਆਂਦੀ ਹੈ। ਬਾਕੀ ਥਾਵਾਂ ਦੇ ਉੱਤੇ ਸਾਡੀ ਪ੍ਰੈਜ਼ੈਂਸ, ਪਾਕਿਸਤਾਨ ਦੇ ਵਿੱਚ ਸਿੱਖ ਫੈਕਟਰ ਦੀ ਇੱਕ ਵੱਡੀ ਅਹਿਮੀਅਤ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖੋਲ੍ਹਣ ਤੋਂ ਬਾਅਦ ਪਾਕਿਸਤਾਨ ਦੀ ਹਕੂਮਤ ਔਰ ਆਵਾਮ ਉਹ ਸਿੱਖਾਂ ਦੇ ਵਿੱਚ ਪੂਰੀ ਦਿਲਚਸਪੀ ਲੈਂਦੇ ਨੇ। ਉਹਨਾਂ ਨੂੰ ਵੀ ਪਤਾ ਹੈ ਕਿ ਸਿੱਖ ਇੱਕ ਵੱਡੀ ਸੌਫਟ ਪਾਵਰ ਨੇ ਇਸ ਵੇਲੇ ਗਲੋਬਲੀ। ਔਰ ਅਸੀਂ ਜੇ ਈਵਨ ਯੂਕਰੇਨ ਦੇ ਹਵਾਲੇ ਨਾਲ ਗੱਲ ਕਰੀਏ, ਸਾਡੀਆਂ ਜਿਹੜੀਆਂ ਹਿਊਮੈਨਿਟੇਰੀਅਨ ਏਡ ਆਰਗੇਨਾਈਜੇਸ਼ਨ, ਯੂਨਾਈਟਿਡ ਸਿੱਖਸ ਖਾਲਸਾ ਏਡ, ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਔਰ ਇਸੇ ਤਰ੍ਹਾਂ ਈਵਨ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਵੀ ਹੁਣ ਬਹੁਤ ਸਾਰੇ ਅਮਰੀਕਾ 'ਚ ਅਸੀਂ ਦੇਖਦੇ ਹਾਂ ਕਿ ਕੌਂਸਲਮੈਨ ਵੀ ਨੇ, ਕੁਛ ਥਾਵਾਂ ਤੇ ਮੇਅਰ ਵੀ ਨੇ, ਕੁਛ ਥਾਵਾਂ ਤੇ ਅੱਗੇ ਰਨ ਕਰਨ ਦੀ ਲਾਈਨ ਹੈ, ਪਾਰਟਿਸਿਪੇਸ਼ਨ ਹੈ। ਕੈਨੇਡਾ ਨੇ ਤਾਂ ਇਤਿਹਾਸ ਸਿਰਜਿਆ 16-17 MP ਨੇ। ਔਰ ਤਿੰਨੋਂ ਹੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਤੁਸੀਂ ਸਿੱਖਾਂ ਦੀ ਪ੍ਰੈਜ਼ੈਂਸ ਦੇਖ ਸਕਦੇ ਹੋ। NDP ਦੇ ਵਿੱਚ ਤਾਂ ਜਗਮੀਤ ਸਿੰਘ ਲੀਡਰ ਨੇ ਉਸ ਪਾਰਟੀ ਦੇ। UK ਦੇ ਵਿੱਚ ਅਸੀਂ ਪ੍ਰੀਤ ਕੌਰ ਗਿੱਲ ਔਰ ਤਰਮਨਜੀਤ ਸਿੰਘ ਢੇਸੀ ਦੀ ਵੋਕਲ ਆਵਾਜ਼ ਸੁਣਦੇ ਹਾਂ ਉਹਨਾਂ ਹਰ ਇਸ਼ੂ ਦੇ ਉੱਤੇ। ਸੋ ਮੈਂ ਸਮਝਦਾ ਵੀ ਸਾਨੂੰ ਇਹ ਵੀ ਨਹੀਂ ਹੈ, ਔਰ ਸਾਡੇ ਅਬਵ ਆਲ ਸਤਿਗੁਰੂ ਦਾ ਹੱਥ ਸਾਡੇ ਸਿਰ ਤੇ ਹੈ। 10ਵੇਂ ਪਾਤਸ਼ਾਹ ਨੇ ਇਹ ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਗੁਰੂ ਨੇ ਪੰਥ ਨੂੰ, ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਅਸੀਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਹੈ। ਬੇਸ਼ੱਕ ਇਹ ਫਾਈਨਲ ਫੇਜ਼ ਬੜਾ ਬਲਡੀਆ, ਵੈਰੀ ਚੈਲੰਜਿੰਗ, ਵੈਰੀ ਡਰਟੀ ਹੋਏਗਾ, ਕਿਉਂਕਿ ਸਾਡਾ ਦੁਸ਼ਮਣ ਚਾਣਕਿਆ ਦਾ ਇਹ ਪੁੱਤਰ ਸਾਮ ਦਾਮ ਦੰਡ ਭੇਦ, ਜਿਸ ਦੇ ਹੱਥ ਦੇ ਵਿੱਚ ਹਮੇਸ਼ਾ ਹੀ ਛੁਰੀ ਰਹੀ ਹੈ। ਅਸੀਂ 47 ਦੌਰ 'ਚ ਸਾਡੀ ਲੀਡਰਸ਼ਿਪ ਇਸ ਦੁਸ਼ਮਣ ਨੂੰ ਪਛਾਣ ਨਹੀਂ ਸੀ ਸਕੀ। ਗੁਰੂ ਨਾਨਕ ਸਾਹਿਬ ਨੇ ਆਇਡੈਂਟੀਫਾਈ ਕਰਕੇ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ਅਸੀਂ ਇਹ ਗੱਲਬਾਤ ਕਰ ਰਹੇ। ਉਹਨਾਂ ਨੇ ਫਰਮਾਇਆ ਸੀ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਕਿ ਇਸ ਦੇ ਮੱਥੇ ਤੇ ਟਿੱਕਾ, ਕਖਾਈ ਧੋਤੀ ਹੈ, ਪਰ ਇਹਦੇ ਹੱਥ 'ਚ ਛੁਰੀ ਫੜੀ ਹੋਈ ਹੈ। ਇਹ ਜਗਤ ਕਸਾਈ ਹੈ, ਬੁਚਰ ਆਫ ਦਾ ਵਰਲਡ। ਪਰ ਜੇ ਇਹ ਬੁਚਰ ਆਫ ਦਾ ਵਰਲਡ ਹੈ ਤੇ ਅਸੀਂ ਉਸ ਗੁਰੂ ਦੇ ਸਿੱਖ ਹੈ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਜ਼ਾਹਰ ਪੀਰ ਜਗਤ ਗੁਰ ਬਾਬਾ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ। ਅਸੀਂ ਉਸ ਗੁਰੂ ਦੇ, ਜਿਹੜਾ ਇਨਸਾਨੀਅਤ ਦਾ ਗੁਰੂ ਹੈ, ਜਿਸ ਦੇ ਕਲਾਵੇ 'ਚ ਸਾਰੀ ਕਾਇਨਾਤ ਹੈ, ਸਾਰੀ ਇਨਸਾਨੀਅਤ ਹੈ, ਅਸੀਂ ਉਹਦੇ ਸਿੱਖ ਹੈ। ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹਾਂ। ਇਹਨਾਂ 5.5 ਸਦੀਆਂ ਦਾ ਸਫ਼ਰ ਤੈਅ ਕੀਤਾ ਹੈ। ਔਰ ਉਸ ਖਿੱਤੇ ਦੇ ਵਿੱਚ ਅਲਟੀਮੇਟਲੀ ਜਿੱਤ ਗੁਰੂ ਕੇ ਖਾਲਸੇ ਦੀ ਹੋਏਗੀ। ਖਾਲਸਾ ਲਿਬਰੇਟ ਹੋਏਗਾ। ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਬਣੇਗਾ। ਕਸ਼ਮੀਰ ਲਿਬਰੇਟ ਹੋਏਗਾ। ਨਾਗਾਲੈਂਡ, ਮਨੀਪੁਰ ਇਹ ਆਪਣੀ ਆਜ਼ਾਦੀ ਨੂੰ ਮਾਨਣਗੇ। ਔਰ ਇੱਕ ਵੱਡਾ ਹਿੱਸਾ ਜਿਹੜਾ ਜਿਹਨੂੰ ਸ਼ੂਦਰ ਬਣਾ ਕੇ ਸਭ ਹਿਊਮਨ, ਜਿਨ੍ਹਾਂ ਦੇ ਨਾਲ 4000 ਸਾਲ ਤੋਂ ਸਲੂਕ ਹੁੰਦਾ ਹੈ, ਉਹ ਵੀ ਅਲਟੀਮੇਟਲੀ ਬ੍ਰਾਹਮਣਵਾਦ ਦੇ ਜੂੜੇ ਚੋਂ ਨਿਕਲਣਗੇ। ਔਰ ਥਾਂ ਥਾਈਂ ਉਹ ਆਵਾਜ਼ ਗੁਰੂ ਨਾਨਕ ਦੀ ਸੁਣੀ ਜਾ ਰਹੀ ਹੈ। ਔਰ ਜਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਾਣਾ, ਮਨੋਜ ਸਿੰਘ ਦੂਹਨ ਹਰਿਆਣਾ, ਵੈਸਟਰਨ UP ਦੇ ਜਾਟਾਂ ਦਾ ਵੀ ਇਹ ਸਮਝਣਾ ਕਿ ਭਾਈ ਇਹ ਬ੍ਰਾਹਮਣਵਾਦ ਕਿੰਨਾ ਵੱਡਾ ਦੁਸ਼ਮਣ ਹੈ ਔਰ ਇਹ ਕਿਵੇਂ ਵੰਡੀਆਂ ਪਾਉਂਦਾ ਔਰ ਕਿਵੇਂ ਕ੍ਰੀਏਟ ਕਰਦਾ। ਔਰ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਜਦੋਂ ਇਹ ਸਾਰੀਆਂ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਨੇ ਤੇ ਮਲਟੀਪਲ ਫੈਕਟਰਸ ਫਿਰ ਕਿਸੇ ਵੀ ਚੇਂਜ ਦੇ ਲਈ ਕਾਰਗਰ ਸਾਬਤ ਹੁੰਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਜਿਹੜੇ ਮਲਟੀਪਲ ਫੈਕਟਰਸ ਦੀ ਤੁਸੀਂ ਗੱਲ ਕੀਤੀ, ਅਸੀਂ ਸਾਰਾ ਫੋਕਸ ਨੈਰੇਟਿਵ ਬਿਲਡਿੰਗ ਦੇ ਉੱਤੇ ਰਿਹਾ। ਇਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆ ਮਤਲਬ ਇੱਕ ਅਖੀਰਲਾ ਸਵਾਲ ਜਿਹੜਾ ਮੈਂ ਉਹ ਮੀਡੀਆ ਦੇ ਹਵਾਲੇ ਨਾਲ ਕਰਨਾ ਚਾਹੂੰਗਾ। ਮੀਡੀਆ ਦਾ ਰੋਲ ਬਹੁਤ ਇੰਪੋਰਟੈਂਟ ਹੈਗਾ ਇਸ ਸਾਰੇ ਪਾਰਟ ਦੇ ਵਿੱਚ। ਨੈਰੇਟਿਵ ਕੀ ਬਿਲਡ ਕਰਨਾ ਆ ਤੇ ਉਸ ਸਾਰੇ ਪਾਰਟ ਨੂੰ ਦੇਖਦਿਆਂ ਹੋਇਆ ਜਿਹੜੀ ਵੀ ਐਕਟੀਵਿਟੀ ਹੋ ਰਹੀ ਆ, ਉਹ ਪ੍ਰੋਪੇਗੈਂਡਾ ਹੋਵੇ
ਜਾਂ ਉਹ ਐਕਟੀਵਿਟੀ ਜਾਂ ਕੋਈ ਘਟਨਾ ਵਾਪਰੇ ਉਸ ਦੇ ਉੱਤੇ ਕੀ ਟੇਕ ਹੋਵੇ ਤੇ ਉਹਦੇ ਤੇ ਅੱਗੇ ਕੀ ਹੋਣਾ ਚਾਹੀਦਾ, ਇਹ ਬਹੁਤ ਇੰਪੋਰਟੈਂਟ ਆ ਤੇ ਲੋਕਾਂ ਤੱਕ ਇਹਦੀ ਜਾਣਕਾਰੀ, ਸਹੀ ਜਾਣਕਾਰੀ ਪਹੁੰਚਣੀ ਇਹ ਬਹੁਤ ਇੰਪੋਰਟੈਂਟ ਆ। ਹੁਣ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ, ਜਿਸ ਕਿਸਮ ਦਾ ਸੋਸ਼ਲ ਮੀਡੀਆ ਦਾ ਰੋਲ ਹੈ ਜਾਂ ਸੋਸ਼ਲ ਮੀਡੀਆ ਤੋਂ ਵੱਧ ਕੇ YouTube ਦੇ ਜਿਵੇਂ ਚੈਨਲਸ ਬਣ ਰਹੇ ਆ, ਬਣੇ ਨੇ ਪਿਛਲੇ ਸਾਰੇ ਮਹੀਨਿਆਂ ਦੇ ਵਿੱਚ ਅਸੀਂ ਦੇਖਦੇ ਹਾਂ, ਤੇ ਜਿਸ ਕਿਸਮ ਦੀ ਉਹ ਇਸ ਕਿਸਮ ਦੀ ਅਪਰੋਚ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅੱਗ ਲਾਉਣ ਦੇ ਲਈ ਸਵਾਲ ਕਰਦੇ ਹੋ। ਸਵਾਲ ਸੰਜੀਦਗੀ ਦੇ ਵਿੱਚੋਂ ਜਾਂ ਜਾਣਕਾਰੀ ਲੈਣ ਦੇ ਲਈ ਨਹੀਂ ਪੁੱਛੇ ਜਾਂਦੇ, ਸਵਾਲ ਜਿਹੜੇ ਨੇ ਉਹ ਪ੍ਰਵੋਕ ਕਰਨ ਦੇ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ, ਕਿਸੇ ਨੂੰ ਠੱਬੀ ਲਾਉਣ ਦੇ ਲਈ ਪੁੱਛੇ ਜਾਂਦੇ ਨੇ, ਨੈਗੇਟ ਕਰਨ ਦੇ ਲਈ। ਇਹ ਅਪਰੋਚ ਸਮਝਣੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਲਈ। ਜਿੱਥੇ ਇੱਕ ਨੈਗੇਟਿਵ ਰੋਲ ਹੈ ਮੀਡੀਆ ਦਾ ਪੰਜਾਬ ਦੇ ਵਿੱਚ ਹੋਵੇ, ਜਾਂ ਜਿਹੜਾ ਐਂਟਾਈ ਪੰਥ ਜਾਂ ਐਂਟਾਈ ਸਿੱਖ ਮੀਡੀਆ, ਐਂਟਾਈ ਪੰਜਾਬ ਮੀਡੀਆ ਹੈ, ਜਦੋਂ ਅਸੀਂ ਸਟੇਟ ਦੇ ਮੀਡੀਆ ਜਾਂ ਸਟੇਟ ਦੇ ਨੈਰੇਟਿਵ ਦੀ ਗੱਲ ਕਰਦੇ ਹਾਂ, ਉੱਥੇ ਫਿਰ ਸਾਡਾ ਰੋਲ ਜਾਂ ਉਹ ਪੰਥਕ ਧਿਰਾਂ ਹੋਣ ਜਾਂ ਪੰਥਕ ਸੋਚ ਨੂੰ ਪਰਨਾਏ ਹੋਏ ਲੋਕ ਹੋਣ, ਉਹ ਕੀ ਬਣ ਜਾਂਦਾ? ਦੇਖੋ, ਮੈਂ ਤਾਂ ਅਕਸਰ ਇਹ ਕਹਿੰਦਾ ਵੀ ਸੋਸ਼ਲ ਮੀਡੀਆ ਜਿਸ ਨੂੰ ਬੜੇ ਲੋਕ ਗੇਮ ਚੇਂਜਰ ਸਮਝਦੇ ਨੇ, ਕੁਛ ਹੱਦ ਤੱਕ ਹੋ ਰਿਹਾ ਵੀ। ਹਾਲਾਂਕਿ ਜੇ ਤੁਸੀਂ ਅਰਬ ਸਪਰਿੰਗ ਤੋਂ ਲੈ ਕੇ ਹੁਣ ਤੱਕ ਦੇਖੋ, ਅਲਟੀਮੇਟਲੀ ਉਹ ਕੋਈ ਬਹੁਤਾ ਕਾਰਗਰ ਲੰਬਾ ਵਕਤ ਰਹਿੰਦਾ ਨਹੀਂ, ਚੇਂਜ ਹੁੰਦੀ ਹੈ, ਇੱਕਦਮ ਮੈਸੇਜ ਦੇਣ ਲਈ ਜ਼ਰੂਰੀ ਹੈ, ਪਰ ਮੈਂ ਇਹਨੂੰ ਹਮੇਸ਼ਾ ਡਬਲ ਐਜਡ ਸੌਰਡ ਕਹਿੰਦਾ, ਕਿਉਂਕਿ ਇੱਕ ਪਾਸੇ ਜਿੱਥੇ ਜਾਣਕਾਰੀ ਦੇ ਲਈ ਇਹ ਕੁਇਕ ਨੈਟਵਰਕਿੰਗ ਬਣਾਉਂਦਾ, ਉੱਥੇ ਮਿਸ ਇਨਫੋਰਮੇਸ਼ਨ ਔਰ ਡਿਸਇਨਫੋਰਮੇਸ਼ਨ ਇਹ ਵੱਡੇ ਪੈਮਾਨੇ ਤੇ ਹੁੰਦੀ ਹੈ। ਔਰ ਇਹਨੂੰ ਜ਼ਿਆਦਾ ਅਸੀਂ ਸਮਝਦੇ ਹਾਂ ਜੇ ਅਸੀਂ ਸੋਸ਼ਲ ਮੀਡੀਆ ਰਾਹੀਂ ਬੜਾ ਕੁਝ ਹਾਸਲ ਕਰ ਲਿਆ ਜਾਂ ਕਰ ਰਹੇ ਹਾਂ, ਲੇਕਿਨ ਜੇ ਦੇਖੋ ਕਿ ਇਸ ਦੇ ਵਿੱਚ ਤਾਂ RSS ਨੇ ਔਰ ਉਹਨਾਂ ਦੇ IT ਸੈੱਲ ਨੇ ਇਹੀ ਨਹੀਂ ਮੁਹਾਰਤ ਹਾਸਲ ਕੀਤੀ, ਉਹਨਾਂ ਨੇ ਕਿਸ ਲੈਵਲ ਦੀ ਵਾਇਲੈਂਸ ਕ੍ਰੀਏਟ ਕਰਕੇ ਵੀ, ਔਰ ਉਹਨਾਂ ਨੇ ਤਾਂ ਡਿਸੀਜਨ ਮੇਕਿੰਗ ਨੂੰ ਕਿਵੇਂ ਫੇਸਬੁੱਕ ਦੇ ਵਿੱਚ ਉਹਨਾਂ ਦੇ ਹੀ ਐਗਜ਼ੈਕਟਿਵ ਬੈਠੇ ਹੋਏ ਸੀ, ਕਿਵੇਂ ਹੀ ਦੂਸਰੇ ਬੈਠੇ ਸੀ। ਔਰ ਹੁਣ ਜਿਹੜੇ ਇੱਕ ਸਟੇਜ ਤੇ ਫ੍ਰੀ ਸੋਸ਼ਲ ਮੀਡੀਆ ਦੇ ਥੱਲੇ ਆਪਣੀ ਗੱਲ ਕਹਿਣ ਦਾ ਮੌਕਾ ਸੀ, ਜੇ ਹੁਣ ਐਲਨ ਮਸਕ ਨੇ $40+ ਬਿਲੀਅਨ 'ਚ ਲਿਆ, ਅੱਧਿਓਂ ਜ਼ਿਆਦਾ EMPLOYE ਵੀ ਫਾਇਰ ਕੀਤੇ, ਲੇਕਿਨ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਹੁਣ ਉਸ ਦੇ ਉੱਤੇ ਪੈਸੇ ਲਾਉਣ ਦੀ ਗੱਲ ਵੀ ਹੋਏਗੀ। ਉਸ ਨੂੰ ਟਵਿੱਟਰ, ਇਹੀ ਗੱਲ ਮੈਟਾ ਜਿਹੜਾ ਕਿ ਫੇਸਬੁੱਕ ਦਾ ਨਵਾਂ ਨਾਂ ਹੈ, ਉਹਨਾਂ ਨੇ ਵੀ ਅੱਜ ਫਾਇਰ ਕੀਤੇ ਨੇ EMPLOYE, ਔਰ ਉਹ ਵੀ ਨਵੀਂ ਗੱਲ ਕਰ ਰਹੇ ਨੇ ਕਿ ਵੀ ਉਹਨਾਂ ਨੇ ਕਰਨਾ। ਸੋ ਮੈਂ ਸਮਝਦਾ ਵੀ ਸਾਡੇ ਲਈ ਦੋਨੋਂ ਹੀ ਇੱਕ, ਔਰ ਇਹਨਾਂ ਦਾ ਜਿਹੜੇ ਸੋਸ਼ਲ ਔਰ ਡਿਜੀਟਲ ਮੀਡੀਆ, ਇਹਦਾ ਇੱਕ ਵੱਡਾ ਡਰਾਬੈਕ ਅਸੀਂ ਇਹ ਦੇਖਦੇ ਹਾਂ ਕਿ ਜੇ ਇੰਡੀਅਨ ਸਿਸਟਮ ਸਪਾਈਵੇਅਰ ਜਿਸ ਲੈਵਲ ਦਾ ਉਹਨਾਂ ਨੇ ਲਿਆ ਮੋਸਾਦ ਤੋਂ, ਇਜ਼ਰਾਈਲ ਤੋਂ, ਤੇ ਜਿਸ ਲੈਵਲ ਦੀ ਇਨਫਿਲਟ੍ਰੇਸ਼ਨ ਉਹਨਾਂ ਨੇ ਤੁਹਾਡੇ ਘਰਾਂ ਦੇ ਫੋਨਾਂ ਤੋਂ ਲੈ ਕੇ ਤੁਹਾਡੇ ਬੈਡਰੂਮਾਂ ਤੱਕ ਕੀਤੀ ਜੀ, ਤੁਸੀਂ ਇਸ ਸਾਰੇ ਚੋਂ ਕਿਹੜੀ ਸੇਫਟੀ, ਕਿਹੜੀ ਸਟ੍ਰੈਟਜੀ, ਕਿਹੜੀ ਪਲੈਨਿੰਗ ਕੱਢ ਸਕਦੇ ਹੋ ਜੀ? ਸੋ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਵੀ ਠੀਕ ਹੈ, ਅਸੀਂ ਬਹੁਤ ਵਾਰ ਦੁਸ਼ਮਣ ਨੂੰ ਆਈਡੈਂਟੀਫਾਈ ਵੀ ਕਰਦੇ ਹਾਂ, ਕਰਨਾ ਵੀ ਚਾਹੀਦਾ ਹੈ। ਉਸ ਦੇ ਲਈ ਜਦੋਂ ਤੁਸੀਂ ਸਟ੍ਰੈਟੇਜਾਈਜ਼ ਕਰਨਾ, ਸੋ ਮੈਂ ਕੋਈ ਇਹ ਮੀਆਂ ਮਿੱਠੂ ਬਣਨ ਵਾਲੀ ਗੱਲ ਤਾਂ ਨਹੀਂ ਹੈ, ਕਿਉਂਕਿ TV84 ਨੇ ਆਪਣਾ 10 ਸਾਲ ਦਾ ਸਫ਼ਰ ਤੈਅ ਕੀਤਾ, ਔਰ ਕੱਲ ਦੇ ਜਾਂ ਉਸ ਤੋਂ 2-3 ਦਿਨ ਪਹਿਲਾਂ ਜਦੋਂ ਦੇ ਅਸੀਂ ਆਏ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਦਾ ਹਿੱਸਾ ਅੱਡ-ਅੱਡ ਥਾਵਾਂ ਤੋਂ ਆਏ ਲੋਕ, ਉਹਨਾਂ ਨੇ ਆ ਕੇ ਐਡਮਾਇਰ ਕੀਤਾ ਕਿ ਜੀ ਅਸੀਂ ਦੇਖਦੇ ਹਾਂ ਤੁਸੀਂ ਪੰਥ ਦੀ ਗੱਲ ਕਰਦੇ ਹੋ, ਅਗਾਹ ਕਰਦੇ ਹੋ, ਇਹ ਹੋ ਰਿਹਾ, ਉਹ ਹੋ ਰਿਹਾ। ਲੇਕਿਨ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਵੀ ਸਾਡੀਆਂ ਉਹੀ ਮੈਨੇਜਮੈਂਟਾਂ ਜਿਨ੍ਹਾਂ ਦੇ ਜਿਹੜੇ ਲੱਖਾਂ ਡਾਲਰ ਜਿਨ੍ਹਾਂ ਨੇ ਇਹ ਸਾਰੇ ਦੇ ਉੱਤੇ ਇਕੱਠੇ ਵੀ ਕਰਨੇ ਨੇ, ਸੰਗਤ ਦੀ ਸ਼ਰਧਾ ਦਾ ਪ੍ਰਤੀਕ, ਉਹਨਾਂ ਨੇ ਜੇ ਲਿਆ ਕੇ ਇੰਡੀਅਨ ਐਮਬੈਸੀ ਦੇ ਚੈਨਲ ਹੀ ਬਿਠਾਉਣੇ ਨੇ, ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਤੁਹਾਡਾ ਸਿੱਖ ਨੈਰੇਟਿਵ ਜਾਂ ਖਾਲਿਸਤਾਨ ਦੀ ਗੱਲ ਜਾਂ ਪੰਥ ਦੀ ਗੱਲ ਮਾਈਨਸ ਕਰਕੇ ਤੁਹਾਨੂੰ ਢੋਲਕੀਆਂ ਚਾਣਿਆਂ ਦਾ ਕੀ ਰੱਖਣਾ ਹੈ, ਤੇ ਅਸੀਂ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਵੀ ਪੜ੍ਹੀ ਜਾਣਾ, ਲੇਕਿਨ ਜਿੱਥੇ ਗੂੰਜਾਂ ਪਵਾਉਣ ਦਾ ਵੇਲਾ ਆਉਣਾ ਉੱਥੇ ਅਸੀਂ ਲਿਆ ਕੇ ਉਹਨਾਂ ਨੂੰ ਭਾਰਤ ਮਾਤਾ ਕੀ ਜੈ ਵਾਲਿਆਂ ਨੂੰ ਬਿਠਾਣਾ, ਤਾਂ ਫਿਰ ਇਵੇਂ ਚੱਲਣੀ ਨਹੀਂ ਹੈ ਗੱਲ। ਇਹ ਬੇਸ਼ੱਕ ਥੋੜੀ ਜਿਹੀ ਬਿਟਰ ਲੱਗੇ ਗੱਲ, ਸ਼ਾਇਦ ਕੁਛ ਨੂੰ ਲੱਗੇ ਵੀ ਪਤਾ ਨਹੀਂ ਜਿਹੜਾ ਅਸੀਂ ਕੋਈ ਸੈਲਫ ਪ੍ਰਮੋਸ਼ਨ ਕਰਨਾ ਚਾਹੁੰਦੇ, ਅਸੀਂ ਅੱਜ ਹਾਂ ਕੱਲ ਨੂੰ ਨਹੀਂ ਹੋਵਾਂਗੇ, ਕੋਈ ਵੱਡੀ ਡੀਲ ਨਹੀਂ ਹੈ, ਪਹਿਲਾਂ ਵੀ ਤੁਰਦਾ ਹੀ ਰਿਹਾ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੀਆਂ ਸੰਸਥਾਵਾਂ ਨੂੰ, ਇੰਡੀਵਿਜੂਅਲਸ ਨੂੰ ਵੀ ਦੇਖਣਾ ਹੋਏਗਾ। ਜੇ ਇਸ ਕਿਸਮ ਦੇ ਐਂਟਾਈ ਪੰਥ ਚੈਨਲ ਨੂੰ ਇੰਡੀਅਨ ਲਾਈਨ ਜਿਹੜੀ ਆ ਉਹ 25-30 ਸਪਾਂਸਰ, ਕੋਈ ਪਲੈਟੀਨਮ, ਕੋਈ ਗੋਲਡ, ਕੋਈ ਸਿਲਵਰ, ਕੋਈ ਬ੍ਰੌਂਜ਼ ਦੇ ਕੇ, ਤੇ ਤੁਸੀਂ ਤੁਹਾਡੀਆਂ ਜਿਹੜੇ ਆਪਣੇ ਕੰਮ ਕਰਨ ਵਾਲੇ ਨੇ ਉਹ ਮੁੱਢਲੇ ਤੌਰ ਦੇ ਉੱਤੇ ਟਿਕਟਾਂ ਵੀ ਕੋਲੋਂ ਜਿਹੜਾ ਖਰਚ ਕੇ ਹੋਣ, ਫਿਰ ਇਵੇਂ ਚੱਲਣੀ ਨਹੀਂ ਹੈ ਗੱਲ। ਮੈਂ ਕੱਲ੍ਹ ਇੱਥੋਂ ਦੇ ਹਵਾਲੇ ਨਾਲ ਨਹੀਂ, ਮੈਂ ਈਵਨ
ਬਾਹਰਲੇ ਮੁਲਕਾਂ 'ਚ ਵੀ ਦੇਖਦਾ ਹੈ ਕਿ ਜਿਹੜੇ ਔਰ ਹਾਂ ਇੱਕ ਇਹ ਪੁੱਸ ਜ਼ਰੂਰ ਇੱਕ ਸਾਡੇ ਤਬਕਿਆਂ ਨੂੰ ਪੈ ਗਿਆ ਕਿ ਹਰ ਇੱਕ ਨੇ ਆਪਣਾ ਆਪਣਾ YouTube ਚੈਨਲ ਦੇ ਥੱਲੇ ਉਹ TRP ਵਧਾਉਣ ਦੇ ਲਈ ਭੜਕਾਊ ਤੇ ਟਾਈਟਲ ਕੁਛ ਹੁੰਦਾ, ਉਹਦੇ ਵਿੱਚ ਕੁਛ ਵੀ ਨਹੀਂ ਹੁੰਦਾ। ਔਰ ਇਸ TRP ਵਧਾਉਣ ਦੀ ਦੌੜ 'ਚ ਜਿਹੜਾ ਨਫ਼ਰਤ ਦਾ ਦੌਰ ਹੈ ਉਹਨੂੰ ਬਹੁਤ ਪ੍ਰਮੋਸ਼ਨ ਮਿਲੀ ਹੈ। ਸੋ ਇਹ ਕੋਈ ਕ੍ਰੈਡੀਬਲ ਮੀਡੀਆ ਨਹੀਂ ਰਿਹਾ ਗਿਆ। ਸੋਸ਼ਲ ਮੀਡੀਆ ਵੈਸੇ ਵੀ ਕ੍ਰੈਡੀਬਲ ਨਹੀਂ ਸੀ, ਲੇਕਿਨ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ 'ਚੋਂ ਅਸੀਂ ਹੋਰ ਵੀ ਇਹ ਦੇਖਾਂਗੇ ਕਿ ਵੀ ਇਹਦੇ ਤੇ ਪਾਬੰਦੀਆਂ ਵੀ ਹੋਣਗੀਆਂ। ਔਰ ਇੰਡੀਅਨ ਸਿਸਟਮ ਨੇ ਤਾਂ ਆਲਰੇਡੀ ਉਹਨਾਂ ਦੇ ਕੋਲ ਕੰਟਰੋਲ ਹੈਗਾ, ਉੱਥੇ ਜਦੋਂ ਮਰਜ਼ੀ ਸ਼ਟ ਅਪ ਕਰ ਦੇਣ। ਕਿਉਂਕਿ ਸੰਦੀਪ ਸਿੰਘ ਜਿਹਨੂੰ ਫੜਿਆ ਇਹ ਉਹ ਸੂਰ ਦੇ ਬੱਚੇ ਦੇ ਕਤਲ 'ਚ, ਉਸ ਦੀ ਜਿਹੜੀ ਮੁੱਢਲੀ ਰਿਪੋਰਟ ਅੱਜ ਮੈਂ ਦੇਖ ਰਿਹਾ ਸੀ, ਜਿਹੜੀ ਉਹਨਾਂ ਦੀ ਸਿੱਟ ਨੇ ਜਿਹੜੀ ਪਹਿਲੀ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਕਿਹਾ ਜੀ ਇਹ ਸੈਲਫ ਰੈਡੀਕਲਾਈਜ਼ਡ ਥਰੂ ਦਾ ਸੋਸ਼ਲ ਮੀਡੀਆ। ਸੋ ਮੈਨੂੰ ਇਹ ਲੱਗਦਾ ਹੈ ਕਿ ਉੱਥੇ ਜਿਹੜੇ ਮਾੜੇ ਮੋਟੇ ਸੋਸ਼ਲ ਮੀਡੀਆ ਵਾਲੇ ਵੀ ਜਾਂ ਡਿਜੀਟਲ ਮੀਡੀਆ ਦੇ ਵੀ ਚੈਨਲ ਨੇ, ਉਹਨਾਂ ਨੂੰ ਵੀ ਬਲੌਕ ਕਰਨ ਦੇ ਲਈ ਉਹਨਾਂ ਨੇ ਗਰਾਊਂਡ ਤਿਆਰ ਕਰ ਰਹੇ ਨੇ ਕਿ ਜੀ ਇਹ ਕਿਉਂਕਿ ਨਫ਼ਰਤ, ਉਹਨਾਂ ਨੂੰ ਉਹ ਨਫ਼ਰਤ RSS ਜਾਂ ਉਹ ਜਿਹੜੇ ਉਹਨਾਂ ਨੇ ਖੜੇ ਕੀਤੇ ਹੋਏ ਨੇ ਉਸ ਕਿਸਮ ਦੇ ਸੂਰ ਨਫ਼ਰਤ ਫੈਲਾਉਣ ਵਾਲੇ, ਉਹ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹ ਵੀ ਈਵਨ ਜਿਹੜਾ ਅੱਜ TRP ਵਧਾਉਣ ਦੇ ਨਾਲ, ਔਰ ਉਹ ਸਿਰਫ ਉਹਨਾਂ ਦੇ ਹੀ ਬੰਦ ਹੋਣਗੇ ਜਿਹੜੇ ਪੰਜਾਬ ਦੇ ਹੱਕਾਂ ਦੀ ਸਿੱਖਾਂ ਦੀ ਗੱਲ ਕਰਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਆਉਣ ਵਾਲਾ ਸਮਾਂ ਜਿਹੜਾ ਉਹ ਕ੍ਰੂਸ਼ੀਅਲ ਹੈ। ਇਹ ਇੱਕ ਜ਼ਰੂਰ ਜਿਹੜਾ ਸਾਡੇ ਦਰਸ਼ਕਾਂ ਦੇ ਲਈ ਜਾਂ ਸਾਡੇ ਸਾਰਿਆਂ ਦੇ ਲਈ, ਇਹ ਪੰਥ ਪ੍ਰਸਤ ਵੀਰਾਂ ਭੈਣਾਂ ਦੇ ਲਈ ਇੱਕ ਕਹਿ ਲਓ ਸੰਦੇਸ਼ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਹ ਸਾਰੇ ਪਾਰਟ ਨੂੰ ਟੈਕਲ ਕਰਨਾ, ਇਹ ਇੱਕ ਵੱਡਾ ਸਵਾਲ ਵੀ ਹੈ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਸੋ ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਇਹ ਡਿਸਕਸ਼ਨ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਆਪਣੀ ਫੀਡਬੈਕ ਜਿਹੜੀ ਹੈ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਾਡੇ ਈਮੇਲ ਦੇ ਉੱਤੇ sos@tv84.tv ਦੇ ਉੱਤੇ ਤੁਸੀਂ ਸਾਨੂੰ ਭੇਜ ਸਕਦੇ ਹੋ। ਸੋ ਦੁਬਾਰਾ ਫਿਰ ਕੱਲ ਨੂੰ ਸਟੂਡੀਓ ਨਿਊਯਾਰਕ ਦੇ ਵਿੱਚੋਂ ਤੁਹਾਡੇ ਨਾਲ ਇਸ ਪ੍ਰੋਗਰਾਮ ਰਾਹੀਂ ਸਾਂਝ ਪਾਈ ਜਾਵੇਗੀ। ਅੱਜ ਦੇ ਲਈ ਇੱਥੇ ਹੀ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।